ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब बर्ड्स मैं हाँ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਅਪ੍ਰੈਲ 2026 24 ਚੇਤ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪਰਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਆਪਣੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫਰੀਮਾਉਂਟ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਨਿਊਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਨਿਊਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ 9ਵਾਂ ਸਿੱਖ ਫਰੀडम ਮਾਰਚ ਜਿਹੜਾ ਉਸ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੜੀ ਚੜ੍ਹਦੀ ਕਲਾ ਵਿੱਚ ਸੰਪੂਰਨ ਹੋਇਆ ਵਾਸ਼ਿੰਗਟਨ DC। ਸੋ ਕੰਸਟੀਟਿਊਸ਼ਨ ਐਵਨਿਊ ਤੇ ਸਜਾਏ ਗਏ ਵੱਡੇ ਤੰਬੂ ਹੇਠ ਜਿਹੜਾ ਹੈ ਦੀਵਾਨ ਸਜਿਆ ਸੀ ਅਤੇ ਉੱਥੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜੈਕਾਰੇ ਤੇ ਨਗਾਰੇ ਗਜਾਉਂਦੀਆਂ ਸਿੰਘ ਸਿੰਘਣੀਆਂ ਦਾ ਜਿਹੜਾ ਇਕੱਠ ਹੈ ਉਹ ਕੈਪੀਟਲ ਹਿੱਲ ਵੱਲ ਵਧਿਆ ਔਰ ਜਿੱਥੇ ਖਾਲਸਾ ਦੀ ਆਜ਼ਾਦੀ ਨੂੰ ਸਮਰਪਿਤ ਰੈਲੀ ਵਿੱਚ ਅੱਡ ਪੰਥਕ ਬੁਲਾਰਿਆਂ ਨੇ ਜਿਹੜਾ ਅਹਿਮ ਰੋਲ ਅਦਾ ਕੀਤਾ ਔਰ ਨਾਲ ਹੀ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ। ਸੋ ਇਸ ਫਰੀडम ਮਾਰਚ ਦੌਰਾਨ ਸਮੁੱਚੀ ਫਿਜ਼ਾ ਹੈ ਉਸ ਵਿੱਚ ਖਾਲਸਾ ਜ਼ਿੰਦਾਬਾਦ ਜਿਹੜੇ ਨਾਰੇ ਨੇ ਉਹ ਗੂੰਜਦੇ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਲੰਬੇ ਵਕਤ ਤੋਂ ਕਈ ਦਹਾਈਆਂ ਤੋਂ ਸਾਡੇ ਸਾਥੀ ਸਹਾਇਕ ਇੱਕੋ ਹੀ ਪੰਥ ਦੇ ਅਸੀਂ ਪੰਥ ਹੀ ਹਾਂ। ਰੱਬ ਨੇ ਉਹਨਾਂ ਨੂੰ ਕਾਰੋਬਾਰੀ ਤੌਰ ਤੇ ਵੀ ਬਹੁਤ ਕਾਮਯਾਬੀ ਦਿੱਤੀ ਹੈ ਔਰ ਉਹਨਾਂ ਦਾ ਅਮਰੀਕਾ 'ਚ ਆਉਣ ਤੋਂ ਬਾਅਦ ਵੀ ਪੰਥਕ ਸਫਾਂ ਦੇ ਵਿੱਚ ਅੱਡ ਅੰਦਾਜ਼ ਦੇ ਵਿੱਚ ਉਹ ਸੇਵਾ ਨਿਭਾਉਂਦੇ ਨੇ। ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਨੂੰ ਫਾਊਂਡ ਕਰਨ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਵੀ ਉਹਨਾਂ ਨੇ ਜਿਹੜੀਆਂ ਨੇ ਸੇਵਾਵਾਂ ਨਿਭਾਈਆਂ ਨੇ ਨਿਭਾ ਰਹੇ ਨੇ ਔਰ ਬੜੇ ਧੀਮੇ ਮਿਜ਼ਾਜ ਦੇ ਨਾਲ ਹਰ ਗੱਲ ਨੂੰ ਸਮਝਣ ਔਰ ਕਿਸੇ ਦੇ ਨਾਲ ਵੀ ਟਕਰਾਅ 'ਚ ਨਾ ਪੈਣਾ, ਕਿਸੇ ਦੀ ਖਿਲਾਫਤ ਨਾ ਕਰਨੀ, ਸਿਰਫ ਆਪਣਾ ਕੰਮ ਕਰਦੇ ਰਹਿਣਾ, ਇਹ ਉਹਨਾਂ ਦੇ ਸੁਭਾਅ ਦੇ ਜਿਹੜੇ ਨੇ ਖਾਸੇ ਨੇ। ਕਈ ਵਾਰ ਜਿਹੜਾ ਇਹ ਸਾਰੇ ਦਾ ਨਤੀਜਾ ਵੀ ਜਿਹੜਾ ਦੁਸ਼ਮਣ ਹੈ ਉਹ ਆਪਣੇ ਢੰਗ ਦੇ ਨਾਲ, ਜਾਂ ਕਈ ਵਾਰ ਇਹ ਵੀ ਨਹੀਂ ਹੁੰਦਾ ਕੋਈ ਦੁਸ਼ਮਣ ਮਿੱਥ ਕੇ ਕੋਈ ਦੁਸ਼ਮਣੀ ਕਰਦਾ ਪਰ ਕਈ ਵਾਰ ਤੁਹਾਡੀਆਂ ਸੇਵਾਵਾਂ ਜਾਂ ਤੁਹਾਡੇ ਸਾਧਨਾਂ ਦੇ ਨਾਲ ਜਾਂ ਤੁਹਾਡੀ ਯੋਗਤਾ ਦੇ ਨਾਲ ਈਰਖਾ ਵਾਲੇ ਵੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਵੀ ਦੁਸ਼ਮਣ ਦੇ ਹੱਥਾਂ 'ਚ ਖੇਡਣ ਵਾਂਗ ਹੀ ਹੁੰਦਾ। ਪਰ ਉਹ ਜਿੱਥੇ ਖੁਦ ਕਦੇ ਵੀ ਕਨਫਰੰਟੇਸ਼ਨਿਸਟ
ਅਪਰੋਚ ਨਹੀਂ ਲੈਂਦੇ, ਉੱਥੇ ਉਹ ਬਾਕੀਆਂ ਨੂੰ ਵੀ ਜਿਹੜੇ ਕੋਈ ਨਿਰਾਸ਼ ਵੀ ਹੁੰਦੇ ਨੇ ਉਹਨਾਂ ਨੂੰ ਵੀ ਉਹ ਹੌਸਲਾ ਦੇ ਕੇ ਜਿਹੜਾ ਉਹ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਨੇ। ਬਿਲਕੁਲ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV 84 ਦੀ ਅਹਿਮੀਅਤ ਨੂੰ ਵੀ ਸਮਝਦੇ ਨੇ। ਮੀਡੀਆ ਦੇ ਹਵਾਲੇ ਨਾਲ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਇੱਥੇ ਆਪਣੀਆਂ ਸੇਵਾਵਾਂ ਦਿੱਤੀਆਂ, ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੇ ਜਦੋਂ ਉਹਨਾਂ ਨੇ ਜਾਣਾ ਸ਼ੁਰੂ ਕੀਤਾ 90s ਦੇ ਵਿੱਚ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਤੋਂ ਲੈ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਖੋਲ੍ਹਣ ਦੀ ਪ੍ਰੋਸੈਸ ਔਰ ਉੱਥੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਹਾਇਰ ਅਪਸ ਦੇ ਨਾਲ ਇਹਨਾਂ ਇਸ਼ੂਜ਼ ਨੂੰ ਚੁੱਕਣਾ, ਉਹਦੇ 'ਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਲੇਕਿਨ ਉਹ ਇੱਕ ਹੰਬਲ ਇਨਸਾਨ ਨੇ, ਕੋਈ ਆਪਣੀ ਰੈਕਗਨੀਸ਼ਨ ਉਹਨਾਂ ਨੂੰ ਨਹੀਂ ਚਾਹੀਦੀ ਹੁੰਦੀ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜਾ ਵੀ ਜਿੱਥੇ ਸੇਵਾ ਕਰਦਾ ਹੈ, ਜਿਹੜਾ ਉਸ ਦਾ ਯੋਗਦਾਨ ਹੈ, ਉਸ ਨੂੰ ਰੈਕਗਨਾਈਜ਼ ਕਰਨਾ ਬਣਦਾ। ਔਰ ਉਹਨਾਂ ਨੇ ਈਵਨ ਜਿਹੜਾ ਤੁਸੀਂ ਜ਼ਿਕਰ ਕੀਤਾ, ਅਸੀਂ ਲਗਾਤਾਰਤਾ ਨਾਲ 4-5 ਹਫ਼ਤੇ ਤੋਂ ਸਾਡੇ ਚੱਲ ਰਹੀ ਸੀ ਐਡ ਵੀ, ਭਾਵੇਂ ਉਹ ਸੇਵਾ ਦੀ ਐਡ ਹੀ ਹੁੰਦੀ ਹੈ, ਫ੍ਰੀ ਫੰਡ ਦੀ, ਕਿ 9ਵਾਂ ਖਾਲਸਾ ਮਾਰਚ, ਸਿੱਖ ਫਰੀडम ਮਾਰਚ ਜਿਸ ਨੂੰ ਨਾਂ ਦਿੱਤਾ ਗਿਆ, ਬੇਸ਼ੱਕ ਸਮਰਪਣ ਤਾਂ ਜਿਉਂ ਹੀ ਅਸੀਂ ਅਪ੍ਰੈਲ ਮਹੀਨੇ ਵੱਲ ਵਧਦੇ ਹਾਂ, ਅਜੇ ਚੇਤ ਦੇ ਅਖੀਰਲੇ ਦਿਨ ਚੱਲ ਰਹੇ ਨੇ, ਪਰ ਅਪ੍ਰੈਲ ਕਿਉਂਕਿ ਸਾਡੇ ਨਾਲ ਸਾਡੀਆਂ ਯਾਦਾਂ 'ਚ ਵੀ ਔਰ ਸਾਡੀ ਜਨਰੇਸ਼ਨ ਤੋਂ ਲੈ ਕੇ ਹੁਣ ਵਾਲਿਆਂ ਲਈ ਵਿਸਾਖੀ ਨਾਲ ਹੀ ਜੁੜਿਆ ਹੋਇਆ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕ੍ਰਿਸ਼ਮਾ ਲਗਭਗ 6000 ਸਾਲ ਦੀ ਹਿਊਮਨ ਹਿਸਟਰੀ ਦੇ ਵਿੱਚ 1699 ਈਸਵੀ ਦੀ ਵਿਸਾਖੀ ਨੂੰ, ਜਦੋਂ ਕਿ 1756 ਬਿਕਰਮੀ ਸੀ, ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਮਿਸ਼ਨ ਨੂੰ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ 558 ਵਰ੍ਹੇ ਪਹਿਲਾਂ ਜਿਹੜਾ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋ ਕੇ ਜਿਹੜਾ ਇਨਸਾਨੀ ਪਿਆਰ, ਹਮਦਰਦੀ, ਸੇਵਾ, ਵੰਡ ਕੇ ਛਕਣਾ, ਜ਼ੁਲਮ ਨੂੰ ਚੈਲੰਜ ਕਰਨਾ, ਇਨਸਾਫ ਲਈ ਖਲੋਣਾ, ਸਮਾਜ ਦੇ ਵਿੱਚ ਰਹਿੰਦੇ ਆ ਜਿਹੜਾ ਹੈ ਉਹ ਆਪਣੇ ਫਰਜ਼ਾਂ ਦੀ ਪੂਰਤੀ, ਇਹ ਸਾਰੇ ਜਿਹੜੇ, ਕਿਉਂਕਿ ਜਦੋਂ ਅਸੀਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਉਸ ਰਿਵੀਲਡ ਫੇਥ ਦੀ ਗੱਲ ਕਰਦੇ, ਕਿਉਂਕਿ ਬੇਸ਼ੱਕ ਜਦੋਂ ਮਿਡਲ ਈਸਟ ਦੇ ਧਰਮਾਂ ਦਾ ਜ਼ਿਕਰ ਹੁੰਦਾ, ਜਿਹੜੇ ਪ੍ਰੋਫਿਟ ਬੇਸਡ ਨੇ ਜਾਂ ਮਸਾਇਆ ਤਾਂ ਫਿਊਚਰ ਦਾ ਜਾਂ ਸਨ ਆਫ ਗੋਡ ਦੀ ਗੱਲ ਹੁੰਦੀ ਹੈ, ਉਹਨਾਂ ਦੇ ਲਈ ਇੱਕ ਟਰਮ ਇਸਤੇਮਾਲ ਹੁੰਦੀ ਹੈ ਮੋਨੋਥੀਸਟਿਕ ਰਿਲੀਜਨ ਜਾਂ ਐਬਰਾਹਮੈਨਿਕ ਰਿਲੀਜਨਸ। ਹੁਣ ਮੋਨੋਥੀਜ਼ਮ ਦਾ ਮਤਲਬ ਹੈ ਕਿ ਇੱਕ ਰੱਬ ਦੇ ਵਿੱਚ ਯਕੀਨ, ਕਿਉਂਕਿ ਜਦੋਂ ਇਹਨਾਂ ਧਰਮਾਂ ਦਾ ਵਿਕਾਸ ਹੁੰਦਾ ਹੈ ਉਸ ਤੋਂ ਪਹਿਲਾਂ ਜਿਹੜੀ ਹਿਊਮਨ ਸੁਸਾਇਟੀ ਹੈ ਕਈ ਹਜ਼ਾਰ ਸਾਲ ਮੈਂ ਵੀ 3-4 ਹਜ਼ਾਰ ਸਾਲ ਜਾਂ 2-3 ਹਜ਼ਾਰ ਸਾਲ ਅੱਡ ਅੱਡ, ਜਿਸ ਨੂੰ ਜਦੋਂ ਅਸੀਂ 33 ਕਰੋੜ ਹਿੰਦੂ ਦੇਵਤਿਆਂ ਦੀ ਗੱਲ ਕਰਦੇ ਹਾਂ, ਗ੍ਰੀਕ ਮਾਈਥੋਲੋਜੀ ਉਸ ਦੇ ਵਿੱਚ ਸੈਂਕੜਿਆਂ ਉਹਨਾਂ ਦੇ ਦੇਵੀ ਦੇਵਤਿਆਂ ਦਾ ਜ਼ਿਕਰ ਕਰਦੇ ਹਾਂ, ਜਾਂ ਓਵਰਆਲ ਜਿਹਦੇ ਲਈ ਟਰਮ ਪੇਗਨ ਇਸਤੇਮਾਲ ਹੁੰਦੀ ਹੈ। ਪੇਗਨ ਦਾ ਮਤਲਬ ਹੀ ਹੈ ਸੀ ਕੋਈ ਦਰਖਤ ਦੀ ਪੂਜਾ ਕਰ ਰਿਹਾ ਹੈ, ਕੋਈ ਸੂਰਜ ਦੀ ਕਰ ਰਿਹਾ, ਕੋਈ ਪਾਣੀ ਦੀ ਕਰ ਰਿਹਾ, ਕਿਉਂਕਿ ਜਿਉਂ-ਜਿਉਂ ਮਨੁੱਖੀ ਵਿਕਾਸ ਹੋਇਆ ਉਹਦੇ ਸਾਹਮਣੇ ਜਿਹੜੇ ਚੈਲੰਜ ਸਨ ਜੋ ਉਹਨੇ ਦੇਖਿਆ, ਉਸ ਨੂੰ ਹੀ ਉਹਨੇ ਉਸ ਤੋਂ ਉਹਦੀ ਵਰਸ਼ਿਪ ਕਰਨ ਦਾ ਮਤਲਬ ਸੀ ਕਿ ਉਹਦੇ ਡਰ 'ਚ ਰਹਿਣਾ। ਪਰ ਹੌਲੀ ਜਿਹੜਾ ਉਹ ਜਦੋਂ ਤੱਕ ਐਬਰਾਹਮੈਨਿਕ ਰਿਲੀਜਨਸ ਮਿਡਲ ਈਸਟ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਨੂੰ ਸੈਮੈਟਿਕ ਧਰਮ ਵੀ ਕਿਹਾ ਜਾਂਦਾ, ਉਹਨਾਂ ਨੇ ਇਹ ਮੰਨਣਾ ਸ਼ੁਰੂ ਕੀਤਾ ਕਿ ਵੀ ਭਾਵੇਂ ਇਹ ਵੀ ਕੁਦਰਤ ਦੇ ਅੱਡ-ਅੱਡ ਰੂਪ ਨੇ, ਕੁਦਰਤ ਦੀਆਂ ਤਾਕਤਾਂ ਨੇ, ਉਹ ਪਾਣੀ ਵੀ ਵੈਪਨ ਬਣ ਜਾਂਦਾ, ਅੱਗ ਵੀ ਹੁੰਦੀ ਹੈ, ਫਲੱਡ ਵੀ ਨੇ ਔਰ ਅਰਥਕੁਏਕ ਵੀ ਨੇ ਔਰ ਇਹ ਸਾਰੇ ਨੇ, ਲੇਕਿਨ ਇਸ ਸਾਰੇ ਕਾਇਨਾਤ ਨੂੰ, ਕਿਉਂਕਿ ਧਰਤੀ ਤੋਂ ਕਾਨਸੈਪਟ ਸ਼ੁਰੂ ਹੋਇਆ, ਫਿਰ ਸਮਝ ਆਈ ਵੀ ਨਹੀਂ ਇਹ ਤਾਂ ਬ੍ਰਹਿਮੰਡ ਹੈ, ਜਿਸ ਦੇ ਲਈ ਯੂਨੀਵਰਸ ਲਫ਼ਜ਼ ਕਿਹਾ ਜਾਂਦਾ ਹੈ, ਵੀ ਇਸ ਨੂੰ ਬਣਾਉਣ ਵਾਲਾ ਇੱਕ ਹੈ, ਔਰ ਇਸ ਚੋਂ ਹੀ ਫਿਰ ਉਹਦੇ ਨਾਂ ਕਿਤੇ ਗੋਡ ਹੈ, ਕਿਤੇ ਅੱਲਾ ਹੈ, ਕਿਤੇ ਯਹੋਵਾ ਹੈ, ਕਿਤੇ ਕੋਈ ਹੋਰ ਨਾਂ ਜਿਹੜਾ ਉਹ ਸਾਹਮਣੇ ਆਇਆ। ਲੇਕਿਨ ਇਵੇਂ ਜਿਹੜਾ ਇਸ ਦਾ ਵਿਕਾਸ ਵੀ ਹੁੰਦਾ, ਇਹ ਵੱਖਰੀ ਕਹਾਣੀ ਹੈ ਕਿ ਅੱਜ ਵੀ ਜਿਹੜੇ ਜੇ ਅਸੀਂ 8 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਧਰਤੀ ਦੇ ਉੱਤੇ ਨੇ, ਜਿਨ੍ਹਾਂ 'ਚ ਲਗਭਗ ਅੱਧੇ ਦੁਨੀਆ, ਸਭ ਤੋਂ ਵੱਡਾ ਕ੍ਰਿਸਚਨ ਮਜ਼ਹਬ ਹੈ ਜਿਸ ਦੇ ਵਿੱਚ 2 ਬਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਕ੍ਰਿਸਚਨ ਨੇ, ਇਸੇ ਤਰ੍ਹਾਂ
1.5 ਤੋਂ ਪੌਣੇ 2 ਬਿਲੀਅਨ ਦੇ ਕਰੀਬ ਇਸਲਾਮ 'ਚ ਯਕੀਨ ਕਰਨ ਵਾਲੇ ਨੇ। ਤੀਸਰਾ ਵੱਡਾ ਧਰਮ ਆਲਮੋਸਟ 800 ਮਿਲੀਅਨ ਹਿੰਦੂ ਨੇ। ਜੀ। ਫਿਰ ਬੁੱਧ ਧਰਮ ਹੈ, ਔਰ ਫਿਰ ਅਸੀਂ ਜਦੋਂ ਦੇਖਦੇ ਹਾਂ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਲਗਭਗ 30 ਤੋਂ 35 ਮਿਲੀਅਨ ਆਬਾਦੀ ਦੇ ਨਾਲ ਹੋਣ ਦੇ ਵਿੱਚ ਆਇਆ। ਜੀ। ਹੁਣ ਇਹਦੇ 'ਚ ਠੀਕ ਹੈ ਕਿ ਕੋਈ ਬਹੁਤ ਜਿਹੜਾ ਕਰਕਸ ਹੈ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਜਾਂ ਜਿਹੜੇ ਈਵਨ ਪੇਗਨ ਵੀ ਸੀ, ਮਤਲਬ ਤਾਂ ਇਹ ਸੀ ਕਿ ਇੱਕ ਉਸ ਮਾਹੌਲ ਦੇ ਵਿੱਚ ਜਿੱਥੇ ਕਿ ਇੱਕ ਬੇਸ਼ੱਕ ਇੱਕ ਖੌਫ ਵੀ ਸੀ ਕੁਦਰਤ ਦੀਆਂ ਤਾਕਤਾਂ ਦਾ, ਲੇਕਿਨ ਆਪਣੇ ਆਪ ਨੂੰ ਸਟਰੈਂਥਨ ਕਰਕੇ ਅੱਗੇ ਵਧਣਾ, ਆਪਣੇ ਅੰਦਰ ਜਿਹੜਾ ਸਵਾਲ ਸਦੀਆਂ ਤੋਂ, ਮਿਲੇਨੀਅਮਸ ਤੋਂ ਹਰ ਇਨਸਾਨ ਦੇ ਅੰਦਰ ਉਭਰਿਆ, ਜਦੋਂ ਉਸ ਦੇ ਵਿੱਚ ਚੇਤਨਾ ਆਈ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਜ਼ਿੰਦਗੀ ਦਾ ਮਨੋਰਥ ਕੀ ਹੈ, ਉਹਦੇ ਚੋਂ ਹੀ ਅੱਡ-ਅੱਡ ਸਕੂਲ ਆਫ ਥਾਟ ਵੀ ਨਿਕਲੇ, ਫਿਲਾਸਫੀ ਦੇ ਵੀ। ਔਰ ਈਵਨ ਜੇ ਅਸੀਂ ਭਾਰਤੀ ਦਰਸ਼ਨ ਦੀ ਗੱਲ ਵੀ ਕਰੀਏ, ਜੇ ਇਸ ਦੇ ਵਿੱਚ 4 ਵੇਦ, 6 ਸ਼ਾਸਤਰ ਔਰ ਬਾਕੀ ਸਿਮਰਤੀਆਂ, ਪੁਰਾਣ, ਇਹਨਾਂ ਸਾਰਿਆਂ ਦਾ ਜ਼ਿਕਰ ਹੈ। ਸੋ ਉਹਦੇ 'ਚ ਵੀ ਜੇ ਅਸੀਂ ਈਵਨ ਬੁੱਧ ਜਾਂ ਜੈਨ ਮਜ਼ਹਬ, ਮਹਾਵੀਰ ਜਾਂ ਗੌਤਮ ਬੁੱਧ ਦੀ ਗੱਲ ਕਰੀਏ, ਈਵਨ ਹਿੰਦੂ ਰਿਸ਼ੀਆਂ ਦੇ ਵਿੱਚ ਵੀ ਇੱਕ ਚਾਰਵਾਕ ਨਾਂ ਦਾ ਰਿਸ਼ੀ ਸੀ, ਜਿਹੜਾ ਰੱਬ ਦੀ ਸਿੱਧੀ ਜਿਹੜੀ ਹੈ ਪ੍ਰੈਜ਼ੈਂਸ ਜਾਂ ਹੋਂਦ ਜਾਂ ਐਗਜ਼ਿਸਟੈਂਸ ਯਕੀਨ ਨਹੀਂ ਸੀ ਰੱਖਦਾ। ਬੁੱਧ ਨੇ ਵੀ ਸਵਾਲੀਆ ਨਿਸ਼ਾਨ ਚੁੱਕਿਆ ਹੋਇਆ, ਲੌਜਿਕ ਦੇ ਉੱਤੇ ਗੱਲ ਖੜੀ ਕੀਤੀ ਹੈ। ਮਹਾਵੀਰ ਦਾ ਵੀ ਇਵੇਂ ਹੈ, ਹਾਲਾਂ ਉਹਨਾਂ ਦੇ ਆਪਣੇ ਜਿਹੜੇ ਕਾਨਸੈਪਟ ਨੇ ਨਿਰਵਾਣ ਦੇ ਜਾਂ ਦੂਸਰੇ ਢੰਗ ਦੇ ਨਾਲ। ਸੋ ਇਸ ਸਾਰੇ ਦੇ ਵਿੱਚ ਇਹ ਤਾਂ ਨਹੀਂ ਹੈ ਹਰ ਇੱਕ ਨੂੰ ਆਪੋ ਆਪਣੇ ਜਿਨ੍ਹਾਂ ਪਰਿਵਾਰਾਂ ਜਿਹੜੇ ਪੈਦਾ ਹੋਏ ਨੇ ਆਪਣੇ ਧਰਮ 'ਤੇ ਉਹ ਫਖਰ ਕਰਦੇ ਨੇ, ਮਜ਼ਹਬ 'ਤੇ ਕਰਦੇ ਨੇ, ਪਰ ਅਲਟੀਮੇਟ ਜਿਹੜੀ ਜੀਵਨ ਦਾ ਨਿਸ਼ਾਨਾ ਸੀ, ਔਰ ਇਹੀ ਕਾਰਨ ਹੈ ਕਿ ਇੱਕ ਕਿੰਨਾ ਲੰਬਾ ਅਰਸਾ ਤਾਂ ਆਪਸ ਦੇ ਵਿੱਚ ਇਸ ਕਿਸਮ ਦੀਆਂ ਡਿਬੇਟਸ ਹੀ ਰਹਿੰਦੀਆਂ ਨੇ ਜਾਂ ਰਹੀਆਂ ਨੇ ਕਿ ਜੀ ਕਿਹੜਾ ਉੱਪਰ ਹੈ, ਕਿਹਦੇ ਲਈ ਦਰਵਾਜ਼ੇ ਜੰਨਤ ਦੇ ਖੁੱਲ੍ਹਣੇ ਨੇ, ਕਿਹਦੇ ਲਈ ਬੰਦ ਹੋਣੇ ਨੇ, ਕੌਣ ਫੋਲੋ ਕਿਹਨੂੰ ਕਰੇ, ਕੀ ਹੈ। ਪਰ ਸਿੱਖ ਫਲਸਫਾ ਜਿਹੜੇ ਕੁਦਰਤੀ ਨਿਯਮਤਾਂ ਨੂੰ ਮੰਨਣ ਦਾ ਵੀ ਜਿਹੜਾ ਉਹ ਉਸ ਨੂੰ ਜਸਟੀਫਾਈ ਕੀਤਾ, ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ, ਵਿੱਚੇ ਹੋਵੇ ਮੁਕਤ, ਜਿਨ੍ਹਾਂ ਨੇ ਉਸ ਰੱਬ ਨੂੰ ਇਸ ਕੁਦਰਤ ਦੇ ਵਿੱਚ ਵੀ ਜਿਹੜੀ ਸਾਡੀ ਧਰਤੀ ਦੇ ਉੱਤੇ ਖੂਬਸੂਰਤੀ ਹੈ, ਸੂਰਜ, ਚੰਦਰਮਾ, ਵਧਦੇ ਮੌਸਮ, ਵੈਜੀਟੇਸ਼ਨ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਬਲਿਹਾਰ ਸੈਕਰੀਫਾਈਸ ਅਨਟੂ ਯੂ, ਕਿ ਤੂੰ ਕੁਦਰਤ ਦੇ ਵਿੱਚ ਵਸਦਾ, ਕਿਉਂਕਿ ਕੁਦਰਤ ਵੀ ਕਾਦਰ ਦੀ ਬਣਾਈ ਹੋਈ ਹੈ ਔਰ ਉਸ ਦੇ ਵਿੱਚ ਵੀ ਤੁਸੀਂ ਉਹਦੀ ਹੋਂਦ ਨੂੰ ਦੇਖਦੇ ਹੋ। ਫਿਰ ਜਦੋਂ ਏਕ ਪਿਤਾ ਏਕਸ ਕੇ ਹਮ ਬਾਰਕ ਸਾਰੀ ਲੋਕਾਈ ਔਰ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕੇ ਸਾਰੀ ਮਨੁੱਖੀ ਰੇਸ ਜਿਹੜੀ ਹੈ ਇਹ ਸਾਰੀਆਂ ਹੀ ਉਹਨਾਂ ਭੇਦ ਭਾਵ ਨੂੰ, ਊਚ ਨੀਚ, ਜ਼ਾਤ ਸਿਸਟਮ, ਕਾਲਾ ਗੋਰਾ ਚਿੱਟਾ, ਮੁਲਕ, ਹੱਦਾਂ, ਉਹਨਾਂ ਸਾਰਿਆਂ ਨੂੰ ਤੋੜ ਕੇ ਜਿਹੜਾ ਇੱਕ ਪਾਸੇ ਲਿਆਉਣ ਦੀ ਗੱਲ ਸੀ, ਜਿਹੜੀ ਸੱਚਾ ਇਨਸਾਨ, ਸੱਚ ਦੀ ਢੂੰਡ, ਔਰ ਗੁਰੂ ਨਾਨਕ ਪਾਤਸ਼ਾਹ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜੀਵਨ ਦਾ ਇਹ ਰਸਤਾ ਦਿੱਤਾ। ਹੁਣ ਬੇਸ਼ੱਕ ਬਹੁਤ ਵਾਰ ਜਦੋਂ ਖਾਲਸਾ ਸਾਜਨਾ ਦਿਵਸ ਦਾ ਜ਼ਿਕਰ ਹੁੰਦਾ ਹੈ ਤੇ ਐਸਾ ਕੁਝ ਨਹੀਂ ਹੈ ਕਿ ਜਿਹੜਾ ਐਗਜ਼ਿਸਟਿੰਗ ਸੀ ਉਹਦੇ ਤੋਂ ਕੋਈ ਵੱਖਰੀ ਗੱਲ ਕੀਤੀ। ਮੈਂ ਸਮਝਦਾ ਵੀ ਇਹ ਇਵੇਂ ਹੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਜਿਵੇਂ 10 ਪਾਤਸ਼ਾਹੀਆਂ ਤੱਕ ਲਗਭਗ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1699 'ਚ ਲਗਭਗ 230 ਵਰੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਖਾਲਸਾ ਪੰਥ ਪ੍ਰਗਟ ਹੁੰਦਾ ਹੈ ਕੇਸਗੜ੍ਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਇਹ ਇਨਫੈਕਟ ਉਸ ਫਲਸਫੇ ਦਾ ਮੁਕੰਮਲ ਹੋਣਾ ਹੈ। ਆਈਡੀਆਜ਼ ਪਹਿਲਾਂ ਹੀ ਸਨ, ਆਈਡੀਆ ਤਾਂ ਪਹਿਲੇ ਦਿਨ ਤੋਂ ਹੀ ਮੁਕੰਮਲ ਸੀ, ਪਰ ਜਿਵੇਂ ਤੁਸੀਂ ਕਿਸੇ ਨੇਸ਼ਨ ਬਿਲਡਿੰਗ ਦੇ ਵਿੱਚ ਉਹਦੇ ਅੱਡ-ਅੱਡ ਬਲਾਕ ਨੇ, ਉਹਨਾਂ ਦੀ ਜਿਹੜੀ ਹੈ ਸਿਧਾਂਤ ਲਏ ਕੀਤੇ ਨੇ, ਉਹਨਾਂ ਦੀ ਤਹਿਜ਼ੀਬ ਹੈ, ਉਹਨਾਂ ਦੀ ਲੈਂਗੁਏਜ ਹੈ, ਉਹਨਾਂ ਨੂੰ ਸੈਕਰੇਡ ਪਵਿੱਤਰ ਜਿਹੜਾ ਗ੍ਰੰਥ ਦੇਣਾ ਹੈ, ਉਹਨਾਂ ਨੂੰ ਜਿਹੜਾ ਹੈ ਉਹ ਪੋਲੀਟੀਕਲ ਸੋਵਰਨਟੀ ਵਾਲਾ ਹੈ, ਪਹਿਲਾਂ ਤਖਤ ਦੇ ਰਸਤੇ 'ਤੇ ਤੋਰਨਾ ਹੈ। ਮੀਰੀ ਪੀਰੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਫਿਰ 5 ਕਕਾਰੀ ਰੂਪ ਦੇ ਵਿੱਚ ਜਿਹੜਾ ਮੁਕੰਮਲ ਇਨਸਾਨ ਜਿਹੜਾ ਉਸ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਆਪਣਾ ਰੂਪ ਕਹਿ ਕੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ,
खालसा मेरो प्राण को प्राण, खालसा मेरो मैं खालसे का ओत पोत सागर बुंदेरो। वो मुकम्मल और उस जड़ा एक करिश्मा इसलिए कि हज़ारां सालों तो जात पात दा कोड ऋग्वेद दे नाल 3500 साल पहला उसकी शुरुआत हुंदी है। किवें इंसानां दे एक वड्डे हिस्से नूं जिस दे विच जिन्हां नूं शूदर किया गया, आलमोस्ट अद्धी आबादी जिहड़ी औरतां दी हुंदी है उन्हां नूं भी शूदर दे बराबर रखिया गया, मुढ़ले हक्कां तो विरवा किया गया। हुण गुरु नानक पातशाह ने ये नीचा अंदर नीच जात नीची हूँ अत नीच कह के ये दस दिता सी कि भाई सिक्खी च उहदी थां नहीं है। सो क्यों मंदा आखिए जित जम्मे राजान दे नाल औरत का स्टैटस की है वो निर्धारित कर दिता सी। ते जदों 10वें पातशाह पंज ककारी रूप दे विच मुकम्मल उन्हां पंज जिहड़े तेग दी धार दे उत्ते जिन्हां दी परख हुई और जिन्हां नूं गुरु साहब ने खुद लफज प्यारा दिता बिलोव्ड वन, और उन्हां नूं ये कह कि हुण तुसीं गुरु का खालसा हो, नोमेनक्लेचर बदल देना, कौर शहजादियाँ प्रिंसैसेस, सिंह लॉयन जिहड़े बिल्कुल सॉवरन जिहड़े बिल्कुल किसी दी जिहड़े दुबैल रहण वाले नहीं ने। यही कारण है जे असीं तखत दे लई देसी जबान दा लफज कहना होए तो असीं सिंघासन कहंदे हैं, सिंह दा आसन। हुण सिंह महज एक लॉयन या फीयरलैस दा ही सूचक नहीं, सिंह सॉवरन है और जिथे सिंह बैठदा है वो सिंह आसन है। और यही सानू तख्तो ताज दे वारस भी बनांदा है कि जह जह में हम पातशाही सतगुर देई, हन्ने हन्ने लाए जह जह बह जमीन मल तह तह तख्त बनाए। कि जिथे सिंह बैठा है उहदा सिंघासन सजिया होया है, वो अकाल पुरख दे खौफ दे विच रहिंदे आ, अपने फैसले लैंदा, कला कला सिंह भी सॉवरन है। और ये जिहड़ी स्पिरिट खालसे दे अंदर बेशक जिवें मैं कहा भी बाकी धर्मां दे अंदर भी ट्रीट तां उही चल रहे, जिन्होंने गुरु साहब ने फिर याद दहानी ये भी करवाई कि बेद कतेब कहो मत झूठे, झूठा जो ना बिचारे। हुण कतेब ये चारों ही ज़ोरेब ओल्ड टेस्टामेंट जिन्हों बाइबल पुरानी कहंदे ने और न्यू टेस्टामेंट बाइबल जिहड़ा और कुरान मजीद, चार मजहब जिहड़े ने अब्राहमैनिक ये सैमेटिक ने और इन्हां चारां दियां धर्म पुस्तकां नूं टुगैदर कतेब कहंदे ने। और जिहड़ा ईस्ट दे विच है उन्हां दी लर्निंग नूं वेद कहंदे ने। सो गुरु साहब ने यह भी याद दहानी करवाई कि वेद कतेब कहो मत झूठे, फिर बेदा में नाम उत्तम सो सुनै ना ही फिरै ज्यों बेताले। कि जिहड़ा उस दा क्रक्स सी, उस विचली ट्रूथ सी, उस नूं पासे कर दिता है। और यही भाई गुरदास जी ने याद दहानी करवाई सी कि सच किनारे रह गया, खै मरदे बामण मौलाने सिरों ना मिटे आवण जाने। कि जिहड़ी कैजुअलिटी है वो ट्रूथ बन गया। और इन्हां बहसां दे विच जिहड़े लोग पै होए ने, हुण उस थॉट नूं 10वें पातशाह ने जदों खालसा रूप दे विच फाइनल स्टैंप लाई और फिर उन्हां तो ही आपे गुर चेला बने और ये फरमाया कि खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। और जिहड़े उन्हां दे आदेश ने खालसा साजना दे नाल कि अज तो तुहाडी कुल नास, कर्म नास, किरत नास, वरण नास, भरम नास, तुसी खालसा। सो ये समझना बड़ा जरूरी है कि जे उस आनंदपुर साहब की पवित्र धरती तो 13,000 मील के लगभग दूर वाशिंगटन DC कैपिटल हिल के उत्ते 9वां फ्रीडम मार्च खालसा साजना दिवस नूं समर्पित निकलदा है। तो इस दी अहमियत की है क्योंकि गल महज क्राउड का नहीं है। क्राउड्स का ਲੱਖਾਂ ਲੋਕ ਥੀਏਟਰਾਂ ਦੇ ਵਿੱਚ ਵੀ ਪਹੁੰਚ ਜਾਂਦੇ ਨੇ, ਮੈਚ ਦੇਖਣ ਵੀ ਪਹੁੰਚ ਜਾਂਦੇ ਨੇ, ਹੋਰ ਥਾਵਾਂ ਦੇ ਉੱਤੇ ਵੀ ਬੜੀਆਂ ਭੀੜਾਂ ਹੁੰਦੀਆਂ ਨੇ। ਸਰਕਸ ਰੱਖੋ, ਕਈ ਸਾਲ ਸਰਕਸ ਚੱਲਦੀ ਰਹਿੰਦੇ ਸੀ, ਲੋਕ ਬਾਂਦਰ ਦਾ ਨਾਚ ਦੇਖਣ ਆ ਜਾਂਦੇ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਖਾਲਸਾ ਸਾਜਨਾ ਦੇ ਨਾਲ ਉਹ ਚੈਲੰਜ ਸ਼ੁਰੂ ਹੋ ਜਾਂਦਾ ਹੈ ਜਿਹੜਾ ਰਾਜ ਸ਼ਕਤੀ जिस आवाज़ नूं, सच की आवाज़ नूं बंद करवाना चाहते हैं। और इन्हां लगभग 350 साल के पीरीयड या 327 साल के पीरीयड साउथ एशिया दियां 4 पावरफुल पातशाहियां दे नाल खालसा टकराया।
ਕੱਲੀ ਆਪਣੀ ਐਗਜ਼ਿਸਟੈਂਸ ਦੀ ਲੜਾਈ ਨਹੀਂ ਲੜੀ, ਦੂਸਰਿਆਂ ਦੇ ਹੱਕਾਂ ਦੀ ਵੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ ਸੀ, ਭਾਵੇਂ ਖਾਲਸਾ ਸਾਜਨਾ ਤੋਂ ਪਹਿਲਾਂ ਲੇਕਿਨ ਗੱਲ ਇਹ ਹੈ ਕਿ ਇਹਨਾਂ 3 ਸਦੀਆਂ 4 ਪਾਤਸ਼ਾਹੀਆਂ, ਮੁਗਲ ਐਮਪਾਇਰ, ਔਰ ਉਹ ਮੁਗਲ ਐਮਪਾਇਰ ਜਦੋਂ ਮੁਗਲ ਰਾਜ ਰਿਹਾ, ਦੁਨੀਆ ਦੀ ਕੁੱਲ ਟ੍ਰੇਡ ਦਾ 22% ਮੁਗਲ ਇੰਡੀਆ ਦੇ ਕੋਲ ਸੀ। ਅੱਜ ਨੂੰ ਇੰਡੀਆ ਨੂੰ ਬੜੀ ਸੁਪਰ ਪਾਵਰ ਤੇ ਇਹ ਉਹ ਬਣਾਇਆ ਹੋਇਆ, ਉਹਦਾ 2% ਤੋਂ ਘੱਟ ਵਰਲਡ ਟ੍ਰੇਡ ਹੈ। ਇੰਨੀ ਪਾਵਰਫੁਲ ਐਂਟੀਟੀ। ਔਰ ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਕਿੰਨਾ ਕੁ ਹੈ, ਔਰ ਕਿੰਨੇ 10ਵੇਂ ਪਾਤਸ਼ਾਹ ਨੇ ਫਾਈਨਲ ਜਿਹੜੀ ਜੰਗ ਲੜੀ 9 ਮਹੀਨੇ ਦਾ ਘੇਰਾ, 5000 ਤੋਂ ਜ਼ਿਆਦਾ ਸਿੰਘ ਨਾਲ ਨਹੀਂ ਸਨ। ਲੇਕਿਨ ਗੱਲ ਅਲਟੀਮੇਟਲੀ ਜਦੋਂ ਅਸੀਂ ਆਈਡੀਓਲੋਜੀ ਦਾ ਇੱਕ ਬੇਸ ਦੇਖਦੇ ਹਾਂ ਜਿਸ ਦੇ ਉੱਤੇ ਇੱਕ ਵਿਚਾਰਧਾਰਾ ਖੜੀ ਹੁੰਦੀ ਹੈ, ਮੁਗਲਿਆ ਰਾਜ ਦੀ ਸਫ ਵਲੇਟੀ, ਦਰਾ ਖੈਬਰ ਪਾਰ ਦੇ ਹਜ਼ਾਰਾਂ ਸਾਲਾਂ ਤੋਂ ਉਹੀ ਰਸਤਾ ਜਿਹੜਾ ਵੀ ਆਇਆ ਆ ਕੇ ਲੁੱਟ ਖਸੁੱਟ ਕੇ ਚਲਾ ਗਿਆ, ਦਰਾ ਖੈਬਰ ਤੱਕ ਜਾ ਕੇ ਉਸ ਦਰਵਾਜ਼ੇ ਨੂੰ ਬੰਦ ਕੀਤਾ। ਔਰ ਉਹਨਾਂ ਦਾ ਕੋਈ ਛੋਟਾ ਚੈਲੰਜ ਨਹੀਂ ਸੀ, ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ। ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ, ਜਿਹੜੀ ਉਸ ਵੇਲੇ ਦੀ ਜਿਹੜੀ ਤਤਪਰ ਜੰਗੀ ਰੁਝਾਨ ਵਾਲੀ ਸਿੱਖ ਕੌਮ ਸੀ, ਉਹਦਾ ਅੱਧ ਸੀ। ਹਾਫ ਦਾ ਕਮਿਊਨਿਟੀ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ। ਉਹ ਤੁਸੀਂ ਅੰਦਾਜ਼ਾ ਲਾਓ ਕਿਸ ਲੈਵਲ ਦਾ ਮਨੋਬਲ ਰਹਿੰਦਾ ਹੋਏਗਾ ਜਦੋਂ ਇਸ ਕਿਸਮ ਦੇ ਘੱਲੂਘਾਰੇ ਜਾਂ ਮੈਸੈਕਰ ਜਾਂ ਜੈਨੋਸਾਈਡ ਵਾਪਰਦੇ ਨੇ। ਲੇਕਿਨ ਖਾਲਸਾ ਨੇ ਉਸ ਨੂੰ ਵੀ ਕਬੂਲ ਕੀਤਾ ਔਰ ਆਪਣੇ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਫਰੰਗੀ, ਬੇਸ਼ੱਕ ਧੋਖੇ ਨਾਲ ਉਹਨਾਂ ਨੇ ਸਿੱਖ ਰਾਜ ਲਿਆ, 98 ਸਾਲ ਰਹੇ। ਤੁਸੀਂ ਅੰਗਰੇਜ਼ਾਂ ਦੇ ਖਿਲਾਫ ਕੁਰਬਾਨੀਆਂ ਦੀ ਹਿਸਟਰੀ ਕੱਢ ਕੇ ਦੇਖ ਲਓ, ਤੇ ਜਿਨ੍ਹਾਂ ਨੂੰ ਲੈਸ ਦੈਨ 2% ਕਹਿੰਦੇ ਨੇ, ਉਹਨਾਂ ਦੀਆਂ ਕੁਰਬਾਨੀਆਂ ਦੇਖ ਲਓ ਔਰ ਕਿਸ ਲੈਵਲ ਦਾ ਚੈਲੰਜ। ਔਰ 47 ਤੋਂ ਬਾਅਦ ਅੱਜ ਵੀ ਇਹਨਾਂ ਨੇ ਪਿਛਲੇ 4 ਦਹਾਈਆਂ 'ਚ ਕਿਵੇਂ ਜਿਹੜਾ ਸਿੱਖ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਅੰਦਾਜ਼ੇ ਮੁਤਾਬਕ 1.5 ਲੱਖ ਤੋਂ ਜ਼ਿਆਦਾ ਜਿਹੜੇ ਨੌਜਵਾਨ ਸਿੰਘ ਸਿੰਘਣੀਆਂ ਨੇ ਉਹ ਸ਼ਹੀਦ ਕੀਤੇ ਨੇ। ਔਰ ਵਿਲ ਤੋੜਨ ਦੇ ਲਈ ਇੰਡੀਅਨ ਹਕੂਮਤ, ਅਸੀਂ ਜ਼ਿਕਰ ਕਰਾਂਗੇ ਵੀ ਕਿਸ ਲੈਵਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਉਹ ਗਏ। ਹਾਲਾਂ ਇੰਟਰਵੈਂਸ਼ਨ ਤਾਂ ਉਹਨਾਂ ਦੀ ਪਹਿਲਾਂ ਸੀ, ਏਅਰ ਇੰਡੀਆ ਜਹਾਜ਼ ਦਾ ਜ਼ਿਕਰ ਹੁਣ ਤਾਂ ਜੌਨ ਕ੍ਰਿਓਕਰ ਜਿਹੜਾ CIA ਦਾ ਸਾਬਕਾ ਰਿਹਾ, ਉਹਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਇਨਕਸ਼ਾਫ ਕਰ ਦਿੱਤਾ ਕਿ ਭਾਈ ਇਹਨਾਂ ਨੇ ਹੀ ਬਲੋ ਅਪ ਕੀਤਾ ਸੀ ਕਨਿਸ਼ਕਾ। ਇਸ ਸਭ ਦੇ ਮਕਸਦ ਕੀ ਸੀ ਕਿ ਡਾਇਸਪੋਰਾ ਦੇ ਵਿੱਚ ਜਿਹੜਾ ਸਿੱਖੀ ਦਾ ਅਕਸ ਹੈ ਉਹਨੂੰ ਬਦਨਾਮ ਕਰੋ। ਡਾਇਸਪੋਰਾ ਸਿੱਖ ਜੇ ਖਾਲਿਸਤਾਨ ਮੰਗਦੇ ਨੇ ਜਾਂ ਖਾਲਿਸਤਾਨ ਦੀ ਹਮਾਇਤ ਨੇ, ਇਹਨਾਂ ਨੂੰ ਦਹਿਸ਼ਤਗਰਦ ਬਣਾਓ। ਔਰ ਇਸ ਸਭ ਚੈਲੰਜਸ ਦੇ ਚੱਲਦਿਆਂ ਜਿਵੇਂ ਡਾਇਸਪੋਰਾ ਸਿੱਖਾਂ ਨੇ ਇਸ ਮੂਵਮੈਂਟ ਨੂੰ ਅੱਜ ਜਦੋਂ ਦੁਨੀਆ ਦੇ ਵਿੱਚ ਐਕਟਿਵ ਹੋਮਲੈਂਡ ਦੀਆਂ ਮੂਵਮੈਂਟਸ ਦਾ ਜੇ ਜ਼ਿਕਰ ਕਰਨਾ ਹੋਏ, ਜੇ ਤੁਸੀਂ 5 ਜਾਂ 6 ਵੀ ਉਹਨਾਂ ਨੂੰ ਗਿਣੋ, ਜ਼ਾਹਰ ਹੈ ਇਸ ਵੇਲੇ ਫਲਸਤੀਨ ਦਾ ਇਸ਼ੂ ਜਿਹੜਾ ਹਾਈਲਾਈਟ ਹੈ, ਕਸ਼ਮੀਰ ਦਾ ਇਸ਼ੂ ਹੈ, ਔਰ ਸਕਾਟਲੈਂਡ ਜਾਂ ਦੂਸਰੇ ਜਿਹੜੇ ਇਸ਼ੂ ਆਏ ਜਾਂ ਈਵਨ ਕੁਰਦਿਸਤਾਨ ਦਾ ਉਹ ਵੀ ਜ਼ਿਕਰ 'ਚ ਹੁੰਦਾ। ਲੇਕਿਨ ਜਿੰਨੇ ਘੱਟ ਰਿਸੋਰਸਿਸ, ਛੋਟੀ ਆਬਾਦੀ ਔਰ ਜਿੰਨਾ ਵੱਡਾ ਇੰਡੀਆ ਦਾ ਸਟੇਚਰ, ਜਿਸ ਲੈਵਲ ਦੇ ਉੱਤੇ ਉਹਨਾਂ ਨੇ ਜਿਹੜਾ ਸਿੱਖਾਂ ਦੇ ਖਿਲਾਫ ਇਹ ਜੰਗ ਵਿੱਢੀ ਹੋਈ ਹੈ, ਇਹਦੇ ਬਾਵਜੂਦ ਜਿਹੜੀ ਸਿੱਖਾਂ ਦੀ ਸਟਰੈਂਥ ਹੈ, ਖਾਸ ਤੌਰ ਤੇ ਜਿਵੇਂ 5 ਮਿਲੀਅਨ ਦੇ ਲਗਭਗ ਸਿੱਖ ਡਾਇਸਪੋਰਾ 'ਚ ਨੇ। ਔਰ ਇਹ ਵਿਸਾਖੀ ਦਾ ਸਮੁੱਚਾ ਮਹੀਨਾ, ਕਿਉਂਕਿ ਵੱਡੀਆਂ ਪੈਰੇਡਸ, ਇਹ ਸ਼ੁਰੂਆਤ ਸੀ ਅਪ੍ਰੈਲ ਦੇ ਪਹਿਲੇ ਹਫਤੇ 'ਚ ਫਰੀडम ਮਾਰਚ ਦੇ ਥੱਲੇ। ਨਿਊਯਾਰਕ ਸ਼ਹਿਰ 'ਚ ਅਪ੍ਰੈਲ ਦਾ ਅਖੀਰਲਾ ਵੀਕਐਂਡ ਜਿਹੜਾ ਹੈ ਉਹ 70-80 ਹਜ਼ਾਰ ਸਿੱਖ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਮਾਰਚ ਕਰਦੇ ਨੇ। ਆਉਣ ਵਾਲਾ ਜਿਹੜੇ 2 ਵੀਕ ਹੋਣੇ ਨੇ, ਸਰੀ ਦੇ ਵਿੱਚ 6 ਲੱਖ ਤੋਂ ਜ਼ਿਆਦਾ ਸਿੱਖਾਂ ਦਾ ਇਕੱਠ, ਸਟਾਕਟਨ ਦੇ ਵਿੱਚ ਹਜ਼ਾਰਾਂ ਦਾ ਇਕੱਠ, ਔਰ ਫਿਰ ਜਿਹੜਾ ਥਾਂ ਤੇ ਮਈ ਦੇ ਮਹੀਨੇ ਤੱਕ ਸਾਰੀਆਂ ਪੈਰੇਡਸ, UK ਔਰ ਆਸਟ੍ਰੇਲੀਆ, ਨਿਊਜ਼ੀਲੈਂਡ, ਹਰ ਥਾਂ। ਹੁਣ ਇਹ ਇੱਕ ਇੰਨੀ ਵੱਡੀ ਸਟਰੈਂਥ ਹੈ ਜਿੱਥੇ ਤੁਸੀਂ ਆਪਣੀ ਕਮਿਟਮੈਂਟ, ਕਿਉਂਕਿ ਜੇ ਖਾਲਸੇ 'ਚੋਂ ਫਰੀडम ਦੀ ਗੱਲ ਕੱਢ ਲਓ, ਫਿਰ ਬਾਕੀ ਵੀ ਮਜ਼ਹਬਾਂ ਦੇ ਮੰਨਣ ਵਾਲੇ ਭਲੇ ਲੋਕ, ਸਭ ਦੀ ਸੇਵਾ, ਹਿਊਮੈਨਿਟੇਰੀਅਨਿਜ਼ਮ, ਦੂਜੇ ਤੀਜੇ। ਇਹੀ ਕਾਰਨ ਹੈ ਕਿ ਸਾਡੇ ਪਹਿਲੇ ਇਤਿਹਾਸਕਾਰ ਭਾਈ ਰਤਨ ਸਿੰਘ ਭੰਗੂ ਨੇ ਜਦੋਂ ਡਿਫਾਈਨ ਕੀਤਾ ਖਾਲਸੇ ਦੇ ਕਨਸੈਪਟ ਨੂੰ, ਤਾਂ ਉਹਨਾਂ ਨੇ ਕਿਹਾ ਖਾਲਸਾ ਬਾਦਸ਼ਾਹ ਜਾਂ ਬਾਗੀ। ਪਹਿਲਾਂ ਬਾਦਸ਼ਾਹ ਸੋਵਰਨ ਹੈ, ਕਿਉਂਕਿ ਹਮ ਪਾਤਸ਼ਾਹੀ ਸਤਿਗੁਰ ਦੇ, ਤੇ ਜੇ ਸਾਡੀ ਸੋਵਰਨਿਟੀ ਕੋਈ ਖੋਹਣ ਦਾ ਯਤਨ ਕਰਦਾ ਹੈ ਜਾਂ ਖੋਈ ਗਈ ਹੈ, ਫਿਰ ਅਸੀਂ ਉਸ ਸੋਵਰਨਿਟੀ ਨੂੰ
ਬਾਦਸ਼ਾਹਤ ਨੂੰ ਵਾਪਸ ਹਾਸਲ ਕਰਨ ਦੇ ਲਈ ਜਿਹੜਾ ਹੈ ਉਹ ਜਦੋਜਹਿਦ ਕਰਦੇ ਹਾਂ, ਜਿਹੜੀ ਕਿ ਅਸੀਂ ਕਰ ਰਹੇ ਹਾਂ। ਇਹ ਵਰ੍ਹਾ ਜਿਹੜਾ 2026 ਦਾ ਹੈ, ਇਹ ਖਾਲਿਸਤਾਨ ਐਲਾਨ ਦਿਵਸ ਜਿਹੜਾ 29 ਅਪ੍ਰੈਲ 1986 ਨੂੰ ਕੀਤਾ ਗਿਆ, ਉਹਦੀ 40ਵੀਂ ਵਰ੍ਹੇਗੰਢ ਵੀ ਹੈ। ਔਰ ਇਹਨਾਂ ਸਾਰਿਆਂ ਨੂੰ ਹੀ ਸਮਰਪਿਤ ਜਿਹੜਾ ਫਰੀडम ਮਾਰਚ ਸੀ, 9ਵਾਂ ਫਰੀडम ਮਾਰਚ ਸੀ। ਲਗਾਤਾਰ ਸਿਰਫ 1 ਸਾਲ ਜਦੋਂ ਕਿ ਕੋਵਿਡ ਚੱਲ ਰਿਹਾ ਸੀ ਉਦੋਂ ਇਹ ਨਹੀਂ ਹੋਇਆ। ਉਸ ਦੇ ਵਿੱਚ ਪਾਰਟਿਸਿਪੇਸ਼ਨ ਹਰ ਸਾਲ ਵੱਧ ਰਹੀ ਹੈ। ਜ਼ਾਹਰ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਸਿੱਖ ਆਬਾਦੀ ਨਹੀਂ ਹੈ ਜਿਵੇਂ ਈਸਟ ਕੋਸਟ, ਲੇਕਿਨ ਇਸ ਫਰੀडम ਮਾਰਚ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਿਪਰੈਜ਼ੈਂਟੇਟਿਵ ਆਲਮੋਸਟ ਆਲ ਓਵਰ ਹੀ ਆਉਂਦੇ ਨੇ। ਡਾਕਟਰ ਪ੍ਰਿਤਪਾਲ ਸਿੰਘ ਕੈਲੀਫੋਰਨੀਆ ਤੋਂ ਆਏ, ਨਨਕਾਣਾ ਸਾਹਿਬ ਤੋਂ ਮਹਿੰਦਰਪਾਲ ਸਿੰਘ ਸਾਬਕਾ ਉਹਨਾਂ ਦੇ MPA ਰਹੇ ਨੇ, ਉਹ ਆਏ। ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ, ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਇਹ ਸਾਡੇ ਸਾਰੇ ਪਰਿਵਾਰ ਦੇ ਮੈਂਬਰ। ਲੇਕਿਨ ਇਸ ਰਿਪਰੈਜ਼ੈਂਟੇਸ਼ਨ 'ਚ ਔਰ ਈਸਟ ਕੋਸਟ ਤੋਂ ਲਗਭਗ 20 ਤੋਂ ਜ਼ਿਆਦਾ ਬੱਸਾਂ ਅੱਡ-ਅੱਡ ਸਟੇਟਾਂ ਤੋਂ ਸਿੱਖ ਸੰਗਤਾਂ। ਹਾਲਾਂਕਿ ਉਸ ਦਿਨ ਜਿਹੜਾ ਇਹ ਸੈਚਰਡੇ ਕਾਫੀ ਗਰਮ ਦਿਨ ਵੀ ਸੀ, ਟੈਂਪਰੇਚਰ 80 ਤੋਂ 90 ਤੱਕ ਪਹੁੰਚਿਆ। ਲੇਕਿਨ ਜਿਸ ਉਤਸ਼ਾਹ ਦੇ ਨਾਲ ਔਰ ਜਿਉਂ-ਜਿਉਂ ਹਰ ਸਾਲ ਹੁਣ ਇਹਨਾਂ 9 ਸਾਲਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਹੋਈ ਹੈ। ਮੈਨੇਜਮੈਂਟ ਦੇ ਪੱਖ ਤੋਂ ਵੀ ਵੱਡੇ ਟੈਂਟ ਦੇ ਥੱਲੇ ਦੀਵਾਨ ਸਜਿਆ, ਢਾਡੀ, ਕਵੀਸ਼ਰ ਔਰ ਕੀਰਤਨ ਔਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ। ਔਰ ਇਹ ਠੀਕ ਹੈ ਕਿ ਵੀ ਕਈ ਕੁਝ ਪਾਬੰਦੀਆਂ ਵੀ ਹੁੰਦੀਆਂ ਨੇ ਜਿਹਦੇ ਥੱਲੇ ਪਹਿਲੀਆਂ ਮਾਰਚਿਸ ਦੇ ਵਿੱਚ ਫਲੋਟ ਲਿਜਾਣ ਦੀ ਆਗਿਆ ਸੀ। ਫਿਰ ਜਦੋਂ ਕੈਪੀਟਲ ਹਿੱਲ ਰਾਈਟਿੰਗ ਹੋਈ ਬਹੁਤ ਸਾਰੀਆਂ ਪਾਬੰਦੀਆਂ ਆਇਦ ਹੋ ਗਈਆਂ। ਹੁਣ ਵੀ ਇਹ ਜਿਹੜਾ ਸਾਨੂੰ ਪਰਮਿਟ ਵੀ ਮਿਲਦਾ ਹੈ ਉਹ ਫਸਟ ਅਮੈਂਡਮੈਂਟ ਰਾਈਟ ਦੇ ਥੱਲੇ ਹੈ ਔਰ ਪੂਰੀ ਕੋਆਪਰੇਸ਼ਨ ਹੁੰਦੀ ਹੈ। ਔਰ ਇਹ ਕਿਉਂਕਿ ਆਲਮੋਸਟ 6 ਘੰਟੇ ਇਸ ਪ੍ਰੋਗਰਾਮ ਨੂੰ ਸਾਡੀ TV 84 ਦੀ ਟੈਕਨੀਕਲ ਟੀਮ ਨੇ ਮਿਹਨਤ ਕਰਕੇ ਬਹੁਤ ਲਾਈਵ ਚਲਾਇਆ। ਮੈਂ ਉਸ ਦੇ ਉੱਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜਾ ਕੇ ਵੈਬਸਾਈਟ ਤੇ ਦੇਖ ਸਕਦੇ ਨੇ, ਮੁਖਤਾਰਾ ਵਾਲੇ ਤੇ ਵੀ। ਔਰ ਜਿਹੜੇ ਇੰਡੀਆ 'ਚ ਜਿੱਥੇ ਸਾਨੂੰ ਸਾਡਾ ਮੇਨ ਚੈਨਲ ਬਲੌਕ ਹੈ ਉੱਥੇ ਜਿਹੜਾ ਉਹਦੇ ਅੱਡ-ਅੱਡ ਅੱਜ ਕੁਝ ਸਪੀਚਸ ਉਸ ਦੀਆਂ ਪਾ ਦਿੱਤੀਆਂ ਜਾਣਗੀਆਂ TV 84 USA ਦੇ ਥੱਲੇ ਵੀ, ਉਹ ਉਸ ਨੂੰ ਦੇਖ ਸਕਦੇ ਨੇ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜਾ ਮੈਸੇਜ ਸੀ ਜਦੋਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨ ਜ਼ਿੰਦਾਬਾਦ ਦੀ ਐਕੋ ਸਾਰੀ ਫਿਜ਼ਾ ਦੇ ਵਿੱਚ ਸੀ, ਕਿਉਂਕਿ ਇਹਦਾ ਨਾਂ ਆਪਣੇ ਇਹ ਠੀਕ ਹੈ ਕਿ ਜੇ ਇੱਥੇ ਇਹਦਾ ਨਾਂ ਇਹ ਤੁਸੀਂ ਫਰੀडम ਮਾਰਚ ਲਫ਼ਜ਼ ਕੱਢ ਦਿਓ ਤਾਂ ਗੈਦਰਿੰਗ ਸ਼ਾਇਦ ਕਈ ਗੁਣਾ ਜ਼ਿਆਦਾ ਵਧਾਈ ਜਾ ਸਕਦੀ ਹੈ, ਜਿਨ੍ਹਾਂ ਨੂੰ ਬਹੁਤ ਸਾਰਿਆਂ ਨੂੰ ਫਰੀडम ਤੋਂ ਹੀ ਡਰ, ਲਫ਼ਜ਼ ਤੋਂ ਵੀ ਘਬਰਾਹਟ ਹੁੰਦੀ, ਆਪਣੇ 'ਚ ਵੀ ਅਜੇ ਨੇ। ਲੇਕਿਨ ਇਹ ਵਾਸ਼ਿੰਗਟਨ DC ਦੇ ਇਸ ਮਾਰਚ ਦੀ ਆਪਣੀ ਅਹਿਮੀਅਤ ਹੈ। ਬਹੁਤ ਸਾਰੀਆਂ ਥਾਵਾਂ ਤੇ ਉਹ ਪ੍ਰਗਟਾਵਾ ਹੈ ਜਿੱਥੇ ਵੀ ਨਗਰ ਕੀਰਤਨ ਹੋਣਗੇ ਖਾਲਿਸਤਾਨ ਦੇ, ਫਲੋਟ ਵੀ ਹੁੰਦੇ ਨੇ, ਸ਼ਹੀਦਾਂ ਦੀਆਂ ਤਸਵੀਰਾਂ ਵੀ ਹੁੰਦੀਆਂ ਨੇ। ਸੋ ਇਸ ਨੂੰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਥੱਲੇ ਜਿਹੜਾ ਇਸ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ। ਲੋਕਲ ਜਿਹੜੀ ਸੰਗਤ ਹੈ ਖਾਸ ਤੌਰ ਤੇ, ਕਿਉਂਕਿ ਸਿੰਘ ਸਭਾ ਗੁਰਦੁਆਰਾ ਹੱਬ ਬਣਦਾ ਉਹਦਾ, ਬਾਕੀ ਸਾਰੇ ਗੁਰਦੁਆਰੇ ਵੀ ਕੋਆਪਰੇਟ ਕਰਦੇ ਨੇ। ਸੋ ਜਿਵੇਂ ਲੰਗਰ ਦਾ ਸੁਚੱਜਾ ਪ੍ਰਬੰਧ ਹੁੰਦਾ ਹੈ, ਰਾਦਰ ਓਵਰ ਹੁੰਦਾ ਹੈ, ਉਦੋਂ ਮੁੜ ਕੇ ਚੁਕਾਉਣ ਵਾਲਾ ਕੰਮ ਹੁੰਦਾ ਹੈ ਹਰ ਇੱਕ ਨੂੰ। ਔਰ ਬਾਕੀ ਵੀ ਜਿਹੜੀਆਂ ਜਿਸ ਅੰਦਾਜ਼ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਕੌਮੀ ਦਰਦ ਹੈ, ਕੌਮੀ ਪਿਆਰ ਹੈ। ਔਰ ਅਸੀਂ ਇਹੀ ਜਿਹੜਾ ਉਹ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਇਹ ਸਾਡਾ ਇਹ ਠੀਕ ਹੈ ਕਿ ਅਜੇ ਬਹੁਤ ਕੁਝ ਸਾਨੂੰ ਬੈਟਰ ਕਰਨ ਦੀ ਲੋੜ ਹੈ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਕੰਸਿਸਟੈਂਸੀ ਔਰ ਕੰਟੀਨਿਊਟੀ ਹੈ। ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਸਟਰਗਲ ਜਿਹੜੀ ਹੈ ਉਹ ਜਿਉਂਦੀ ਹੈ। ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਥਾਂ ਥਾਂ ਤੇ ਅਸੀਂ ਦੇਖਦੇ ਹਾਂ। ਸੋ ਵਾਸ਼ਿੰਗਟਨ ਦੀ ਇੱਕ ਆਪਣੀ ਅਹਿਮੀਅਤ ਹੈ। ਕੈਪੀਟਲ ਹਿੱਲ ਦਾ ਇਹ ਫਰੀडम ਮਾਰਚ ਸਫਲਤਾ ਸਹਿਤ ਬਿਨਾਂ ਕੋਈ ਜਿਹੜੀ ਹੈ ਉਹ ਅਗਲੀ ਇਨਸੀਡੈਂਟ, ਕਿਉਂਕਿ ਜਦੋਂ ਵੈਦਰ ਔਰ ਕਈ ਚੀਜ਼ਾਂ ਰਲੀਆਂ ਹੁੰਦੀਆਂ ਨੇ, ਦੁਸ਼ਮਣ ਜਿਹੜਾ ਹਰ ਥਾਂ ਜਿਸ ਲੈਵਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ, ਔਰ ਪੂਰਾ ਇੱਕ ਪ੍ਰੋਟੈਕਟਿਵ ਅੰਬ੍ਰੈਲਾ ਸੀ ਪੁਲਿਸ ਦਾ ਵੀ ਔਰ ਫੁੱਲ ਕੋਆਪਰੇਸ਼ਨ ਸੀ ਸਿਸਟਮ ਦੀ। ਇਹਦੇ ਬਾਵਜੂਦ ਕਿ ਇਹ ਵੀਕਐਂਡ ਈਸਟਰ ਵੀਕਐਂਡ ਵੀ ਸੀ ਔਰ ਜਿਹੜਾ ਚੈਰੀ ਬਲੌਸਮ ਨੂੰ ਲੈ ਕੇ ਵੀ ਲੋਕ, ਔਰ ਜਿਵੇਂ ਲੋਕ ਪਾਸਰ ਬਾਈ ਨੇ ਜਿਹੜਾ ਉਹਨਾਂ ਦਾ ਇੰਟਰਸਟ ਹੁੰਦਾ ਹੈ। ਔਰ ਚੰਗੀ ਗੱਲ ਹੈ ਵੀ ਜਿਹੜੇ ਆਰਗੇਨਾਈਜ਼ਰਸ ਕਮੇਟੀਜ਼ ਨੇ ਈਸਟ ਕੋਸਟ ਔਰ ਦੂਸਰੇ, ਉਹਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਲਾਇਰ ਜਿਹਦੇ ਤੇ ਸਿੱਖ ਧਰਮ ਬਾਰੇ ਜਾਣਕਾਰੀ ਪਲੱਸ
ਸਾਡੀ ਸਟਰਗਲ ਕੀ ਹੈ, ਅਸੀਂ ਕਿਉਂ ਖਾਲਿਸਤਾਨ ਵੱਲ ਜਿਹੜਾ ਹੈ ਉਹ ਵਧੇ, ਇਹ ਸਾਰੀ ਜਾਣਕਾਰੀ ਵੀ ਜਿਹੜੀ ਹੈ ਪ੍ਰੋਵਾਈਡ ਕੀਤੀ ਗਈ। ਔਰ ਬਹੁਤ ਸਾਰੀ ਮਿਹਨਤ ਦੇ ਨਾਲ ਜਿਹੜਾ ਉਹ ਮਹਾਰਾਜ ਸਾਹਿਬ ਦੀ ਸਵਾਰੀ ਨੂੰ ਸਜਾਇਆ ਜਾਂ, ਕਿਉਂਕਿ ਵਹੀਕਲ ਅਲਾਉਡ ਨਹੀਂ ਹੈ, ਲੇਕਿਨ ਇਹ ਵੀ ਪੁਰਾਣੇ ਵੇਲੇ ਨੂੰ ਯਾਦ ਕਰਵਾਉਂਦਾ ਜਿਹਨਾਂ ਜ਼ਮਾਨਿਆਂ ਦੇ ਵਿੱਚ ਟਰਾਲੀਆਂ ਦੇ ਉੱਤੇ ਜਾਂ ਦੂਜੇ ਭਰ ਕੇ ਕੰਮ ਨਹੀਂ ਸੀ। ਇੱਕ ਸ਼ਰਧਾ ਦਾ, ਇੱਕ ਪਿਆਰ ਦਾ, ਇੱਕ ਸੇਵਾ ਦਾ ਤੁਸੀਂ ਆਨੰਦ ਵੀ ਜਿਹੜਾ ਮਾਣਦੇ ਹੋ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਔਰ ਆਰਗੇਨਾਈਜ਼ਰ ਨੂੰ ਖਾਸ ਤੌਰ ਤੇ ਮੁਬਾਰਕਬਾਦ ਦੇਣਾ ਚਾਹੁੰਦੇ ਕਿ ਇਹ ਠੀਕ ਹੈ ਵੀ ਹਰ ਵਾਰ ਤੋਂ ਬਾਅਦ ਸਿਰ ਜੋੜ ਕੇ ਸਭ ਨੂੰ ਬਹਿਣਾ ਚਾਹੀਦਾ ਆਰਗੇਨਾਈਜ਼ਰਸ ਨੂੰ ਕਿ ਕਿੱਥੇ ਕਿੱਥੇ ਸਾਡੀਆਂ ਕੁਝ ਕਮੀਆਂ ਨੇ, ਕਿਹੜੀਆਂ ਸਾਡੀਆਂ ਸਟਰੈਂਥਸ ਨੇ, ਕਿਹੜੀਆਂ ਵੀਕਨੈਸਿਸ ਨੇ, ਕਿਹਨਾਂ ਨੂੰ ਅਸੀਂ ਜਿਹੜਾ ਅੱਗੇ ਨਾਲੋਂ ਬਿਹਤਰ ਕਰ ਸਕਦੇ ਹਾਂ। ਮਕਸਦ ਇਹ ਹੋਣਾ ਚਾਹੀਦਾ ਕਿ ਮੈਸੇਜ ਆਊਟਸਾਈਡਰਸ ਨੂੰ ਜਾਏ। ਜਿਹੜੇ ਆਏ ਨੇ ਉਹ ਤਾਂ ਪਹਿਲਾਂ ਹੀ ਖਾਲਿਸਤਾਨ ਨਾਲ ਕਮਿਟਡ ਨੇ, ਜਿਹੜੇ ਨਾਲ ਤੁਰ ਰਹੇ ਨੇ ਉਹ ਵੀ ਨੇ। ਸੋ ਗੱਲ ਇਹ ਹੈ ਕਿ ਵੀ ਇਸ ਨੂੰ ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਅਨਫੋਰਚੂਨੇਟਲੀ ਜਿਹੜੇ ਸਾਡੇ ਕਈ ਸਮਾਗਮ ਨੇ ਉਹ ਮੇਲਿਆਂ 'ਚ ਕਨਵਰਟ ਹੋ ਗਏ ਨੇ, ਉਹ ਮੈਸੇਜ ਨਹੀਂ ਕਨਵੇ ਹੁੰਦਾ। ਸੋ ਇਹ ਐਕਸਕਲੂਸਿਵ ਕੈਪੀਟਲ ਹਿੱਲ ਮਾਰਚ ਜਿਹੜਾ ਹੈ ਇਹ ਦੂਸਰਿਆਂ ਨੂੰ ਦੱਸਣ ਲਈ ਵੀ ਹੈ ਕਿ ਭਾਈ ਅਸੀਂ ਆਪਣੀ ਆਜ਼ਾਦੀ ਦੀ ਸਟਰਗਲ ਕਰ ਰਹੇ ਹਾਂ ਔਰ ਉਹਦੇ 'ਚ ਅਸੀਂ ਤੁਹਾਡੀ ਮਦਦ ਵੀ ਚਾਹੁੰਦੇ ਹਾਂ। ਇਹੀ ਹੈ ਕਿ ਜੇ US ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਹੈ ਜਾਂ ਦੂਸਰੇ ਨੇ, ਜਾਂ ਇਸ ਸਮਾਗਮ 'ਚ ਵੀ ਜਿਵੇਂ ਜਿਹੜੇ ਨਾਰਵਿਚ ਕਨੈਟੀਕਟ ਦੇ ਮੇਅਰ ਸਵਰਨਜੀਤ ਸਿੰਘ ਜਿਹੜੇ ਬਣੇ ਨੇ ਉਹ ਆਪਣੇ ਨਾਲ ਉਹ ਕੌਂਸਲਮੈਨ ਜਿਹੜੇ ਅਫਰੀਕਨ ਅਮਰੀਕਨ ਹੈ ਉਹਨੂੰ ਲੈ ਕੇ ਆਏ। ਪਰ ਇਨ ਫਿਊਚਰ ਇਹ ਹੋਣਾ ਚਾਹੀਦਾ ਹੈ ਕਿ ਵੀ ਸਾਡੇ ਕੋਲ ਅਸੀਂ ਉਸ ਸਟੇਜ ਨੂੰ ਇਸ ਢੰਗ ਨਾਲ ਹੈਂਡਲ ਕਰੀਏ ਜਿਹਦੇ 'ਚ ਇੱਕ ਤਾਂ ਲੈਂਗੁਏਜ ਇੰਗਲਿਸ਼ ਦੇ ਵਿੱਚ ਜਿਹੜੀਆਂ ਪ੍ਰੈਜੈਂਟੇਸ਼ਨਸ ਹੋਣ, ਪਲੱਸ ਜਿਹੜੇ ਸਾਡੇ ਵਿਦਨ ਕਾਂਗਰਸ ਔਰ ਵਿਦਨ ਪੋਲੀਟੀਕਲ ਸਟਰਕਚਰ ਦੇ ਸਪੋਰਟਰਸ ਨੇ, ਕਾਂਗਰਸਮੈਨ ਜਾਂ ਸੈਨੇਟਰ, ਉਹਨਾਂ ਦੀ ਪਾਰਟਿਸਿਪੇਸ਼ਨ ਵੀ ਹੋਏ ਕਿ ਉਹ ਆ ਕੇ ਐਡਰੈਸ ਕਰਨ। ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਵੱਡੇ ਬਜਟ ਦੀਆਂ ਕੁਝ ਚੀਜ਼ਾਂ ਨੇ, ਫਿਰ ਵੀ ਇਹ ਇੱਕ ਕਾਮਯਾਬੀ ਦੇ ਨਾਲ ਇਹ 9ਵਾਂ ਫਰੀडम ਮਾਰਚ ਨੇਪਰੇ ਚੜ੍ਹਿਆ। ਅਸੀਂ ਸਮੂਹ ਆਰਗੇਨਾਈਜ਼ਰਸ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ।
ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਕ੍ਰਾਈਸਿਸ ਹੁਣ ਹੋਰ ਵੀ ਤਲਖ ਅਤੇ ਖਤਰਨਾਕ ਤੌਰ ਵਿੱਚ ਸ਼ਾਮਲ ਹੋ ਰਿਹਾ ਹੈ। ਈਸਟਰ ਵੀਕਐਂਡ ਮੌਕੇ ਪ੍ਰੈਜ਼ੀਡੈਂਟ ਟਰੰਪ ਨੇ ਈਰਾਨ ਨੂੰ ਧਮਕੀ ਦਿੰਦਿਆਂ ਗਾਲੀ ਗਲੋਚ ਵਾਲੀ ਜ਼ੁਬਾਨ ਇਸਤੇਮਾਲ ਕੀਤੀ ਹੈ, ਜਦੋਂ ਕਿ ਈਰਾਨ ਵੱਲੋਂ ਵੀ ਉਸੇ ਹੀ ਅੰਦਾਜ਼ ਵਿੱਚ ਮੋੜਵਾਂ ਜਵਾਬ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 28 ਫਰਵਰੀ ਨੂੰ ਅਮਰੀਕਾ ਔਰ ਇਜ਼ਰਾਈਲ ਵੱਲੋਂ ਈਰਾਨ ਦੇ ਉੱਤੇ ਕੀਤਾ ਗਿਆ ਹਮਲਾ, ਜਿਸ 'ਚ ਉਹਨਾਂ ਦੇ ਧਾਰਮਿਕ ਔਰ ਸਿਆਸੀ ਪੇਸ਼ਵਾ ਖਮੀਨਾਈ ਸਮੇਤ ਉਹਨਾਂ ਦੇ 40 ਤੋਂ ਜ਼ਿਆਦਾ ਜਿਹੜੇ ਟੌਪ ਰੈਂਕਿੰਗ ਲੋਕ ਸੀ, ਉਹਨਾਂ ਦੀ ਜਿਹੜੀ ਹੈ ਉਹ ਗਾਰਡ ਵੀ, ਰੈਵੋਲੂਸ਼ਨਰੀ ਵੀ, ਇੰਟੈਲੀਜੈਂਸ ਵੀ, ਉਹਨਾਂ ਦੇ ਕੁਝ ਨਿਊਕਲੀਅਰ ਦੇ ਲੋਕ ਵੀ, ਉਹ ਇੱਕੋ ਹੀ ਸਟ੍ਰਾਈਕ ਦੇ ਵਿੱਚ ਵਾਈਪ ਆਊਟ ਕਰ ਦਿੱਤੇ ਗਏ। ਔਰ ਜਿਹੜੀਆਂ ਐਕਸਪੈਕਟੇਸ਼ਨ ਸਨ ਉਹਨਾਂ ਮੁਤਾਬਕ ਤਾਂ ਇਹ ਵਾਰ ਨਹੀਂ ਜਾ ਰਹੀ। ਇਹ ਗੱਲ ਮੈਂ ਨਹੀਂ ਕਹਿੰਦਾ, ਜਿਹੜੇ ਅਮਰੀਕਾ ਦੇ ਸਾਬਕਾ ਅਧਿਕਾਰੀ ਦੂਸਰੇ ਤੀਸਰੇ ਨੇ, ਕਿਉਂਕਿ ਜਿਸ ਕਿਸਮ ਦਾ ਇਜ਼ਰਾਈਲ ਨੇ ਜੋ ਇੱਕ ਖੋਖਲਾਪਨ ਵਾਲਾ ਜੋ ਉਹਨਾਂ ਨੇ ਆਪਣਾ ਏਜੰਡਾ ਫੀਡ ਕੀਤਾ, ਪ੍ਰੈਜ਼ੀਡੈਂਟ ਟਰੰਪ ਉਸ ਟਰੈਪ 'ਚ ਫਸੇ। ਔਰ ਨਤੀਜਾ ਇਹ ਹੈ ਵੀ ਅੱਜ ਅਸੀਂ ਜਦੋਂ 6 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ, 5 ਹਫ਼ਤੇ ਹੋ ਚੁੱਕੇ ਨੇ ਔਰ ਗੱਲ ਨਾ ਕੋਈ ਰਜੀਮ ਚੇਂਜ ਹੋਇਆ, ਕਿਉਂਕਿ ਉਹਨਾਂ ਦੀ ਭਾਵੇਂ ਸੈਕੰਡ ਰੇਟ ਥਰਡ ਰੇਟ ਹੁਣ ਵੀ ਵੀਕਐਂਡ ਦੇ ਉੱਤੇ ਸਟ੍ਰਾਈਕ 'ਚ ਵੀ ਉਹਨਾਂ ਦਾ ਰੈਵੋਲੂਸ਼ਨਰੀ ਗਾਰਡ ਦੀ ਇੰਟੈਲੀਜੈਂਸ ਦਾ ਹੈੱਡ ਮਾਰਿਆ ਗਿਆ। ਲੇਕਿਨ ਉਹਨਾਂ ਨੇ ਪਤਾ ਨਹੀਂ ਕਿਸ ਕਿਸਮ ਦਾ ਜਿਹੜਾ ਆਪਣਾ ਸਟਰਕਚਰ ਬਣਾਇਆ ਹੋਇਆ ਕਿ ਵੀ ਕੋਈ ਵੀ ਯੀਲਡਿੰਗ ਲਾਈਨ ਨਜ਼ਰ ਨਹੀਂ ਆਉਂਦੀ। ਹਾਲਾਂਕਿ ਵੀਕਐਂਡ ਦੇ ਉੱਤੇ ਜਿਹੜਾ ਇੱਕ ਮਿਸ਼ਨ ਜਿਸ ਨੂੰ ਅਮਰੀਕਾ ਵੱਲੋਂ ਵੀ ਬਤੌਰੇ ਸਕਸੈਸ ਪ੍ਰੈਜ਼ੈਂਟ ਕੀਤਾ ਜਾ ਰਿਹਾ, ਲੇਕਿਨ ਜਿਹੜੇ ਈਰਾਨ ਵੱਲੋਂ ਉਹਨਾਂ ਦੀ ਆਪਣੀ ਇੱਕ ਵਰਜਨ ਹੈ, ਲੇਕਿਨ ਜਿਹੜੇ ਕੁਝ ਇੰਡੀਪੈਂਡੈਂਟ ਲੋਕ ਵੀ ਨੇ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਕੋਈ ਸੀਰੀਅਸ ਮਿਸ਼ਨ ਦੇ ਉੱਤੇ ਇੰਨੀ ਵੱਡੀ ਜਿਹੜੀ ਹੈ ਅਮਰੀਕਾ ਦੀ ਏਅਰ ਫੋਰਸ ਦੇ ਔਰ ਨੇਵਲ ਔਰ ਦੂਸਰੇ ਤੀਸਰੇ ਲੋਕ ਸੀ, ਆਪਰੇਸ਼ਨ ਕੀ ਸੀ ਉਹ ਕੀ ਨਹੀਂ ਸੀ, ਲੇਕਿਨ ਇਹਦੇ 'ਚ ਇਨ ਦਾ ਐਂਡ ਇਹ ਹੋਇਆ ਕਿ ਇੱਕ ਲੈਫਟੀਨੈਂਟ ਕਰਨਲ ਰੈਂਕ ਦਾ ਹਾਇਰ ਜਿਹੜਾ ਪਾਇਲਟਿੰਗ ਕਰ ਰਿਹਾ ਸੀ ਜਹਾਜ਼ ਵੀ ਤਬਾਹ ਹੋਇਆ। ਉਹ ਜਿਹੜਾ ਉਹਨੇ ਕਿਉਂਕਿ ਉਹਦੇ 'ਚੋਂ ਕੁਰਸੀ ਨਿਕਲਦੀ ਹੈ ਜਹਾਜ਼ 'ਚੋਂ ਜਦੋਂ ਕੋਈ ਹਾਦਸਾਗ੍ਰਸਤ ਹੁੰਦਾ, ਸੋ ਉਹਨੂੰ ਲੱਭਣ ਦਾ ਭਾਲ ਸੀ। ਅਮਰੀਕਾ ਨੂੰ ਇਹ ਫੀਅਰ ਸੀ ਕਿ ਵੀ ਇਸ ਲੈਵਲ ਦਾ ਆਫਿਸਰ ਜਿਹੜਾ ਉਹ ਜੇ ਉਹਨਾਂ ਦੇ ਹੱਥ ਲੱਗ ਗਿਆ ਈਰਾਨ ਦੇ ਤਾਂ ਉਹਨੂੰ ਹੌਸਟੇਜ ਲੈ ਕੇ ਤੇ ਉਹ ਰੋਜ਼ ਟੀਵੀ ਤੇ ਬਿਠਾ ਕੇ ਅਮਰੀਕਾ ਦਾ ਜਲੂਸ ਕੱਢਿਆ ਕਰਨਗੇ। ਸੋ ਇਹ ਅਮਰੀਕਾ ਦੀ ਸਕਸੈਸ ਹੈ ਕਿ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਆਪਰੇਸ਼ਨ ਕੀਤਾ, ਉਸ 'ਚ ਉਹਨਾਂ ਨੇ ਉਸ ਪਾਇਲਟ ਨੂੰ ਜਿਹੜਾ ਜ਼ਖਮੀ ਹਾਲਤ ਸੀ ਜਾਂ ਕਿਵੇਂ ਸੀ ਉਸ ਨੂੰ ਉਹਨਾਂ ਨੇ ਰੈਸਕਿਊ ਕੀਤਾ। ਔਰ ਇਸ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਲੇਟੈਸਟ ਕੀਤੀ, ਉਹਨਾਂ ਨੇ ਕਿਹਾ ਕਿ ਵੀ ਇਹ ਸਾਡੀ ਵੱਡੀ ਕਾਮਯਾਬੀ ਹੈ। ਅਸੀਂ ਇਹ ਇਵੇਂ ਹੀ ਸੀ ਉਸ ਪਾਇਲਟ ਨੂੰ ਉਹਨਾਂ ਦੇ ਏਰੀਆ ਦੇ ਵਿੱਚ ਈਰਾਨ ਦੇ ਜਿਹੜਾ ਉਸ ਪ੍ਰੋਵਿੰਸ ਜਾ ਕੇ ਲੱਭਣਾ ਜਿਵੇਂ ਤੂੜੀ ਦੇ ਵਿੱਚੋਂ ਤੁਸੀਂ ਸੂਈ ਲੱਭ ਰਹੇ ਹੋ। ਔਰ ਇਸ ਦੇ ਨਾਲ ਨਾਲ ਅਸੀਂ ਇਹ ਦੇਖਦੇ ਹਾਂ ਕਿ ਵੀ ਕਿਉਂਕਿ ਜੋ ਡਿਜ਼ਾਇਰਡ ਸਕਸੈਸ ਦੀ ਚਾਹਨਾ ਹੁੰਦੀ ਹੈ, ਜਿਹੜੀ ਜਦੋਂ ਤੁਸੀਂ ਐਗਰੈਸਰ ਹੁੰਦੇ ਹੋ ਤੁਹਾਨੂੰ ਪਤਾ ਹੁੰਦਾ ਹੈ ਵੀ ਤੁਸੀਂ ਉਹਨੂੰ ਵਾਈਂਡ ਅਪ ਕਰਨਾ ਕਿੰਨੀ ਦੇਰ 'ਚ ਕਰਨਾ। ਪ੍ਰੈਜ਼ੀਡੈਂਟ ਟਰੰਪ ਇਹਨੂੰ ਲੌਂਗ ਜਿਹੜਾ ਲੌਂਗ ਜੰਗ ਨਹੀਂ ਸੀ ਬਣਾਉਣਾ ਚਾਹੁੰਦੇ, ਪਰ ਬਣਦੀ ਚਲੀ ਜਾ ਰਹੀ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਆਪਣੀ ਕਾਫੀ ਫਰਸਟ੍ਰੇਸ਼ਨ ਜਿਹੜਾ ਈਸਟਰ ਵੀਕਐਂਡ ਸੀ ਇਸ ਮੌਕੇ ਮੈਸੇਜ ਦਿੱਤਾ ਜਾਂਦਾ ਈਸਟਰ ਦਾ, ਪਰ ਇਸ ਵਾਰ ਜਿਹੜੇ ਥੋੜ੍ਹੇ ਬਹੁਤ ਇੱਕ ਲਾਈਨ ਤੋਂ ਪਾਸੇ ਵੀ ਗੱਲ ਜਾ ਰਹੀ ਹੈ। ਬਹੁਤ ਸਾਰੀ ਜਿਹੜੀ ਇਹਨਾਂ ਦੀ ਰਿਲੀਜੀਅਸ ਕਲਰਜੀ ਹੈ, ਕ੍ਰਿਸਚਨ ਕਲਰਜੀ, ਉਹ ਬੜੀ ਤੇਜ਼ੀ ਨਾਲ ਇਨਵੋਲਵ ਹੋ ਰਹੀ ਹੈ। ਔਰ ਇਹ ਜਦੋਂ ਕੋਈ ਚੀਜ਼ ਫੈਕਟਸ ਦੀ ਥਾਂ 'ਤੇ ਜਾਂ ਮੁਲਕ ਦੇ ਇੰਟਰਸਟ ਦੀ ਥਾਂ 'ਤੇ ਤੁਹਾਨੂੰ ਕੋਈ ਜਿਵੇਂ ਹੁਣ ਮੋਦੀ ਹੈ, ਜਦੋਂ ਜਿਉਂ-ਜਿਉਂ ਮੋਦੀ ਨੂੰ ਕਿਵੇਂ ਉਹਨਾਂ ਨੇ ਅਵਤਾਰ ਬਣਾਉਣਾ ਸ਼ੁਰੂ ਕੀਤਾ, ਉਹ ਫਿਰ ਇੱਕ ਸਟੇਜ 'ਤੇ ਉਹਦੀ ਮਾਂ ਮਰੀ ਤੋਂ ਬਾਅਦ ਇਹ ਕਹਿਣ ਲੱਗ ਗਿਆ ਵੀ ਮੈਨੂੰ ਇਹ ਲੱਗਦਾ ਕਿ ਵੀ ਮੈਂ ਬਾਇਓਲੋਜੀਕਲੀ ਮੇਰਾ ਜਨਮ ਨਹੀਂ ਹੋਇਆ ਕਿ ਵੀ ਮੈਂ ਤਾਂ ਕੋਈ ਖਾਸ ਮਿਸ਼ਨ ਦੇ ਉੱਤੇ ਆਇਆ। ਹੁਣ ਜਿਹੜੇ ਲੋਕ ਇਜ਼ਰਾਈਲ ਦੇ ਏਜੰਡੇ ਨੂੰ ਵਿਦਨ ਵੀ ਬਾਈਬਲ ਬੈਲਟ ਵੀ ਪੁਸ਼ ਕਰਦੇ ਨੇ,
ਉਹਨਾਂ ਨੇ ਵੀ ਜਿਸ ਕਿਸਮ ਦਾ ਈਸਟਰ ਦੇ ਉੱਤੇ ਵੀ ਉਸ ਤੋਂ ਪਹਿਲਾਂ ਵੀ ਜਿਹੜਾ ਔਰ ਖਾਸ ਤੌਰ ਤੇ ਸੈਕਟਰੀ ਆਫ ਡਿਫੈਂਸ ਦੀ ਜਿਹੜੀ ਪ੍ਰੇਅਰ ਦੇ ਨਾਂ ਥੱਲੇ ਜਾਂ ਦੂਸਰੇ, ਉਹ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਉਸੇ ਹੀ ਡਿਵਾਈਨ ਮਿਸ਼ਨ ਜਾਂ ਜਿਵੇਂ ਜੀਸਸ ਨੇ ਖਾਸ ਤੌਰ ਤੇ ਕੋਈ ਮਿਸ਼ਨ ਦਿੱਤਾ, ਇਸ ਕਿਸਮ ਦਾ ਜਿਹੜਾ ਉਹ ਫੀਡ ਕਰ ਰਹੇ ਨੇ। ਨੈਤਨਯਾਹੂ ਵੀ ਉਹ ਆਪਣਾ ਉਹਨਾਂ ਨੂੰ ਓਲਡ ਟੈਸਟਾਮੈਂਟ ਨੂੰ ਕੋਟ ਕਰਦੇ ਆ, ਉਹ ਵੀ ਉਹ ਅਵਤਾਰ ਬਣਿਆ ਹੋਇਆ ਕਿ ਵੀ ਜਿਵੇਂ ਉਹਨੇ ਇਰਾਨੀਆਂ ਨੂੰ ਔਰ ਫਲਸਤੀਨੀਆਂ ਨੂੰ ਟੋਟਲ ਡਿਸਟਰਕਸ਼ਨ ਜਿਹਦੇ 'ਚ ਕਿਉਂਕਿ ਇਹਦੇ 'ਚੋਂ ਨਫ਼ਰਤ ਤੋਂ ਜਦੋਂ ਤੁਹਾਡੇ ਅੱਖਾਂ ਅੱਗੇ ਖੋਪੇ ਲਾ ਦਿੱਤੇ ਜਾਂਦੇ ਨੇ, ਫਿਰ ਤੁਸੀਂ ਠੀਕ ਔਰ ਗਲਤ ਦੇ ਵਿੱਚ ਡਿਸਰਨ ਨਹੀਂ ਕਰਦੇ। ਜਦੋਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਬਈ ਤੁਹਾਨੂੰ ਜਿਹੜਾ ਉਹ ਕੋਈ ਖਾਸ ਮਿਸ਼ਨ ਦੇ ਲਈ ਚੁਣਿਆ ਰੱਬ ਨੇ। ਸੋ ਇਹ ਅਨਫੋਰਚੂਨੇਟਲੀ ਇਹ ਠੀਕ ਹੈ ਵੀ ਮੁਲਕੀ ਇੰਟਰਸਟ ਆਪਣੇ ਥਾਂ, ਪਰ ਇਹ ਐਲੀਮੈਂਟ ਦੋਨੋਂ ਥਾਵਾਂ ਦੇ ਉੱਤੇ ਜਿਹੜਾ ਉਹ ਕਾਫੀ ਕੰਮ ਕਰ ਰਿਹਾ। ਔਰ ਇਹੀ ਕਾਰਨ ਸੀ ਕਿ ਵੀ ਇਸ ਜਿਹੜਾ ਈਸਟਰ ਵੀਕਐਂਡ ਦੇ ਉੱਤੇ ਜਿੱਥੇ ਬਹੁਤ ਸਾਰਿਆਂ ਨੇ ਪ੍ਰੇਅਰ ਔਰ ਦੂਜੀ ਵੀ ਕੀਤੀ, ਲੇਕਿਨ ਇਹ ਇਸ ਈਰਾਨ ਕ੍ਰਾਈਸਿਸ ਵਾਲਾ ਹਿੱਸਾ ਵੀ ਇੱਕ ਡਿਫਰੈਂਟ ਇੰਟਰਪ੍ਰੀਟੇਸ਼ਨ 'ਚ ਆਇਆ। ਔਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਇਸ ਮੌਕੇ 'ਤੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਜਿਹੜਾ ਕਾਮੈਂਟ ਕੀਤਾ ਗਿਆ, ਉਹਨੂੰ ਈਵਨ ਵਿਦ ਇਨ ਅਮਰੀਕਾ ਵੀ ਖਾਸ ਕਰਕੇ ਗਾਲੀ ਗਲੋਚ ਵਾਲੀ ਉਹ ਅਸੀਂ ਜ਼ੁਬਾਨ ਇਸਤੇਮਾਲ ਨਹੀਂ ਕਰ ਸਕਦੇ। ਕੀ ਉਹਨਾਂ ਨੇ ਕਿਹਾ, ਮਕਸਦ ਤਾਂ ਉਹਨਾਂ ਦਾ ਈਰਾਨ ਦੇ ਖਿਲਾਫ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਵੀ, ਗੁੱਸਾ ਵੀ ਔਰ ਆਲਾ ਦੁਆਲਾ ਜਿਸ ਕਿਸਮ ਦਾ ਬਣਿਆ ਹੋਇਆ ਉਹਦੇ 'ਚ, ਕਿਉਂਕਿ ਇਹ ਸਾਰੇ ਪੀਰੀਅਡ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਅਸੀਂ ਦੇਖਦੇ ਹਾਂ ਕਿ ਕਾਊਂਟਰ ਟੈਰਰਿਜ਼ਮ ਦਾ ਹੈਡ ਰਿਜ਼ਾਈਨ ਕਰਦਾ ਹੈ। 2-3 ਦਿਨ ਪਹਿਲਾਂ ਹੀ ਟੌਪ 4 ਜਨਰਲ ਜਿਹਨਾਂ 'ਚ 4 ਸਟਾਰ ਜਨਰਲ ਹੈ ਉਹ ਛੱਡ ਕੇ ਜਾਂਦੇ ਨੇ ਜਾਂ ਉਹਨਾਂ ਨੂੰ ਫਾਇਰ ਕੀਤਾ ਜਾਂਦਾ ਹੈ। ਹੋਰ ਕਿੰਨੀਆਂ ਅੰਦਰੂਨੀ ਚੇਂਜਸ ਕੀ ਚੱਲ ਰਹੀਆਂ ਨੇ। ਸੋ ਅਦਰਵਾਈਜ਼ ਕਦੇ ਵੀ ਜਿਵੇਂ ਉਹ ਪੁਰਾਤਨ ਵੀ ਅਖਾਣ ਸੀ ਕਿ ਵੀ ਤੁਸੀਂ ਮਿਡ ਸਟਰੀਮ ਘੋੜਾ ਨਹੀਂ ਬਦਲਦੇ, ਦਰਿਆ ਦੇ ਵਿਚਾਲੇ ਆ ਕੇ ਨਹੀਂ ਬਦਲਦੇ। ਸੋ ਜੇ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਜਾਂ ਠੀਕ ਚੱਲ ਰਿਹਾ ਹੋਏ ਤਾਂ ਫੌਜੀ ਜਨਰਲ ਜਿਹੜੀ ਹੈ ਉਹ ਬਦਲਣ ਦੀ ਲੋੜ ਨਹੀਂ ਪੈਂਦੀ। ਪਰ ਕੁਛ ਨਾ ਕੁਛ ਐਸਾ ਹੈ ਔਰ ਇਸੇ ਲਈ ਜਿਹੜੀਆਂ ਦੋਨੋਂ ਸਾਈਡ ਤੋਂ ਹੁਣ ਈਰਾਨ ਦੇ ਅੰਦਰ ਕੀ ਚੱਲ ਰਿਹਾ ਹੈ, ਹੋ ਨਹੀਂ ਸਕਦਾ ਵੀ ਜਿਸ ਲੈਵਲ ਦੀ ਤਬਾਹੀ ਉਹਨਾਂ ਦੀ ਹੋ ਰਹੀ ਹੈ ਉਹਦੇ 'ਚ ਅੰਦਰੋਂ ਨਾ ਹੁੰਦਾ ਹੋਏ ਕਿ ਭਾਈ ਇਹਨੂੰ ਮੁਕਾਓ ਗੱਲ ਨੂੰ, ਇਹਨੂੰ ਸੀਜ਼ ਫਾਇਰ ਕਰੋ ਜਾਂ ਦੂਸਰਾ ਕੁਛ ਕਰੋ। ਸੋ ਦੋਨੋਂ ਪਾਸਿਓਂ ਜਿਹੜੀ ਵਰਜਨ ਹੈ ਉਹ ਜਿਹੜੀ ਹੈ ਇਸ ਕਿਸਮ ਦੀ ਹੈ। ਔਰ ਲੇਕਿਨ ਜਿਹੜਾ ਵੀਕਐਂਡ ਦੇ ਉੱਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਈਰਾਨ ਨੂੰ ਇਹ ਕਿਹਾ ਸੀ ਕਿ ਭਾਈ ਅਦਰਵਾਈਜ਼ ਇਹਨਾਂ ਤੁਸੀਂ ਮੰਡੇ ਤੱਕ ਇਹ ਕਰ ਦਿਓ, ਉੱਥੋਂ ਸਟ੍ਰੇਟ ਆਫ ਹਾਰਮਿਊਜ਼ 'ਚੋਂ ਪਿੱਛੇ ਹਟੋ। ਔਰ ਦੂਜਾ ਅਦਰਵਾਈਜ਼ ਤੁਹਾਨੂੰ ਜਿਹੜਾ ਹੈ ਉਹ ਤੁਹਾਡੇ ਸਾਰੇ ਪੁਲ ਔਰ ਇਨਫਰਾਸਟ੍ਰਕਚਰ ਔਰ ਉਹ ਸਾਰੇ ਨੂੰ ਤਬਾਹ ਕਰ ਦਿਓ। ਪਹਿਲਾਂ ਸਟੋਨ ਏਜ ਕਿਹਾ ਸੀ ਪਰ ਹੁਣ ਤਾਂ ਇਸ ਤੋਂ ਸੀ ਕਿ ਵੀ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ। ਹੁਣ ਇਹ ਬਹੁਤ ਜਿਹੜਾ ਟਾਈਮ ਬੌਂਡ ਸੀ। ਈਰਾਨ ਨੇ ਵੀ ਉਹੀ ਜਿਹੜੀ ਉਹਨਾਂ ਦੀ ਅੜੀ ਹੈ, ਉਹਨਾਂ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਜੀ ਸਟ੍ਰੇਟ ਆਫ ਹਾਰਮਿਊਜ਼ ਦੀ ਚਾਬੀ ਗੁੰਮ ਹੋ ਗਈ ਸਾਡੇ ਤੋਂ, ਹੁਣ ਜਦੋਂ ਸਾਨੂੰ ਚਾਬੀ ਲੱਭੇਗੀ ਫਿਰ ਅਸੀਂ ਤੁਹਾਨੂੰ, ਇਹ ਰਿਡੀਕਿਊਲ ਹੁੰਦਾ। ਮਤਲਬ ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਗੁੱਸੇ ਨਾਲ ਲਾਲ ਪੀਲੇ ਹੋ ਕੇ ਧਮਕੀ ਹੈ ਇੱਧਰੋਂ, ਤੇ ਉਹ ਕਹਿ ਰਹੇ ਨੇ ਜੀ ਸਾਡੀ ਤਾਂ ਉਹਦੀ ਚਾਬੀ ਗਵਾਚ ਗਈ, ਜਦੋਂ ਸਾਨੂੰ ਚਾਬੀ ਲੱਭੀ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਸੋ ਇਹਦਾ ਮਤਲਬ ਇਹ ਹੈ ਕਿ ਪਰ ਇਹ ਉਹ ਵੀ ਲੱਗਦਾ ਜਿਵੇਂ ਅਸੀਂ ਦੇਖੀ ਹੈ ਰਾਇਟਰਸ ਨਿਊਜ਼ ਦੀ ਸਟੋਰੀ ਵੀ ਹੈ ਕਿ ਬਿਹਾਈਂਡ ਦਾ ਸੀਨ ਕੰਮ ਵੀ ਹੋ ਰਿਹਾ ਹੈ। ਚਾਈਨਾ ਨੇ ਵੀ ਜਿਹੜਾ ਆਪਣਾ ਰੋਲ ਅਦਾ ਕਰਨਾ ਸ਼ੁਰੂ ਕੀਤਾ ਹੈ ਪੀਸ ਮੇਕਿੰਗ 'ਚ, ਕਿਤੇ ਨਾ ਕਿਤੇ ਪਾਕਿਸਤਾਨ ਦਾ ਲੀਡ ਰੋਲ ਹੈ ਹੀ ਹੈ। ਹੁਣ ਜਿਹੜੀ ਅੱਜ ਪ੍ਰੈਸ ਕਾਨਫਰੰਸ ਪ੍ਰੈਜ਼ੀਡੈਂਟ ਟਰੰਪ ਨੇ ਕੀਤੀ ਉਹਦੇ 'ਚ ਉਹਨਾਂ ਨੇ ਹੁਣ ਕੱਲ੍ਹ ਸ਼ਾਮ ਤੱਕ ਟਿਊਜ਼ਡੇ 8 PM ਤੱਕ ਜਿਹੜਾ ਉਹ ਟਾਈਮ ਵਧਾ ਦਿੱਤਾ ਹੈ ਕਿ ਤਹਿਰਾਨ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਖੋਲ੍ਹੋ ਜਿਹੜੀ ਸਟ੍ਰੇਟ ਆਫ ਹਾਰਮਿਊਜ਼ ਹੈ, ਨਹੀਂ ਤਾਂ ਤੁਹਾਡੇ ਅਸੀਂ ਸਿਵਿਲੀਅਨ ਇਨਫਰਾਸਟ੍ਰਕਚਰ ਨੂੰ ਮੁਕੰਮਲ ਤੌਰ ਦੇ ਉੱਤੇ ਤਬਾਹ ਕਰ ਦਿਆਂਗੇ। ਔਰ ਇਹ ਜਿਹੜੀ ਅੱਜ ਉਹਨਾਂ ਨੇ ਬਰੀਫਿੰਗ ਕੀਤੀ ਹੈ ਉਹਨਾਂ ਦੇ ਨਾਲ CIA ਦੇ ਡਾਇਰੈਕਟਰ ਜੌਨ ਰੈਡਕਲਿਫ ਵੀ ਸਨ ਔਰ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜਾ ਫਿਰ ਵਾਰਨ ਕਰਦੇ ਹਾਂ ਈਰਾਨ ਨੂੰ ਕਿ ਵੀ ਉਹ ਤੁਸੀਂ ਬੰਦੇ ਦੇ ਪੁੱਤ ਬਣੋ। ਔਰ ਹੁਣ ਇਹ ਵੀ ਵਿਚਾਲੇ ਆਇਆ ਕਿ ਵੀ ਜਿਹੜੀ ਪ੍ਰਪੋਜ਼ਲ ਪਾਕਿਸਤਾਨ ਰਾਹੀਂ ਚੱਲ ਰਹੀ ਹੈ 45 ਡੇ ਟੈਂਪਰੇਰੀ ਸੀਜ਼ ਫਾਇਰ, ਜਿਸ ਦੌਰਾਨ ਕੋਈ ਸਮਝੌਤਾ ਹੋਏ, ਪਰ ਈਰਾਨ ਇਸ ਦੇ ਉੱਤੇ ਅੜਿਆ ਹੋਇਆ ਹੈ
ਕਿ ਹੁਣ ਜਿਹੜਾ ਵੀ ਕੱਟੀ ਕੱਟਾ ਕੱਢਣਾ ਇੱਕੋ ਵਾਰ ਹੀ ਕੱਢਣਾ ਪਰਮਾਨੈਂਟ ਤੌਰ ਦੇ ਉੱਤੇ, ਜਦੋਂ ਤੱਕ ਕੋਈ ਗਾਰੰਟੀ ਨਹੀਂ ਹੁੰਦੀ ਕਿ ਅਮਰੀਕਾ ਔਰ ਇਜ਼ਰਾਈਲ ਦੁਬਾਰਾ ਅਟੈਕ ਨਹੀਂ ਕਰਨਗੇ ਸਾਡੇ ਤੇ। ਔਰ ਉਹ ਸਟ੍ਰੇਟ ਆਫ ਹਾਰਮੂਜ਼ ਨੂੰ ਤਾਂ ਕਹਿੰਦੇ ਨੇ ਕਿ ਹੁਣ ਉਹ ਸਾਡਾ ਹੀ ਹੈ, ਅਸੀਂ ਡਿਸਾਈਡ ਕਰਾਂਗੇ ਕਿ, ਔਰ ਜ਼ਾਹਰ ਹੈ ਕਿ ਫੀ ਲੈਂਡ ਦਾ ਚੱਕਰ ਜਾਂ ਦੂਜੇ ਤੀਜੇ ਪਾਰਟ ਹੈ। ਸੋ ਹੁੰਦਾ ਇਹ ਹੈ ਵੀ ਜਦੋਂ ਇੱਕ ਪਾਸੇ ਇੱਕ ਧਿਰ ਇੰਟਰਨੈਸ਼ਨਲ ਲਾਅ ਨੂੰ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਕਿਹਾ ਗਿਆ ਕਿ ਵੀ ਇਹ ਜਿਹੜੀ ਤੁਸੀਂ ਧਮਕੀ ਦੇ ਰਹੇ ਹੋ ਸਿਵਿਲੀਅਨ ਇਨਫਰਾਸਟ੍ਰਕਚਰ ਔਰ ਦੂਸਰੇ ਦੀ, ਇਹ ਤਾਂ ਵਾਰ ਕ੍ਰਾਈਮ ਹੈ ਇੰਟਰਨੈਸ਼ਨਲ ਲਾਅ ਦੇ ਥੱਲੇ, ਉਹਨਾਂ ਕਿ ਮੈਂ ਨਹੀਂ ਮੰਨਦਾ ਕਿਸੇ ਇੰਟਰਨੈਸ਼ਨਲ ਲਾਅ। ਉਸ ਤੋਂ ਪਹਿਲਾਂ ਉਹਨਾਂ ਨੇ ਨਿਊਯਾਰਕ ਟਾਈਮਜ਼ ਨੂੰ ਵੀ ਇੱਕ ਇੰਟਰਵਿਊ ਦਿੱਤਾ ਸੀ, ਉਹਨਾਂ ਨੂੰ ਕਿਹਾ ਵੀ ਕਿਹੜੀ, ਜੇ ਤੁਸੀਂ ਨਹੀਂ ਮੰਨਦੇ ਤਾਂ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਪਾਬੰਦ ਕਰੇਗੀ ਕਿ ਤੁਸੀਂ, ਉਹ ਕਹਿੰਦੇ ਮੇਰਾ ਆਪਣਾ ਇਨਸਟਿੰਕਟ ਹੈ, ਜਦੋਂ ਮੈਨੂੰ ਲੱਗੇਗਾ ਵੀ ਕੋਈ ਗੱਲ ਮੋਰਲੀ ਠੀਕ ਹੈ ਕਿ ਨਹੀਂ ਹੈ, ਉਹ ਮੈਂ ਹੀ ਡਿਸਾਈਡ ਕਰਾਂਗਾ। ਹੁਣ ਹਾਲਾਂ ਜਿਹੜੇ ਕੁਦਰਤੀ ਪਾਣੀ ਦੇ ਸਾਧਨ ਨੇ, ਜਾਂ ਜਿਵੇਂ ਸਟੇਟ ਆਫ ਹਾਰਮੂਜ਼ ਹੈ ਜਾਂ ਸਟੇਟ ਆਫ ਮਲਾਕਾ ਹੈ, ਉਹਨਾਂ ਦੇ ਉੱਤੇ ਤੁਸੀਂ ਫੀ ਨਹੀਂ ਲੈ ਸਕਦੇ, ਕਿਉਂਕਿ ਇਹ ਜਿਹੜਾ ਡਿਸੀਜਨ ਹੈ ਇੰਟਰਨੈਸ਼ਨਲ ਲਾਅ ਦਾ ਜਾਂ ਦੂਜਾ, ਉਹਦੇ 'ਚ ਇਹ ਹੈ ਕਿ ਵੀ ਜਿਹੜੇ ਤਾਂ ਤੁਹਾਡੀ ਰਿਸੋਰਸ ਨਾਲ, ਜਿਵੇਂ ਜਿਹੜੀ ਹੈ ਸਵੇਜ਼ ਕੈਨਾਲ ਹੈ ਜਾਂ ਪਨਾਮਾ ਕੈਨਾਲ ਹੈ, ਸਵੇਜ਼ ਕੈਨਾਲ, ਉਹਦੇ 'ਚ ਹੁੰਦਾ ਵੀ ਜਿਹੜਾ ਵੀ ਜਹਾਜ਼ ਗੁਜ਼ਰੇਗਾ ਉਹ ਕੀ ਫੀ ਹੈ। ਪਰ ਇਹ ਸਟੇਟ ਆਫ ਮਲਾਕਾ ਜਾਂ ਸਟੇਟ ਆਫ ਹਾਰਮੂਜ਼ ਇਹ ਕੁਦਰਤੀ ਆਬਸ਼ਾਰ ਨੇ, ਔਰ ਇਹ ਜਦੋਂ ਅਸੀਂ ਸਟੇਟ ਨੂੰ ਦੇਖਦੇ ਹੋ ਕਿ ਫਿਰ ਇਹ ਗਲਫ ਹੈ, 3 ਹਿੱਸੇ, 3 ਪਾਸੇ ਧਰਤੀ ਹੈ, ਔਰ ਇਹ ਸਟੇਟ ਆਫ ਹਾਰਮੂਜ਼ ਦੇ ਦੂਸਰੇ ਪਾਸੇ ਤਾਂ ਓਮਾਨ ਹੈ, ਇੱਕ ਪਾਸੇ ਈਰਾਨ ਹੈ, ਈਰਾਨ ਦੀ ਕੋਈ ਉਹ ਜਾਇਦਾਦ ਥੋੜੀ। ਲੇਕਿਨ ਜਦੋਂ ਇੱਕ ਪਾਸਿਓਂ ਵਾਇਲੇਸ਼ਨ ਹੋਈ, ਹੁਣ ਈਰਾਨ ਨੂੰ ਲੱਗਦਾ ਕਿ ਵੀ ਇਹ ਉਹਨਾਂ ਦੇ ਹੱਥ 'ਚ ਜਿਹੜੀ ਹੈ ਸ਼ਾਹਰਾਗ ਆ ਗਈ, 20% ਦੁਨੀਆ ਦਾ ਤੇਲ ਉੱਥੋਂ ਗੁਜ਼ਰਦਾ ਹੈ, ਫਰਟੀਲਾਈਜ਼ਰ ਵੀ, ਔਰ ਜਿਵੇਂ ਇੱਕ 3F ਕਿਹਾ ਜਾ ਰਿਹਾ ਕਿ ਵੀ ਇਹ ਸਾਰੇ ਕ੍ਰਾਈਸਿਸ ਨੇ 3 ਚੀਜ਼ਾਂ ਦਾ ਕ੍ਰਾਈਸਿਸ ਖੜਾ ਕਰਤਾ, ਫਰਟੀਲਾਈਜ਼ਰ, ਫੂਡ ਤੇ ਫਿਊਲ। ਹੁਣ ਫਿਊਲ $4 ਨੂੰ ਕ੍ਰਾਸ ਕੀਤੀ ਹੋਈ ਹੈ, ਫਰਟੀਲਾਈਜ਼ਰ ਜਿਹੜੇ ਨੇ ਉਹ ਵੀ ਉਸ ਤਰ੍ਹਾਂ ਹੀ ਅਮਰੀਕਾ ਦੇ ਵੀ ਕਿਸਾਨਾਂ ਨੂੰ ਚਾਹੀਦੇ ਨੇ, ਔਰ ਜ਼ਾਹਰ ਹੈ ਕਿ ਫੂਡ ਕ੍ਰਾਈਸਿਸ ਵੀ ਆਏਗਾ ਇਹ ਸਾਰੇ ਚੋਂ, ਜੇ ਲੰਬਾ ਹੁੰਦਾ ਚਲਾ ਗਿਆ। ਜਾਂ ਹੁਣ ਈਰਾਨ ਨੇ ਅਮਰੀਕਾ ਦੀ ਸਿਵਿਲੀਅਨ ਇਨਫਰਾਸਟ੍ਰਕਚਰ ਢਾਣ ਦੀ ਧਮਕੀ ਦੇ ਜਵਾਬ 'ਚ ਕਿਹਾ ਕਿ ਫਿਰ ਤੁਹਾਡੇ ਜਿਹੜੇ ਅਲਾਈ ਨੇ ਸਾਰੇ, ਉਹਨਾਂ ਦਾ ਵੀ ਸਭ ਕੁਝ ਉੱਡ ਜਾਏਗਾ। ਤੇ ਜੇ ਇਹ ਹੁੰਦਾ ਫਿਰ ਕੋਈ ਇਹਨੂੰ ਜਿਹਨੂੰ ਵਰਲਡ ਦੀ ਇਕਨੋਮਿਕਲ ਰਿਸੈਸ਼ਨ ਜਿਹੜੀ ਹੈ ਉਸ ਦੀ ਸ਼ੁਰੂਆਤ ਹੋਏਗੀ। ਸੋ ਅਸੀਂ ਇਹ, ਔਰ ਇਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਨੇ, ਮੈਂ ਕਿਉਂਕਿ ਆਲਰੇਡੀ ਘੜੀ ਵੱਲ ਵੀ ਦੇਖ ਰਿਹਾ, ਔਰ ਉਹਨਾਂ ਨੇ ਜਿਹੜੇ ਟਰੰਪ ਨੇ ਜਿਹੜੀ ਅੱਜ ਤਬਾਹੀ ਕਰਨੀ ਸੀ ਈਰਾਨ ਦੀ, ਉਹਨਾਂ ਨੂੰ ਹੁਣ ਕੱਲ ਸ਼ਾਮ ਈਸਟਰਨ ਟਾਈਮ 8 ਵਜੇ ਤੱਕ ਦਾ ਟਾਈਮ ਦਿੱਤਾ ਹੈ। ਪਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਲੈਬਨਾਨ ਦੇ ਵਿੱਚ ਵੀ ਕਲੈਸ਼ਿਸ਼ ਬਿਟਵੀਨ ਹਮਾਸ ਐਂਡ ਮਿਲੀਸ਼ੀਆ ਇਨ ਗਾਜ਼ਾ, ਲੈਬਨਾਨ, ਲੋਕ ਇਹ ਆਪਣੀ ਤਬਾਹੀ ਉੱਧਰ ਕਰ ਰਹੇ ਨੇ। ਇਜ਼ਰਾਈਲ ਕਹਿੰਦਾ ਜੀ ਮੈਂ ਜ਼ਮੀਨ ਜਿਹੜੀ ਦੱਬਣੀ ਹੈ ਲੈਬਨਾਨ ਦੀ ਉਹ ਮੈਂ ਛੱਡਣੀ ਨਹੀਂ ਹੈ, ਔਰ ਇਧਰੋਂ ਇਹ ਵੀ ਹੋ ਰਿਹਾ। ਔਰ ਜਿਵੇਂ ਇੱਕ ਆਪਣੇ ਆਫਿਸਰ ਨੂੰ ਰੈਸਕਿਊ ਕਰਕੇ ਅਮਰੀਕਨਜ਼ ਲਿਆਏ ਨੇ, ਟਰੰਪ ਕਲੇਮਸ ਅਮਰੀਕਾ ਵਨ ਅਗੇਂਸਟ ਇਰਾਨ ਐਂਡ ਵਿਲ ਚਾਰਜ ਟੋਲ ਇਨ ਦਾ ਸਟੇਟ ਆਫ ਹਾਰਮੂਜ਼। ਟਰੰਪ ਕਹਿੰਦਾ ਵੀ ਜੇ ਮੇਰੀ ਵਸ ਚੱਲੇ ਤਾਂ ਮੈਂ ਉਹਦੇ ਤੇ ਸਟੇਟ ਆਫ ਹਾਰਮੂਜ਼ ਤੇ ਕਬਜ਼ਾ ਕਰਕੇ ਬਹੁਤ ਪੈਸੇ ਬਣਾਵਾਂ, ਕਿ ਵੀ ਸਭ ਤੇ ਟੈਕਸ ਲਾ ਦੇਣਾ। ਔਰ ਇਧਰ ਕਿਉਂਕਿ ਹੁਣ ਅਮਰੀਕਾ ਦਾ $2 ਬਿਲੀਅਨ ਹਰ ਰੋਜ਼ ਖਰਚ ਹੋ ਰਿਹਾ ਹੈ। ਹੁਣ US ਕਾਂਗਰਸ ਨੂੰ ਵਾਈਟ ਹਾਊਸ ਸੀਕਸ 1.5 ਟ੍ਰਿਲੀਅਨ ਡਿਫੈਂਸ ਬਜਟ ਐਜ਼ ਇਰਾਨ ਵਾਰ ਡਰਾਈਵਸ ਕਾਸਟ। ਹੁਣ ਟਰੰਪ ਨੇ ਕਿਹਾ ਵੀ $1.5 ਟ੍ਰਿਲੀਅਨ ਦਾ ਜਿਹੜਾ ਉਹ ਬਜਟ ਤੁਸੀਂ ਪਾਸ ਕਰੋ ਸਾਡੀ ਫੌਜ ਲਈ, ਔਰ 10% ਜੇ ਤੁਹਾਨੂੰ ਹੈਲਥ, ਲੋਕਲ ਮੈਡੀਕੇਅਰ, ਮੈਡੀਕੇਡ ਇਹ ਸਭ ਕੱਟਣ ਨੂੰ ਫਿਰਦਾ। ਕਿਉਂਕਿ ਹੁਣ ਜੇ ਤੁਸੀਂ ਇੰਨੇ ਖਰਚ, ਜੇ ਇੱਕ ਜਹਾਜ਼ ਡਿੱਗੇ ਨੇ ਜਾਂ ਦੂਜੇ $500 ਮਿਲੀਅਨ ਦਾ ਜਹਾਜ਼ ਹੈ, ਜਿਹੜੇ ਸਮੁੰਦਰੀ ਨੇ ਉਹਨਾਂ ਤੋਂ ਵੀ ਮਹਿੰਗਾ ਕੰਮ ਹੈ। ਸੋ ਇਹ ਸਾਰਾ ਜਿਹੜੀ ਹੈ ਉਹ ਵੀ ਬਰਬਾਦੀ ਹੋ ਰਹੀ ਹੈ। ਔਰ ਜਿਹਨੂੰ ਹੁਣ ਅਮਰੀਕਾ ਨੇ ਸਕਸੈਸ ਕਿਹਾ ਕਿ ਭਾਈ ਅਸੀਂ ਤੂੜੀ ਚੋਂ ਸੂਈ ਲੱਭ ਕੇ ਲਿਆਂਦੀ ਹੈ, ਪਰ ਈਰਾਨ ਕਲੇਮਸ US ਰੈਸਕਿਊ ਮਿਸ਼ਨ ਐਂਡਡ ਇਨ ਹਿਊਮਿਲੀਏਟਿੰਗ ਡਿਫੀਟ। ਉਹਨਾਂ ਨੇ ਕਿਹਾ ਕਿ ਵੀ ਮਿਸ਼ਨ ਉਹਨਾਂ ਦਾ ਹੋਰ ਸੀ, ਜਹਾਜ਼ ਅਸੀਂ ਉਹਨਾਂ ਦੇ ਸੁੱਟ ਲਏ, ਔਰ ਇਸ ਦਾ ਨਤੀਜਾ ਹੈ ਕਿ ਵੀ ਉਹਨਾਂ ਨੂੰ ਜਿਹੜਾ ਉਹ ਮਿਸ਼ਨ ਬੰਦ ਕਰਨਾ ਪਿਆ। ਹੁਣ ਇੱਧਰ ਜਿਹੜੇ ਈਰਾਨ ਦੇ ਕੋਈ ਫੌਜੀ ਜਰਨੈਲ ਜਾਂ ਉਹਨਾਂ ਦੇ ਲੀਡਰਾਂ ਦੇ ਬੱਚੇ ਬੱਚੀਆਂ ਇੱਥੇ ਭੈਣ ਭਰਾ ਜਾਂ ਰਿਸ਼ਤੇਦਾਰ, ਉਹਨਾਂ ਦੇ ਗ੍ਰੀਨ ਕਾਰਡ ਕੈਂਸਲ ਕਰਨ ਤੇ ਲੱਗੇ ਹੋਏ ਨੇ। US ਰਿਵੋਕਸ ਗ੍ਰੀਨ ਕਾਰਡਸ ਐਂਡ ਵੀਜ਼ਾਸ ਆਫ ਸੈਵਰਲ ਇਰਾਨੀਅਨ ਨੈਸ਼ਨਲਸ ਕਨੈਕਟਡ ਟੂ ਤਹਿਰਾਨ ਗਵਰਨਮੈਂਟ। ਉਹਨਾਂ ਵਿਚਾਰਿਆਂ ਦਾ ਭਾਵੇਂ ਹੁਣ ਚਾਚੇ ਤਾਇਆਂ ਨਾਲ ਕਿਸ ਦੀ ਕਿੰਨੀ ਕੁ ਬਣਦੀ ਹੈ, ਪਰ
ਉਹਨਾਂ ਨੂੰ ਕਹਿੰਦਾ ਵੀ ਤੇਰਾ ਚਾਚਾ ਉੱਥੇ ਹੈ, ਚੱਲ ਤੇਰਾ ਵੀ ਗ੍ਰੀਨ ਕਾਰਡ ਖਤਮ। ਬਿਲਕੁਲ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦੇ ਆ ਈਰਾਨ ਨੇ ਵੀ ਕਿਹਾ ਵੀ ਅਸੀਂ ਫਿਰ UAE, ਬਹਿਰੀਨ, ਕੁਵੈਤ ਸਭ ਦੇ ਐਨਰਜੀ ਜਿਹੜਾ ਸੈਕਟਰ ਦੇ ਉੱਤੇ ਅਟੈਕ ਕਰਾਂਗੇ। ਸੋ ਕੁੱਲ ਮਿਲਾ ਕੇ ਅਸੀਂ ਜਿਵੇਂ ਕਿਹਾ ਕਿ ਵੀ ਸਿੱਖਾਂ ਦੇ ਐਂਗਲ ਤੋਂ ਤਾਂ ਵੀ ਡੋਂਟ ਹੈਵ ਐਨੀ ਡੌਗ ਇਨ ਦਾ ਫਾਈਟ, ਪਰ ਇਹ ਕਿਉਂਕਿ ਸਾਰਿਆਂ ਦੇ ਨਾਲ ਜੁੜਿਆ ਹੋਇਆ ਪਾਰਟ ਹੈ, ਸਾਡੇ ਖਿੱਤੇ ਨਾਲ ਹੈ, ਭਾਰਤ ਦੁਬਕਿਆ ਹੋਇਆ ਹੈ, ਉਹਦੇ ਚੋਂ ਨਹੀਂ ਨਿਕਲਦੀ ਕੀ ਹੈ। ਪਾਕਿਸਤਾਨ ਦਾ ਰੁਤਬਾ ਵਧਿਆ ਇੰਟਰਨੈਸ਼ਨਲ ਹੁਣ ਵੀ ਇਹਦੇ 'ਚ, ਜਦੋਂ ਕਿ ਦੋਵੇਂ ਈਰਾਨ ਔਰ ਅਮਰੀਕਾ ਪੋਲਸ ਅਪਾਰਟ ਨੇ। ਮੈਂ ਸਮਝਦਾ ਕਿ ਜੇ ਪਾਕਿਸਤਾਨ ਕਾਮਯਾਬ ਹੁੰਦਾ ਹੈ ਟਰੂਸ ਕਰਾਉਣ 'ਚ, ਭਾਵੇਂ ਟੈਂਪਰਰੀ ਸੀਜ਼ ਫਾਇਰ ਹੁੰਦੀ ਹੈ, ਜੇ ਪਰਮਾਨੈਂਟ ਹੋ ਜਾਏ ਤਾਂ ਫਿਰ ਕਿਆ ਕਹਿਣੇ। ਤੇ ਪਾਕਿਸਤਾਨ ਵੀ ਔਰ ਈਰਾਨ ਦਾ ਹੁਣ ਇਹਨਾਂ 5 ਹਫ਼ਤੇ ਬਾਅਦ ਵੀ ਮਿਲੀਟੈਰਲੀ ਵੀ ਇਕਨੋਮਿਕਲੀ ਵੀ ਉਹਨੇ $2 ਬਿਲੀਅਨ ਬਣਾਏ ਨੇ, ਪੂਰੀ ਫੀਸ ਚਾਰਜ ਕਰ ਰਹੇ ਨੇ। ਉਹ ਜਿਹੜੀ ਤਬਾਹੀ ਵੀ ਹੈ, ਉਹ ਜੇ ਉਹ ਪਰਮਾਨੈਂਟ ਉਹ ਫੀ ਲੈਣ ਲੱਗ ਜਾਂਦੇ ਨੇ ਤਾਂ ਈਰਾਨ ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਲਕ ਹੈ, ਕਿਉਂਕਿ ਜਿਹੜੀ ਸਕੀਮ ਵੀ ਚੱਲ ਰਹੀ ਹੈ, ਬਹੁਤ ਸਾਰੇ ਉਹਨਾਂ ਦਾ ਐਸੈਟ ਫਰੀਜ਼ ਕੀਤੇ ਹੋਏ ਨੇ, ਇਕਨੋਮਿਕਲ ਸੈਂਕਸ਼ਨਸ ਨੇ। ਸੋ ਕਿਸੇ ਵੀ ਹਾਲਤ ਦੇ ਵਿੱਚ ਇਹ ਸਾਰੇ ਚੋਂ ਈਰਾਨ ਵੀ ਮਜ਼ਬੂਤ ਹੋ ਕੇ ਨਿਕਲੇਗਾ। ਔਰ ਜ਼ਾਹਰ ਹੈ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਔਰ ਤਬਾਹੀ ਜਿਹੜੀ ਹੈ, ਹਜ਼ਾਰਾਂ ਲੋਕ ਮਾਰੇ ਜਾ ਰਹੇ ਨੇ। ਜਦੋਂ ਹੁਣ ਪੁਲ ਜਿਹੜਾ 2 ਸ਼ਹਿਰਾਂ ਨੂੰ ਸੀ ਉਹਨੂੰ ਤਬਾਹ, ਕਿੰਨੇ ਸਿਵਿਲੀਅਨ ਜਿਹੜੇ ਨੇ ਉਹਦੇ 'ਚ ਮਾਰੇ ਗਏ। ਸੋ ਬਹੁਤ ਸਾਰੇ ਅਕਾਊਂਟ ਤਾਂ ਬਾਅਦ 'ਚ ਹੀ ਪਤਾ ਲੱਗੇਗਾ। ਅਜੇ ਤਾਂ ਦੋਨੋਂ ਪਾਸਿਆਂ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਵੀ ਸਾਨੂੰ ਵਿਦ ਅ ਪਿੰਚ ਆਫ ਸਾਲਟ ਹੀ ਦੇਖਣਾ ਪਵੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਂਜ਼ਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਇਟਰ ਨਿਊਜ਼ ਏਜੰਸੀ ਵੱਲੋਂ ਭਾਵੇਂ ਅਮਰੀਕਾ ਤੇ ਈਰਾਨ ਵਿਚਾਲੇ ਤਣਾਤਣੀ ਦਾ ਮਾਹੌਲ ਜਾਰੀ ਹੈ, ਪਰ ਪਰਦੇ ਦੇ ਪਿੱਛੇ ਪਾਕਿਸਤਾਨ ਵੱਲੋਂ ਸ਼ਾਂਤੀ ਸਮਝੌਤੇ ਲਈ ਭਰਪੂਰ ਯਤਨ ਕੀਤੇ ਜਾ ਰਹੇ ਨੇ। UN ਸਿਕਿਉਰਿਟੀ ਕੌਂਸਲ ਵਿੱਚ ਸਟੇਟ ਆਫ ਹਾਰਮੂਜ਼ ਨੂੰ ਖੋਲ੍ਹਣ ਵਾਲਾ ਮਤਾ ਅੱਗੇ ਪਾ ਦਿੱਤਾ ਗਿਆ। ਪਾਕਿਸਤਾਨ ਦੇ ਅਮਨ ਯਤਨਾਂ ਨੇ ਪਾਕਿਸਤਾਨ ਨੂੰ ਇੱਕ ਨਵਾਂ ਗਲੋਬ ਸਟੇਟਸ ਜਿਹੜਾ ਉਹ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜਦੋਂ 2 ਸਾਨਾਂ ਦਾ ਭੇੜ ਹੋਏ ਤੇ ਬਿਹਤਰ ਹੁੰਦਾ ਹੈ ਕਿ ਤੁਸੀਂ ਪਿੱਛੇ ਹਟ ਕੇ ਆਪਣੀ ਜਾਨ ਬਚਾਓ। ਪਤਾ ਨਹੀਂ ਕਿਹੜੇ ਸਾਨ ਨੇ ਤੁਹਾਡੇ ਢਿੱਡ 'ਚ ਸਿੰਗ ਮਾਰ ਦੇਣਾ। ਲੇਕਿਨ ਜਿਹੜੇ ਉਸ ਪੀਰੀਅਡ 'ਚ ਵੀ ਕੁਛ ਨਾ ਕੁਛ ਜਿਹੜਾ ਨੁਕਸਾਨ ਨੂੰ ਘਟਾਉਣ ਜਾਂ ਨੁਕਸਾਨ ਨੂੰ ਬਚਾਉਣ ਦਾ ਆਰ ਕਰਦੇ ਨੇ, ਯਾਦ ਉਹਨਾਂ ਨੂੰ ਹੀ ਕੀਤਾ ਜਾਂਦਾ ਜਾਂ ਇਤਿਹਾਸ ਉਹ ਲੋਕ ਹੀ ਬਣਾਉਂਦੇ ਨੇ। ਮੈਂ ਸਮਝਦਾ ਵੀ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਕੀ ਹੈ, ਉਹਨਾਂ ਦਾ ਕਰਪਸ਼ਨ ਦਾ ਲੈਵਲ ਜਾਂ ਦੂਸਰਾ ਤੀਸਰਾ ਇੱਕ ਦੂਸਰੇ ਪ੍ਰਤੀ ਜਿਹੜੀ ਹੈ ਉਹ ਪਾਰਟੀਆਂ ਦੀ ਲਾਈਨ, ਉਹਨੂੰ ਜੇ ਪਾਸੇ ਰੱਖ ਦਈਏ ਵਕਤੀ ਤੌਰ ਦੇ ਉੱਤੇ,
ਤੇ ਇਸ ਸਾਰੇ ਕ੍ਰਾਈਸਿਸ 'ਚ ਸਭ ਤੋਂ ਜੇ ਕਹਿਣਾ ਹੋਏ ਕਿ ਜਿਹੜਾ ਚਾਰ ਚੁਫੇਰਿਓਂ ਘਿਰਿਆ ਮੁਲਕ ਸੀ ਜਾਂ ਜਿਹਦੇ ਇੰਟਰਸਟ ਸਾਰਿਆਂ ਦੇ ਨਾਲ ਹੀ ਜੁੜੇ ਹੋਏ ਸੀ ਜਾਂ ਜੁੜੇ ਹੋਏ ਨੇ, ਉਹ ਪਾਕਿਸਤਾਨ ਹੈ। ਕਿਉਂਕਿ ਈਰਾਨ ਉਹਦਾ ਨੇਬਰ ਹੈ, ਗਵਾਂਢੀ ਹੈ। ਫਿਰ ਈਰਾਨ ਦੇ ਵਿੱਚ ਸ਼ੀਆ ਇਸਲਾਮ ਹੈ ਔਰ ਲਗਭਗ 15% ਤੋਂ ਜ਼ਿਆਦਾ ਆਬਾਦੀ ਪਾਕਿਸਤਾਨ ਦੀ ਸ਼ੀਆ ਮੁਸਲਮਾਨਾਂ ਦੀ ਹੈ। ਫਿਰ ਜੋ ਧੱਕਾ ਫਲਸਤੀਨੀਆਂ ਦੇ ਨਾਲ ਹੋ ਰਿਹਾ ਹੈ, ਕਿਉਂਕਿ ਆਲਰੇਡੀ ਜਿਹੜਾ ਈਰਾਨ ਨੇ ਹਮੇਸ਼ਾ ਹੀ ਜਿਹੜਾ ਫਲਸਤੀਨੀ ਕੌਜ਼ ਨੂੰ ਅੱਗੇ ਤੋਰਿਆ ਔਰ ਇਹ ਜਿਹੜੀਆਂ ਈਰਾਨ ਦੀਆਂ ਪ੍ਰੋਕਸੀਜ਼ ਵੀ ਨੇ, ਉਹ ਹਿਜ਼ਬੁੱਲਾ ਹੋਏ, ਉਹ ਹਮਾਸ ਹੋਏ, ਉਹ ਹੂਤੀ ਹੋਣ, ਫੋਕਸ ਤਾਂ ਫਲਸਤੀਨ ਸਟੇਟ ਦੇ ਉੱਤੇ ਹੀ ਹੈ ਉਹਨਾਂ ਦਾ, ਉਹ ਸਾਰੇ ਦਾ। ਇਸ ਲਈ ਜਿਹੜੇ ਅਦਰਵਾਈਜ਼ ਵੀ ਪਾਕਿਸਤਾਨ ਦੇ ਮੈਜੋਰਿਟੀ ਮੁਸਲਮਾਨ ਨੇ, ਉਹਨਾਂ ਦੀਆਂ ਹਮਦਰਦੀਆਂ ਫਲਸਤੀਨ ਨਾਲ ਨੇ। ਔਰ ਕਿਉਂਕਿ ਈਰਾਨ ਨੇ ਫਲਸਤੀਨ ਦੇ ਇਸ਼ੂ ਦੇ ਉੱਤੇ ਸਟੈਂਡ ਲੈ ਕੇ ਇਹ ਸਾਰੀ ਟੱਕਰ ਲਈ ਹੈ, ਇਸ ਲਈ ਉਹਨਾਂ ਦੀ ਜਿਹੜੀ ਵਾਸਟ ਮੈਜੋਰਿਟੀ ਹੈ ਉਹ ਈਰਾਨ ਦੇ ਨਾਲ ਸਿੰਪੈਥਾਈਜ਼ ਕਰਦੀ ਹੈ। ਪਰ ਦੂਸਰੇ ਪਾਸੇ ਜਿਹੜੀਆਂ ਅਮਰੀਕਾ ਵੱਲੋਂ ਨਵਾਜੀਆਂ ਹੋਈਆਂ ਸਟੇਟਾਂ ਨੇ, ਜਾਂ ਉਹ ਸਟੇਟਾਂ ਜਿਨ੍ਹਾਂ ਨੇ ਅਮਰੀਕਾ ਨੂੰ ਆਪਣਾ ਹਾਫਿਜ਼ ਮੰਨ ਕੇ ਜਿਹੜਾ ਉਹਨਾਂ ਨੂੰ ਅੱਡੇ ਦਿੱਤੇ, ਔਰ ਦੂਸਰੇ ਪਾਕਿਸਤਾਨ ਸਾਊਦੀ ਅਰੇਬੀਆ ਦੇ ਨਾਲ ਤੇਲ ਵੀ ਲੈਂਦਾ ਹੈ, ਉਹਨਾਂ ਦੇ ਨਾਲ ਡਿਫੈਂਸ ਪੈਕਟ ਵੀ ਤਾਜ਼ਾ ਕੀਤਾ ਹੋਇਆ ਹੈ, ਔਰ ਮਿਲੀਅਨਸ ਆਫ ਪਾਕਿਸਤਾਨੀ ਜਿਹੜੇ ਨੇ ਉਹ ਸਾਊਦੀ ਅਰੇਬੀਆ ਤੋਂ ਲੈ ਕੇ UAE ਤੱਕ ਕੰਮਕਾਰ ਕਰਦੇ ਨੇ। ਇਸੇ ਤਰ੍ਹਾਂ UAE ਨਾਲ ਵੀ ਰਿਲੇਸ਼ਨਸ਼ਿਪ, ਫਾਈਨੈਂਸ਼ੀਅਲ ਹੈਲਪ ਵੀ ਔਰ ਅਦਰਵਾਈਜ਼ ਵੀ। ਹੁਣ ਉਹ ਈਰਾਨ ਦੇ ਨਿਸ਼ਾਨੇ 'ਤੇ ਨੇ, ਕਿਉਂਕਿ ਈਰਾਨ ਨੇ ਜਦੋਂ ਸਿੱਧਾ ਅਟੈਕ ਇਹਨਾਂ ਸਾਰੇ ਮੁਲਕਾਂ ਦੇ ਉੱਤੇ ਜਿਹੜਾ ਉਹਨਾਂ ਦੇ, ਭਾਵੇਂ ਉਹਨਾਂ ਦਾ ਇਹੀ ਕਹਿਣਾ ਕਿ ਜੀ ਅਸੀਂ ਉਹਨਾਂ ਦੇ ਫੌਜੀ ਅੱਡਿਆਂ ਦੇ ਅਮਰੀਕਾ ਦੇ ਕੀਤਾ, ਲੇਕਿਨ ਦੁਬਈ ਵੀ ਔਰ ਦੂਸਰੇ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਹਮਲੇ ਹੋਏ ਨੇ। ਹੁਣ ਪਾਕਿਸਤਾਨ ਨਾ ਖੁੱਲ੍ਹ ਕੇ ਈਰਾਨ ਦੇ ਨਾਲ ਖਲੋ ਸਕਦਾ ਹੈ, ਨਾ ਜੇ ਉਹਨਾਂ ਨਾਲ ਖਲੋਂਦਾ ਤਾਂ ਜਿਨ੍ਹਾਂ ਤੋਂ ਮਦਦ ਜਾਂ ਅਦਰਵਾਈਜ਼ ਹੈ ਉਹ ਜਾਂਦਾ ਹੈ। ਫਿਰ ਅਮਰੀਕਾ, ਜਿਹੜੇ ਅਮਰੀਕਾ ਦੇ ਖਾਸਮ ਖਾਸ ਜਿਹੜੇ ਨੇ ਫੀਲਡ ਮਾਰਸ਼ਲ ਜਿਹੜੇ ਆਸਮ ਮੁਨੀਰ, ਔਰ ਪਾਕਿਸਤਾਨ ਨਾਲ ਸਬੰਧ ਔਰ ਸਟ੍ਰੈਟੇਜਿਕ, ਔਰ ਦੂਸਰਾ ਤੇ ਅਮਰੀਕਾ ਦੇ ਨਾਲ ਖਲੋਣਾ ਵੀ ਪਾਕਿਸਤਾਨ ਦੇ ਲਈ ਜਿਹੜਾ ਹੈ ਉਹ ਮਸਟ ਬਣ ਜਾਂਦਾ ਹੈ ਕਿ ਵੀ ਤੁਸੀਂ ਕਿਹਦੇ ਨਾਲ ਖੜੇ ਹੋ। ਚਾਈਨਾ ਹੁਣ ਇਹਦੇ 'ਚ, ਕਿਉਂਕਿ ਇਹ ਵੀ ਇੱਕ ਪ੍ਰੋਕਸੀ ਵਾਰ ਬਣ ਗਈ, ਚਾਈਨਾ ਔਰ ਰਸ਼ੀਆ ਜਿਹੜੇ ਨੇ ਇੰਟੈਲੀਜੈਂਸ ਰਾਹੀਂ ਜਾਂ ਹਥਿਆਰਾਂ ਰਾਹੀਂ ਜਾਂ ਹੋਰ ਵੀ ਦੌਰ ਤਰੀਕੇ ਨਾਲ ਈਰਾਨ ਦੀ ਮਦਦ ਕਰ ਰਹੇ ਨੇ, ਕਿਉਂਕਿ ਚਾਈਨਾ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਇਹ ਅਲਟੀਮੇਟਲੀ ਵੱਧ ਤਾਂ ਸਾਡੇ ਵੱਲ ਹੀ ਰਹੇ ਨੇ। ਸੋ ਇਹਨਾਂ ਹਾਲਾਤਾਂ 'ਚ ਬਜਾਏ ਇਸ ਦੇ ਕਿ ਪਾਕਿਸਤਾਨ ਡਿਫੈਂਸਿਵ ਹੋ ਕੇ ਜਿਵੇਂ ਭਾਰਤ ਵੜ ਗਿਆ ਖੁੱਡ ਦੇ ਵਿੱਚ, ਪਹਿਲਾਂ ਜਾ ਕੇ ਇਜ਼ਰਾਈਲ ਦੇ ਨਾਲ ਖਲੋ ਗਿਆ, ਪਹਿਲਾਂ ਈਰਾਨ ਦੇ ਨਾਲ ਸਾਂਝਾ ਦੇ ਬੜਾ ਉਹ ਕਰਦੇ ਸੀ, ਜਾ ਕੇ ਉਹਨਾਂ ਨੂੰ ਕੁਰਾਨੇ ਮਜ਼ੀਦ ਭੇਟ ਕੀਤਾ ਸੀ ਮੋਦੀ ਨੇ, ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਨਾਲ ਸਾਡਾ ਹਜ਼ਾਰਾਂ ਸਾਲਾਂ ਦਾ ਸਿਵਲਾਈਜੇਸ਼ਨਲ ਤਹਿਜ਼ੀਬੀ ਰਿਸ਼ਤਾ ਹੈ। ਉਹ ਮੁੜ ਕੇ ਉਹਨੂੰ ਫਾਦਰਲੈਂਡ ਕਹਿਣ ਲੱਗ ਗਿਆ ਇਜ਼ਰਾਈਲ ਨੂੰ ਜਾ ਕੇ। ਉਹੀ ਨਤੀਜਾ, ਉਹਦਾ ਨਤੀਜਾ ਹੀ ਇਹ ਹੈ ਕਿ ਵੀ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਮਜ਼ਬੂਤ ਡਿਪਲੋਮੈਟਿਕ ਸਟੈਂਡ ਨੂੰ ਅੱਗੇ ਤੋਰਦਿਆਂ, ਇਹੀ ਨਹੀਂ ਕਿ ਉਹਨਾਂ ਨੇ ਸਿਰਫ ਡਿਫੈਂਸਿਵ ਹੋ ਕੇ ਆਪਣੀ ਪੋਜੀਸ਼ਨ ਨੂੰ ਸਾਰਿਆਂ ਦੇ ਨਾਲ ਗੁੱਡੀ ਵਾਂਗ ਰੱਖਣ ਦੀ ਕੋਸ਼ਿਸ਼ ਕੀਤੀ। ਸਿੰਸੀਅਰ ਸੀਰੀਅਸ ਐਫਰਟ ਪਾਕਿਸਤਾਨ ਕਰ ਰਿਹਾ ਹੈ, ਜਿਹਦੇ 'ਚ ਉਹਨੇ ਤੁਰਕੀਏ ਨੂੰ, ਇਜਿਪਟ ਨੂੰ ਔਰ ਸਾਊਦੀ ਅਰੇਬੀਆ ਦੇ ਨਾਲ ਵੀ ਜਿਹੜਾ ਵਿਕਟਮ ਹੈ ਸਾਊਦੀ ਅਰੇਬੀਆ ਈਰਾਨ ਦੇ ਹਮਲਿਆਂ ਦਾ ਵੀ, ਔਰ ਦੂਸਰੇ ਪਾਸੇ ਇੱਧਰ ਟਰੰਪ ਨੇ ਵੀ ਉਹਨਾਂ ਦਾ ਜਿਹੜਾ ਕਰਾਊਨ ਪ੍ਰਿੰਸ ਹੈ ਉਹਦਾ ਮਜ਼ਾਕ ਉਡਾਇਆ ਬੜੇ ਮਾੜੇ ਲਫ਼ਜ਼ ਵਰਤ ਕੇ। ਲੇਕਿਨ ਅਮਰੀਕਾ ਨੂੰ ਵੀ ਅਨੋਏ ਨਹੀਂ ਕਰਨਾ ਚਾਹੁੰਦਾ। ਹੁਣ ਇਹ ਗੱਲ ਭਾਵੇਂ ਇੰਡੀਆ ਦੇ ਸਾਹਮਣੇ ਜਦੋਂ ਆਈ ਤਾਂ ਉਹਨੇ ਤਾਂ ਕਿਵੇਂ ਜੈ ਸ਼ੰਕਰ ਨੇ ਇਹਨੂੰ ਦਲਾਲੀ ਕਹਿ ਕੇ ਆਪਣੇ ਘਟੀਆਪਨ ਦਾ ਸਬੂਤ ਦਿੱਤਾ ਹੈ, ਜਾਂ ਉਹਨਾਂ ਨੂੰ ਆਪਣੀ ਬੇਹਿੱਸੀ ਨਜ਼ਰ ਆਈ ਵੀ ਜਿਸ ਰੋਲ 'ਚ ਸਾਨੂੰ ਹੋਣਾ ਚਾਹੀਦਾ ਸੀ ਅਸੀਂ ਤਾਂ ਜਿਹੜਾ ਖੁੱਡੇ ਸਾਨੂੰ ਖੁੱਡ 'ਚ ਬੜੇ ਹੋਏ। ਹੁਣ ਈਵਨ ਇਸ ਪੀਰੀਅਡ ਜਦੋਂ ਕਿ 5 ਹਫ਼ਤੇ ਹੋ ਗਏ ਨੇ ਜੰਗ ਨੂੰ, ਇੱਕ ਪਾਸਿਓਂ ਗਾੜੀ ਗਲੋਚ ਵਾਲੀ ਲੈਂਗੁਏਜ ਹੈ, ਈਰਾਨ ਵੀ ਜਿਹੜਾ ਹੈ ਉਹ ਪੂਰੀ ਅੜੀ ਦੇ ਉੱਤੇ ਹੈ, ਲੇਕਿਨ ਪਾਕਿਸਤਾਨ ਵੱਲੋਂ ਜਿਹੜਾ ਵਿਚੋਲਗੀ ਦਾ ਔਰ ਇਹ ਸਾਰੇ ਨੂੰ ਜਿਹੜਾ ਟੈਂਪਰੇਰੀ ਸੀਜ਼ ਫਾਇਰ ਜਾਂ ਪਰਮਾਨੈਂਟ ਸੀਜ਼ ਫਾਇਰ, ਕਿਉਂਕਿ ਜਿਹੜਾ ਅਮਰੀਕਾ ਇਸ ਵੇਲੇ ਚਾਹੁੰਦਾ ਹੈ ਕਿ ਵੀ ਸੀਜ਼ ਫਾਇਰ ਹੋ ਜਾਏ, ਕਿਉਂਕਿ ਇਕਨੋਮੀ ਪ੍ਰਭਾਵਿਤ ਹੋ ਰਹੀ ਹੈ, ਸਟੇਟ ਆਫ ਹਾਰਮਿਊਸ ਕਬਾਬ ਦੀ ਹੱਡੀ ਬਣ ਗਿਆ। ਉਹ ਸੋਚਿਆ ਵੀ ਨਹੀਂ ਹੋਣਾ ਇਹਨਾਂ ਨੇ ਕਿ ਭਾਈ ਉਹ ਉੱਥੇ ਬਹਿ ਕੇ ਉਹ
ਈਰਾਨ ਜਿਹੜਾ ਹੈ ਉਹ ਕਬਜ਼ਾ ਕਰਕੇ ਬਹਿ ਜਾਏਗਾ। ਜੀ ਪਰ ਇਸ ਸਭ ਦੇ ਚਲਦਿਆਂ ਪਾਕਿਸਤਾਨ ਵੱਲੋਂ ਜਿਹੜਾ ਸੀਰੀਅਸ ਐਫਰਟ ਕੀਤਾ ਜਾ ਰਿਹਾ ਇਸ ਜੰਗ ਨੂੰ ਰੁਕਵਾਉਣ ਦਾ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਪਾਕਿਸਤਾਨ ਦਾ ਰੁਤਬਾ ਜਿਹੜਾ ਹੈ ਉਹ ਇਕੱਲਾ ਹੁਣ ਇੱਕ ਇਸਲਾਮਿਕ ਵਰਲਡ ਦੀ ਇੱਕ ਨਿਊਕਲੀਅਰ ਤਾਕਤ ਹੀ ਨਹੀਂ ਜਾਂ ਰੀਜਨਲ ਪਾਵਰ ਦੇ ਤੌਰ ਤੇ ਹੀ ਨਹੀਂ, ਇੱਕ ਗਲੋਬਲ ਪਾਵਰ ਦੇ ਤੌਰ, ਕਿਉਂਕਿ ਮੀਡੀਏਸ਼ਨ ਜਾਂ ਫੈਸਿਲਿਟੇਸ਼ਨ ਗੱਲਬਾਤ ਦੀ ਉਦੋਂ ਹੀ ਹੁੰਦੀ ਜਦੋਂ ਸਾਰੀਆਂ ਧਿਰਾਂ ਤੁਹਾਡੇ ਤੇ ਟਰਸਟ ਕਰ। ਇਹਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਮਰੀਕਾ ਦਾ ਸਮਰਥਨ ਵੀ, ਚਾਈਨਾ ਦਾ ਵੀ, ਈਰਾਨ ਦਾ ਵੀ, ਜਿਹੜਾ ਇਸ ਵੇਲੇ ਜਿਹੜਾ ਨਵੀਂ ਤਾਕਤ ਬਣ ਕੇ ਖੁਦ ਉੱਭਰ ਰਿਹਾ, ਔਰ ਜ਼ਾਹਰ ਹੈ ਸਾਊਦੀ ਅਰੇਬੀਆ, UAE, ਦੂਸਰੀਆਂ ਤੀਸਰੀਆਂ ਤਾਕਤਾਂ, ਈਵਨ ਕਿਸੇ ਹੱਦ ਤੱਕ ਈਵਨ ਲੇਟਲੀ ਰਸ਼ੀਆ ਨੇ ਵੀ ਆਪਣਾ ਝੁਕਾਅ ਜਿਹੜਾ ਪਾਕਿਸਤਾਨ ਵੱਲ ਕੀਤਾ। ਔਰ ਇਹ ਜਦੋਂ ਕਿ ਇੱਕ ਪਾਸੇ ਕਨਫਰੰਟੇਸ਼ਨ, ਅੜੀ, ਡਿਫਾਇੰਸ ਇਹ ਖਬਰਾਂ ਨੇ, ਉੱਥੇ ਇਹ ਰਾਇਟਰ ਨਿਊਜ਼ ਏਜੰਸੀ ਦੀ ਖਬਰ ਹੈ, ਈਰਾਨ US ਰਿਸੀਵ ਪਲਾਨ ਟੂ ਐਂਡ ਹੌਸਟਿਲਿਟੀਜ਼, ਇਮੀਡੀਏਟ ਸੀਜ਼ ਫਾਇਰ ਵਾਇਆ ਪਾਕਿਸਤਾਨ, Iran reviewing peace proposal but not open to temporary ceasefire, senior officials tell Reuters. ਹੁਣ ਇਹ ਰਾਇਟਰ ਬੜੀ ਕ੍ਰੈਡੀਬਲ ਨਿਊਜ਼ ਏਜੰਸੀ ਹੈ ਅਮਰੀਕਾ ਦੀ। ਜੀ ਇਹ ਖਬਰ ਠੀਕ ਹੈ ਕਿ ਵੀ ਇਸ ਵੇਲੇ ਉਹਦੇ 'ਚ ਈਵਨ ਇਸੇ ਖਬਰ 'ਚ ਹੀ ਹੈ ਕਿ ਵੀ ਆਸਮ ਮੁਨੀਰ ਜਿਹੜੇ ਨੇ ਉਹ ਸਾਰੀ ਰਾਤ ਜਾਗਦੇ ਰਹੇ ਨੇ ਪਿਛਲੀ ਰਾਤ, ਜਿਹਦੇ 'ਚ ਕਿ ਉਹ ਫਿਰ ਸਾਰਿਆਂ ਦੇ ਨਾਲ ਇਨ ਟੱਚ ਨੇ, ਜਿਹਦੇ 'ਚ ਜਿਹੜੇ ਸਪੈਸ਼ਲ ਐਮਿਸਰੀ ਨੇ ਪ੍ਰੈਜ਼ੀਡੈਂਟ ਟਰੰਪ ਦੇ ਔਰ ਈਰਾਨ ਦੇ ਨਾਲ ਵੀ ਔਰ ਦੂਜੇ ਔਰ ਅਫੀਸ਼ੀਅਲ ਜਿਹੜੇ ਨੇ ਈਰਾਨ ਵਾਲਿਆਂ ਨੇ ਵੀ, ਈਰਾਨ ਵਾਂਟ ਰੀਓਪਨ ਦਾ ਸਟ੍ਰੇਟ ਆਫ ਹਾਰਮੂਜ਼ in exchange for a temporary ceasefire, a senior Irani official told Reuters. ਈਰਾਨ ਕਹਿੰਦਾ ਵੀ ਹਾਂ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਅਸੀਂ ਟੈਂਪਰੇਰੀ ਸੀਜ਼ਫਾਇਰ ਨਹੀਂ ਚਾਹੁੰਦੇ, ਪਰਮਾਨੈਂਟ ਚਾਹੁੰਦੇ। ਜਿਹੜੀ ਪਾਕਿਸਤਾਨ ਦੀ ਹੁਣ ਪ੍ਰਪੋਜ਼ਲ ਹੈ ਉਹ 45 ਦਿਨ ਦਾ ਸੀਜ਼ਫਾਇਰ ਹੈ ਕਿ ਵੀ ਤੁਸੀਂ 1.5 ਮਹੀਨਾ ਇੱਕਦਮ ਪਹਿਲਾਂ ਤੱਕ ਇਸ ਦੌਰਾਨ ਨੈਗੋਸ਼ੀਏਸ਼ਨ ਨੂੰ ਅੱਗੇ ਤੋਰਿਆ ਜਾਏ। ਔਰ ਲੇਕਿਨ ਈਰਾਨ ਇਹ ਕਹਿੰਦਾ ਕਿ ਭਾਈ ਨਹੀਂ, ਅਸੀਂ ਪਹਿਲਾਂ ਵੀ ਸਾਡੇ ਨਾਲ 2 ਵਾਰੀ ਅਸੀਂ ਗੱਲਬਾਤ ਕੀਤੀ ਤੇ ਗੱਲਬਾਤ ਦੇ ਦੌਰਾਨ ਸਾਡੇ ਤੇ ਹਮਲਾ ਹੋਇਆ ਔਰ ਅਸੀਂ ਹੁਣ ਜਿਹੜਾ ਉਹਨੂੰ ਸਟ੍ਰੇਟ ਆਫ ਹਾਰਮੂਜ਼ ਨੂੰ ਤਾਂ ਖੋਲ੍ਹਣਾ ਹੀ ਨਹੀਂ ਹੈ, ਉਹ ਖੁੱਲੀ ਹੋਈ ਹੈ ਪਰ ਉਹ ਸਾਡੇ ਥੱਲੇ ਸਿਰਫ ਦੁਸ਼ਮਣ ਨੂੰ ਨਹੀਂ ਜਾਣ ਦੇਵਾਂਗੇ ਅਸੀਂ ਉੱਥੋਂ। ਪਰ ਇਹ ਜਿਹੜੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਇਹ ਪਰਮਾਨੈਂਟ ਜਿਹੜਾ ਆਲ ਐਲੀਮੈਂਟਸ ਨੀਡ ਟੂ ਬੀ ਐਗਰੀਡ ਅਪੋਨ, ਇਹ ਪਹਿਲੀ ਸਟੇਜ ਦੇ ਉੱਤੇ ਹੋਏ। ਔਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਹ ਕਿਹਾ ਕਿ ਵੀ ਅਸੀਂ ਆਪਣੀ ਪੋਜੀਸ਼ਨ ਨੂੰ ਫਾਰਮੂਲੇਟ ਕੀਤਾ ਹੋਇਆ ਔਰ ਐਡਿੰਗ ਦੈਟ ਨੈਗੋਸ਼ੀਏਸ਼ਨਸ ਵਰ ਇਨਕੰਪੈਟੀਬਲ ਵਿਦ ਅਲਟੀਮੇਟਮਸ ਐਂਡ ਥ੍ਰੈਟਸ ਟੂ ਕਮਿਟ ਵਾਰ ਕ੍ਰਾਈਮਸ। ਕਿ ਵੀ ਇੱਕ ਪਾਸੇ ਈਰਾਨ ਡਿਫਾਈਨਡ ਪੋਜੀਸ਼ਨ ਉਹਨੇ ਕਿਹਾ ਜੀ ਇੱਕ ਪਾਸੇ ਗੁਫ਼ਤਗੂ ਚੱਲ ਰਹੀ ਹੈ, ਦੂਸਰੇ ਪਾਸੇ ਸਾਨੂੰ ਸਫਾਈ ਹਸਤੀ ਤੋਂ ਹੀ ਮਿਟਾਉਣ ਦੀਆਂ ਜਿਹੜੀਆਂ ਨੇ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਇਵੇਂ ਗੱਲ ਨਹੀਂ ਚੱਲੇਗੀ। ਜਿਹੜਾ ਅਸੀਂ ਜਿਹੜਾ 15 ਪੁਆਇੰਟ ਪ੍ਰੋਗਰਾਮ ਉਹਨਾਂ ਨੇ ਦਿੱਤਾ ਹੈ ਅਮਰੀਕਾ ਦਾ, ਉਹਨੂੰ ਕਿਹਾ ਵੀ ਇਹ ਟੂ ਮੱਚ ਹੈ, ਅਸੀਂ ਇਸ ਨਾਲ ਐਗਰੀ ਨਹੀਂ ਕਰਦੇ। ਔਰ ਪਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਲੈਜੀਟੀਮੇਟ ਡਿਮਾਂਡਸ ਨੇ ਨੈਗੋਸ਼ੀਏਸ਼ਨ ਦੇ ਦੌਰਾਨ ਅਸੀਂ ਉਹਨਾਂ ਦੇ ਉੱਤੇ ਜਿਹੜਾ ਗੌਰ ਕਰਾਂਗੇ ਔਰ ਇਹ ਪਰ ਇਹਨੂੰ ਇੱਕ ਸਾਡੀ ਕਮਜ਼ੋਰੀ ਨਾ ਸਮਝਿਆ ਜਾਏ ਕਿ ਵੀ ਇੱਕਦਮ ਜਿਹੜਾ ਕੋਈ ਸਮਝੇ ਕਿ ਵੀ ਵਿਕਟਰੀ ਹੈ। ਵੀ ਹੈਵ ਫਾਰਮੂਲੇਟਡ ਆਵਰ ਓਨ ਰਿਸਪੌਂਸਿਸ ਐਂਡ ਵਿਲ ਅਨਾਊਂਸ ਡਿਟੇਲਸ ਇਨ ਡਿਊ ਟਾਈਮ। ਉਹਨਾਂ ਨੇ ਕਿਹਾ ਜੀ ਸਾਡੇ ਆਪਣੇ ਰਿਸਪੌਂਸ ਨੇ, ਅਸੀਂ ਉਹਨੂੰ ਪ੍ਰੋਪਰਲੀ ਜਿਹੜਾ ਉਹ ਦੱਸਾਂਗੇ। ਔਰ ਇਹ ਰਾਇਟਰ ਇਹ ਕਹਿੰਦਾ ਕਿ ਬਈ sources told Reuters Pakistan's army chief Field Marshal Asim Munir has been in contact all night long with US President J.D. Vance। ਇਹ ਹੁਣ ਪਾਕਿਸਤਾਨ ਦਾ ਫੌਜੀ ਚੀਫ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਇਨ ਟੱਚ ਹੈ, ਸਪੈਸ਼ਲ ਐਨਵੋਏ ਸਟੀਵ ਵਿਟਕੌਫ ਐਂਡ ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਕਾਚੀ। ਹੁਣ ਜਿਹੜਾ ਇਸ ਵੇਲੇ ਸਭ ਤੋਂ ਪੋਪੂਲਰ ਫਿਗਰ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਈਰਾਨ ਦਾ ਫੋਰਨ ਮਿਨਿਸਟਰ ਹੈ ਅਬਾਸ ਅਰਕਾਚੀ। ਬੜਾ ਜੈਨੂਇਨ ਜਿਹੀਆਂ ਗੱਲਾਂ ਵੀ ਉਹਨਾਂ ਦੀਆਂ ਲੱਗਦੀਆਂ, ਹਾਲਾਂਕਿ ਉੱਥੇ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਦੇ ਰੈਵੋਲੂਸ਼ਨਰੀ ਆਰਮੀ ਤੇ ਦੂਜੀ ਉਹਨਾਂ ਦੀ ਕੋਈ ਡਿਫਰੈਂਟ ਅਪਰੋਚ ਹੋਏਗੀ। ਲੇਕਿਨ ਇਸ ਦੇ ਉੱਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਤੇ ਪਾਕਿਸਤਾਨ ਦੀ ਡਿਪਲੋਮੇਸੀ ਹੈ। ਔਰ ਕਿਉਂਕਿ J.D. ਵੈਂਸ ਸ਼ੁਰੂ ਤੋਂ ਹੀ ਈਰਾਨ ਵਾਰ ਦੇ ਵਿੱਚ ਤੇ ਜਿਹੜੀ ਨੀਤੀ ਲਈ
ਮਾਰਕੋ ਰੂਬੀਓ ਨੇ ਜਾਂ ਨੈਤਨਯਾਹੂ ਨੇ ਉਹਦੇ ਅਗੇਂਸਟ ਰਿਹਾ। ਇਹੀ ਕਾਰਨ ਹੈ ਕਿ ਉਹਨਾਂ ਨੇ ਵੀ ਈਰਾਨ ਨਾਲ ਗੱਲਬਾਤ ਲਈ ਉਹਨੂੰ ਜੇਡੀ ਵੈਂਸ ਨੂੰ ਅੱਗੇ ਕੀਤਾ ਹੋਇਆ ਕਿ ਭਾਈ ਇਹਦੇ ਤੇ ਈਰਾਨ ਮਾੜਾ ਮੋਟਾ ਇਤਬਾਰ ਕਰ ਸਕਦਾ। ਔਰ ਇਹ ਜਿਹੜਾ ਸੀਜ਼ ਫਾਇਰ ਕਰਨ ਦੀ ਲਾਈਨ ਪਹਿਲੀ ਹੈ ਕਿ ਵੀ ਸਟੇਟ ਆਫ ਹਾਰਮਿਊਜ਼ ਜਿਹੜਾ 15-20 ਦਿਨਾਂ ਦੇ ਵਿੱਚ ਖੁੱਲ੍ਹ ਜਾਂਦਾ ਹੈ ਤੇ ਇਸ ਦੇ ਨਾਲ ਟੈਂਪਰੇਰੀ ਸੀਜ਼ ਫਾਇਰ ਦੀ ਲਾਈਨ ਹੋਏ। ਫਿਰ ਜਿਹਨੂੰ ਇਸਲਾਮਾਬਾਦ ਅਕੋਰਡ ਦਾ ਨਾਂ ਹੁਣ ਦਿੱਤਾ ਜਾ ਰਿਹਾ ਕਿ ਜੇ ਇਹਨਾਂ ਦਾ ਸਮਝੌਤਾ ਹੁੰਦਾ ਤੇ ਇਹਦਾ ਨਾਂ ਹੀ ਇਸਲਾਮਾਬਾਦ ਅਕੋਰਡ ਹੋਏਗਾ। ਫਿਰ ਰੀਜਨਲ ਫਰੇਮਵਰਕ ਵੀ ਹੋ ਸਕਦਾ ਹੈ ਕਿ ਭਾਈ ਇਹਦੇ 'ਚ ਈਵਨ ਓਮਾਨ ਔਰ ਈਰਾਨ ਦੀ ਵੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਔਰ ਇਸ ਸਾਰੇ 'ਚੋਂ ਫਿਰ ਈਰਾਨ ਦੇ ਲਈ ਜਿਹੜੇ ਈਰਾਨ ਦਾ ਪੈਸਾ ਇੱਥੇ ਫਰੀਜ਼ ਕੀਤਾ ਹੋਇਆ ਉਹ ਅਕਾਊਂਟ ਖੋਲ੍ਹੇ ਜਾ ਸਕਦੇ ਨੇ ਉਹਨਾਂ ਨੂੰ। ਪਲੱਸ ਜਿਹੜਾ ਇਕਨੋਮਿਕਲ ਸੈਂਕਸ਼ਨਸ ਨੇ ਹੁਣ ਜਿਵੇਂ ਈਰਾਨ ਦੇ ਉੱਤੇ ਟੈਂਪਰੇਰੀ ਖੋਲ੍ਹੀਆਂ ਹੀ ਨੇ ਰੂਸੀ ਤੇਲ ਤੇ ਵੀ। ਔਰ ਆਇਲ ਐਂਡ ਗੈਸ ਰਿਚ ਹੈ ਈਰਾਨ, ਉਹ ਤਾਂ ਦਿਨਾਂ ਦੇ ਵਿੱਚ ਜਿਹੜਾ ਉਹ ਇਕਨੋਮਿਕਲ ਪਾਵਰ ਵੀ ਦੁਨੀਆ ਦੀ ਬਣ ਕੇ ਉੱਭਰੇਗਾ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਤਾਂ ਜਦੋਂ ਇਹ ਦੇਖਦੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਪਾਕਿਸਤਾਨ ਨੇ ਆਪਣਾ ਰੋਲ ਅਦਾ ਕੀਤਾ ਤੇ ਫਿਰ ਉਹ ਬਰਾਵੋ ਬਰਾਵੋ ਹੈ ਕਿ ਵੀ ਵਾਹ ਵਾਹ ਵਾਹ, ਕਿਉਂਕਿ ਅਲਟੀਮੇਟਲੀ ਦੁਨੀਆ ਜਿਸ ਲੈਵਲ ਦੇ ਉੱਤੇ ਟਕਰਾਅ ਚਲਾ ਗਿਆ ਇਹ ਠੀਕ ਹੈ ਵੀ ਇਹਦੇ ਤੇ ਤਾਂ ਡਿਬੇਟ ਹੈ ਕਿ ਵਰਲਡ ਵਾਰ 3 ਬਣੇਗਾ ਕਿ ਨਹੀਂ ਬਣੇਗਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਇਹਦਾ ਪ੍ਰਭਾਵ ਦੁਨੀਆ ਦੀ ਇਕੋਨਮੀ ਦੇ ਉੱਤੇ ਔਰ ਜੇ ਇਹ ਫਰਦਰ ਕੁਛ ਹਫ਼ਤੇ ਅੱਗੇ ਚਲਾ ਜਾਂਦੀ ਹੈ ਗੱਲ ਤੇ ਫਿਰ ਇਕਨੋਮਿਕਲ ਰਿਸੈਸ਼ਨ 'ਚ ਦੁਨੀਆ ਜਾਏਗੀ। ਆਲਰੇਡੀ ਅਮਰੀਕਾ 'ਚ ਵੀ ਅਸੀਂ ਮਹਿਸੂਸ ਕਰ ਰਹੇ ਹਾਂ ਚੀਜ਼ਾਂ ਦੀ ਮਹਿੰਗਾਈ ਕਿਸ ਕਦਰ ਵਧੀ ਹੈ, ਗੈਸ ਨਾਲ ਜੁੜਿਆ ਹੋਇਆ ਸਭ ਕੁਛ ਹੈ। ਫਿਰ ਜਿਵੇਂ ਉਹ 3F ਕੇ ਫੂਡ, ਫਿਊਲ ਔਰ ਫਰਟੀਲਾਈਜ਼ਰ ਤਿੰਨੋਂ ਹੀ ਚੀਜ਼ਾਂ ਦਾ ਕ੍ਰਾਈਸਿਸ ਹੋਏਗਾ। ਸੋ ਸ਼ਾਬਾਸ਼ ਪਾਕਿਸਤਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਂਜ਼ਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਪਾਕਿਸਤਾਨ ਦੇ ਖਿਲਾਫ ਕਿਸੇ ਝੂਠੇ ਆਪਰੇਸ਼ਨ ਦੀ ਆੜ ਵਿੱਚ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ਕਲਕੱਤੇ ਤੱਕ ਨੂੰ ਵੀ ਆਪਣੀ ਮਾਰ ਹੇਠ ਲਿਆਵੇਗਾ। ਸੋ ਡਿਫੈਂਸ ਮਿਨਿਸਟਰ ਦਾ ਇਹ ਬਿਆਨ ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਦੇ ਧਮਕੀ ਭਰੇ ਬਿਆਨ ਦਾ ਮੋੜਵਾਂ ਜਵਾਬ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਦਾ ਈਰਾਨ ਕ੍ਰਾਈਸਿਸ ਸ਼ੁਰੂ ਹੋਇਆ ਖਾਸ ਤੌਰ 'ਤੇ 28 ਫਰਵਰੀ ਨੂੰ ਜਦੋਂ ਕਿ ਇਜ਼ਰਾਈਲ ਔਰ ਅਮਰੀਕਾ ਨੇ ਨਿਸ਼ਾਨਾ ਬਣਾਇਆ ਈਰਾਨ ਨੂੰ, ਉਸ ਸਾਰੇ ਨੇ ਇੱਕ ਨਵਾਂ ਐਲੀਮੈਂਟ ਈਵਨ ਜੰਗੀ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਕਿਉਂਕਿ ਈਰਾਨ ਵੱਲੋਂ ਜਿਵੇਂ ਅਮਰੀਕਾ ਦੇ
ਜਿਹੜੇ ਬੇਸ ਜਿਨ੍ਹਾਂ ਮੁਲਕਾਂ 'ਚ ਸੀ, ਹਾਲਾਂਕਿ ਉਹ ਇਸਲਾਮਿਕ ਮੁਲਕ ਨੇ, ਉਹਨਾਂ 'ਚੋਂ ਕੁਛ ਦੇ ਨਾਲ ਈਰਾਨ ਦੇ ਜਿਹੜੇ ਨੇ ਕੋਈ ਇੰਨੇ ਮਾੜੇ ਸੰਬੰਧ ਵੀ ਨਹੀਂ ਸੀ। ਈਵਨ ਸਾਊਦੀ ਅਰੇਬੀਆ ਔਰ ਦੂਸਰੇ ਦੇ ਨਾਲ ਵੀ ਜਿਹੜਾ ਰਾਦਰ ਇੰਪਰੂਵਮੈਂਟ ਵੱਲ ਵਧੇ ਹੋਏ ਸੀ। ਅੱਛਾ। ਸੋ ਈਰਾਨ ਨੇ ਆਪਣਾ ਫਰੰਟ ਜਿਹੜਾ ਹੈ ਉਹ ਉਹਨਾਂ ਦੇ ਖਿਲਾਫ ਖੋਲ੍ਹ ਦਿੱਤਾ, ਜਿਹੜਾ ਸ਼ਾਇਦ ਅਨਐਕਸਪੈਕਟਡ ਵੀ ਸੀ ਜਿਨ੍ਹਾਂ ਨੇ ਵੀ ਜੰਗੀ ਸਕੀਮ ਬਣਾਈ। ਪਰ ਉਹਨੇ ਵਲਨਰੇਬਿਲਟੀ ਨੂੰ ਸਾਬਤ ਕਰ ਦਿੱਤਾ। ਅਮਰੀਕਾ ਨੂੰ ਆਪਣੇ ਉੱਥੋਂ ਬੇਸ ਚੁੱਕਣੇ ਪਏ ਔਰ ਬਹੁਤ ਸਾਰੇ ਜ਼ਖਮੀ ਵੀ ਹੋਏ ਅਮਰੀਕਨ ਸੋਲਜਰ। ਔਰ ਇਹ ਜਿਹੜੀ ਸਾਰੀ ਹੈ ਉਹਨਾਂ ਦੀ ਵਲਨਰੇਬਿਲਟੀ ਜਿਹੜੀ ਹੈ ਉਹ ਹੋ ਗਈ ਕਿ ਭਾਈ ਈਰਾਨ ਨੂੰ ਇਹ ਸੀ ਕਿ ਵੀ ਹੁਣ ਈਰਾਨ ਨੇ ਕੋਈ ਅਮਰੀਕਾ ਦੇ ਉੱਤੇ ਆ ਕੇ ਤਾਂ ਅਟੈਕ ਕਰ ਨਹੀਂ ਸਕਣਾ, ਜਿਵੇਂ ਅਮਰੀਕਾ ਦੇ ਜਹਾਜ਼ ਔਰ ਦੂਸਰੇ ਉਹ ਜਿਹੜੇ ਆ ਫਿਊਲ ਕਿਤੋਂ ਲੈ ਰਹੇ ਨੇ, ਲੈਂਡ ਕੋਈ ਬ੍ਰਿਟਨ 'ਚ ਬੈਠਾ ਹੈ, ਕਿਸੇ ਨੇ ਆਧਾਰ ਜਾਰਡਨ 'ਚ ਬਣਾਇਆ ਹੋਇਆ, ਕੋਈ ਸਾਊਦੀ ਅਰੇਬੀਆ ਤੋਂ ਉਡਾਨ ਭਰ ਰਿਹਾ। ਸੋ ਉਹਨਾਂ ਨੇ ਅਮਰੀਕਾ ਨੂੰ ਤਾਂ ਕੀ ਟਾਰਗੇਟ ਕਰਨਾ, ਪਰ ਉਹਨਾਂ ਨੇ ਜਿਹੜੀ ਉਹਨਾਂ ਦੀਆਂ ਇਹ ਸਾਰੀਆਂ ਖੜੀਆਂ ਕੀਤੀਆਂ ਰਿਆਸਤਾਂ ਨੇ ਜਿਹੜੀਆਂ ਪੈਸਾ ਵੀ ਦਿੰਦੀਆਂ ਨੇ, ਆਪਣੇ ਆਪ ਨੂੰ ਡਿਫੈਂਡ ਵੀ ਔਰ ਈਰਾਨ ਦੇ ਖਿਲਾਫ ਵੀ ਭੁਗਤਦੀਆਂ ਨੇ, ਉਹਨਾਂ ਨੂੰ ਨਿਸ਼ਾਨੇ ਤੇ ਲੈ ਲਿਆ। ਹੁਣ ਜਦੋਂ ਔਰ ਇਹ ਇੱਕ ਨਵਾਂ ਐਲੀਮੈਂਟ ਸੀ, ਉਹਨੇ ਸਰਪ੍ਰਾਈਜ਼ ਵੀ ਦਿੱਤਾ ਔਰ ਜ਼ਾਹਰ ਹੈ ਕਿ ਵੀ ਜਿਹੜੀ ਹੈ ਇਕੱਲਾ ਇਹੀ ਨਹੀਂ ਹੈ ਕਿ ਵੀ ਈਰਾਨ ਦਾ ਆਇਲ ਕ੍ਰਾਈਸਿਸ ਹੋਇਆ, ਇਹ ਸਾਰਿਆਂ ਦਾ ਕ੍ਰਾਈਸਿਸ ਵੀ ਸਾਹਮਣੇ ਆ ਗਿਆ। ਉਸ ਪੀਰੀਅਡ 'ਚ ਜਿਹੜੇ ਹਾਈ ਕਮਿਸ਼ਨਰ ਭਾਰਤ ਦੇ ਵਿੱਚ ਰਹੇ ਪਾਕਿਸਤਾਨ ਦੇ ਅਬਦੁਲ ਬਾਸਿਤ, ਉਹਨਾਂ ਨੇ ਆਪਣਾ ਜਿਹੜਾ ਇੱਕ ਸ਼ੋਅ ਉਹਨਾਂ ਦਾ ਹੁੰਦਾ ਉਸ 'ਚ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਜੇ ਕੱਲ੍ਹ ਨੂੰ ਇਜ਼ਰਾਈਲ ਜਾਂ ਅਮਰੀਕਾ ਪਾਕਿਸਤਾਨ ਨੂੰ ਟਾਰਗੇਟ ਕਰ ਲਏ, ਪਾਕਿਸਤਾਨ ਨੂੰ ਨਿਸ਼ਾਨਾ ਬਣਾਏ, ਨਿਊਕਲੀਅਰ ਪਾਵਰ ਤਾਂ ਇਸਲਾਮਿਕ ਵਰਲਡ ਦੇ ਵਿੱਚ ਕੋਈ ਪਾਕਿਸਤਾਨ ਕੋਲ ਹੈ, ਉਹਨਾਂ ਨੇ ਕਿਹਾ ਵੀ ਇਹਦੀਆਂ ਕੋਈ ਬਹੁਤੀ ਪੋਸੀਬਿਲਿਟੀ ਨਹੀਂ, ਪਰ ਜੇ ਖੁਦਾ ਨਾ ਕਰੇ ਇਵੇਂ ਹੋਇਆ ਤੇ ਅਸੀਂ ਫਿਰ ਦਿੱਲੀ ਬੰਬੇ ਤੋਂ ਲੈ ਕੇ ਸਾਰਿਆਂ ਨੂੰ ਨਿਸ਼ਾਨੇ ਤੇ ਲਵਾਂਗੇ, ਬਾਅਦ 'ਚ ਦੇਖਿਆ ਜਾਏਗਾ ਵੀ ਕੀ ਹੁੰਦਾ ਹੈ, ਅਸੀਂ ਜਿਹੜਾ ਉਹ ਕਰ ਦਿਆਂਗੇ। ਜ਼ਾਹਰ ਹੈ ਕਿ ਗੱਲ ਨਿਊਕਲੀਅਰ ਨਾਲ ਹੀ ਜੁੜੀ। ਹੁਣ ਭਾਰਤ ਨੇ ਉਹਦੇ ਤੇ ਬੜਾ ਚੀਕ ਚਿਹਾੜਾ ਪਾਇਆ ਔਰ ਇਹ ਵੀ ਇਸ 'ਚੋਂ ਨਿਕਲਿਆ ਕਿ ਵੀ ਅਸੀਂ ਸਿੱਧਾ ਜੇ ਅਮਰੀਕਾ ਸਾਡੇ ਤੇ ਹਮਲਾ ਕਰਦਾ ਜਾਂ ਕੋਈ ਤੇ ਅਸੀਂ ਉਹਨਾਂ ਨੂੰ ਤਾਂ ਲੜ ਨਹੀਂ ਸਕਦੇ, ਪਰ ਜਿਹੜੇ ਇਹ ਨੇ ਇਹਨਾਂ ਨੂੰ ਅਸੀਂ ਜਿਹੜਾ ਫਿਰ ਨਿਸ਼ਾਨਾ ਬਣਾਵਾਂਗੇ, ਕਿਉਂਕਿ ਅਲਟੀਮੇਟਲੀ ਇੰਡੀਆ ਇਜ਼ਰਾਈਲ ਦੂਜੀ ਤੀਜੀ ਜੋ ਇਹਨਾਂ ਨੇ ਆਪਸੀ ਜਿਹੜਾ ਉਹ ਗਿੱਟਮਿਟ ਕੀਤੀ ਹੋਈ ਹੈ, ਘੱਟੋ ਘੱਟ ਅਸੀਂ ਇਹਨੂੰ ਤਾਂ ਸਜ਼ਾ ਦੇ ਸਕਦੇ। ਹੁਣ ਰਾਜਨਾਥ ਸਿੰਘ ਨੇ, ਅਸੀਂ ਡਿਸਕਸ ਵੀ ਕੀਤਾ ਸੀ ਪਿਛਲੇ ਦਿਨਾਂ 'ਚ, ਬਿਆਨ ਦਿੱਤਾ ਕਿ ਜੀ ਅਜੇ ਆਪਰੇਸ਼ਨ ਸੰਦੂਰ ਨੂੰ ਅਸੀਂ ਪੌਜ਼ ਦਿੱਤਾ ਹੋਇਆ ਹੈ, ਅਸੀਂ ਪਾਕਿਸਤਾਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਕੋਈ ਜਿਹੜਾ ਉਹ ਸਾਡੇ ਤੇ ਹਮਲਾ ਹੋਇਆ ਤੇ ਅਸੀਂ ਮਲੀਆਮੇਟ ਕਰ ਦਿਆਂਗੇ, ਅਸੀਂ ਪਿੱਛੇ ਹਟ ਕੇ ਨਹੀਂ ਦੇਖਾਂਗੇ, ਅਸੀਂ ਇੱਧਰ ਉਹੀ ਕਿ ਭਾਈ ਪੱਲੇ ਤੁਹਾਡੇ ਕੁਛ ਹੈ ਨਹੀਂ, ਤੁਸੀਂ ਹਰ ਥਾਂ ਤੋਂ ਜਿਹੜਾ ਉਹ ਜੁੱਤੀਆਂ ਖਾਧੀਆਂ ਹੋਈਆਂ ਨੇ, ਚੀਨ ਤੋਂ ਵੀ ਖਾਧੀਆਂ ਨੇ, ਪਾਕਿਸਤਾਨ ਤੋਂ ਵੀ ਖਾਧੀਆਂ ਨੇ। ਹੁਣ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਨੇ ਜਿਹੜੀ ਅੱਜ ਗੱਲ ਕਹੀ ਹੈ ਔਰ ਜਿਸ ਨੂੰ ਇੰਡੀਆ ਦੀ ਨਿਊਜ਼ ਏਜੰਸੀ PTI ਨੇ ਵੀ ਪ੍ਰਮੁੱਖ ਖਬਰ ਦੇ ਤੌਰ ਤੇ ਛਾਪਿਆ ਔਰ ਹੈਡਲਾਈਨ ਹੀ ਦਿੱਤਾ PTI ਨੇ, ਇਫ ਇੰਡੀਆ ਟਰਾਈਜ਼ ਟੂ ਸਟੇਜ ਐਨੀ ਫਾਲਸ ਫਲੈਗ ਆਪਰੇਸ਼ਨ ਵੀ ਵਿਲ ਟੇਕ ਇਟ ਟੂ ਕੈਲਕਟਾ। ਗੱਲ ਉਹੀ ਹੈ ਜਿਹੜੀ ਅਬਦੁਲ ਬਾਸਿਤ ਨੇ, ਉਹ ਐਕਸ ਹਾਈ ਕਮਿਸ਼ਨਰ ਨੇ, ਉਹਨਾਂ ਨੇ, ਪਰ ਇਹ ਹੁਣ ਆਫੀਸ਼ੀਅਲ ਪੋਜੀਸ਼ਨ ਪਾਕਿਸਤਾਨ ਦਾ ਡਿਫੈਂਸ ਮਿਨਿਸਟਰ, ਹਾਲਾਂਕਿ ਕਈ ਵਾਰ ਇਹ ਡਿਫੈਂਸ ਮਿਨਿਸਟਰ ਆਪਣੇ ਰੋਲ ਤੋਂ ਬਿਯੋਂਡ ਵੀ ਚਲੇ ਜਾਂਦੇ ਨੇ, ਲੇਕਿਨ ਗੱਲ ਇਹੀ ਹੈ। ਉਹਨਾਂ ਨੇ ਰਾਜਨਾਥ ਸਿੰਘ ਦੇ ਬਿਆਨ ਨੂੰ ਹੀ ਜਦੋਂ ਤੁਸੀਂ ਇਸ ਖਬਰ ਦੀ ਡੀਟੇਲ ਦੇਖਦੇ ਹੋ ਤਾਂ ਉਸ ਨੂੰ ਹੀ ਉਹਨਾਂ ਨੇ ਕੋਟ ਕਰਦਿਆਂ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਕਾਊਂਟਰ ਪਾਰਟ, ਕਿਉਂਕਿ ਇੰਡੀਆ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੈ, ਜਿਹਨੇ ਕਿਹਾ ਸੀ ਕਿ ਐਨੀ ਮਿਸ ਐਡਵੈਂਚਰ ਫਰੋਮ ਇੰਡੀਆਜ਼ ਨੇਬਰਸ in the prevailing situation would invite an unprecedented and decisive action। ਉਹ ਇਹੀ ਹੈ ਕਿ ਅਸੀਂ ਮਲੀਆਮੇਟ ਕਰ ਦਿਆਂਗੇ। ਔਰ ਖਵਾਜਾ ਆਸਿਫ ਨੇ ਇਸ ਦੇ ਉੱਤੇ ਬੜਾ ਕਲੀਅਰਲੀ ਕਿਹਾ ਕਿ ਜੇ ਇਫ ਇੰਡੀਆ ਟਰਾਈਜ਼ ਟੂ ਸਟੇਜ ਐਨੀ ਫਾਲਸ ਫਲੈਗ ਆਪਰੇਸ਼ਨ ਦਿਸ ਟਾਈਮ, ਇਹਦਾ ਮਤਲਬ ਇਹ ਵੀ ਪਹਿਲਾਂ ਵੀ ਜਿਹੜਾ ਤੁਸੀਂ ਪਹਿਲਗਾਮ ਦੇ ਵਿੱਚ ਜਾਂ ਪੁਲਵਾਮਾ ਦੇ ਵਿੱਚ ਕੀਤੇ ਹੋ ਫਾਲਸ ਫਲੈਗ, ਮਤਲਬ ਇਹ ਵੀ ਤੁਸੀਂ ਫਾਲਸ ਫਲੈਗ ਹੁੰਦਾ ਹੈ ਵੀ ਖੁਦ ਹੀ ਤੁਸੀਂ ਕਰਵਾ ਰਹੇ ਹੋ ਤੇ ਉਹਦੀ ਆੜ ਦੇ ਵਿੱਚ ਤੁਸੀਂ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਰਹੇ ਹੋ। ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਚੱਲ ਗਿਆ ਤੁਸੀਂ, ਇਫ ਇੰਡੀਆ tries to stage any false flag operation this time then God willingly we will take it to Kolkata। ਕਿ ਫਿਰ ਰੱਬ ਦੀ ਸਹੁੰ ਅਸੀਂ ਕਲਕੱਤੇ ਪਹੁੰਚ ਜਾਵਾਂਗੇ। ਵੈਸੇ ਜੇ ਖਵਾਜਾ ਆਸਿਫ ਸਾਹਿਬ ਕਲਕੱਤੇ ਦੀ ਥਾਂ ਬੰਬੇ ਜਾਂ ਦਿੱਲੀ ਕਹਿ ਦਿੰਦੇ ਚੰਗਾ ਸੀ, ਕਿਉਂਕਿ ਕਲਕੱਤੇ 'ਚ ਤਾਂ ਇਲੈਕਸ਼ਨਾਂ ਹੋ ਰਹੀਆਂ ਵੈਸਟ ਬੰਗਾਲ 'ਚ
ਔਰ 33 ਤੋਂ 35% ਪੋਪੂਲੇਸ਼ਨ ਵੈਸਟ ਬੰਗਾਲ ਦੀ ਮੁਸਲਮਾਨਾਂ ਦੀ ਹੈ ਔਰ ਮਮਤਾ ਬੈਨਰਜੀ ਲਾਈਕ ਏ ਲਾਇਨਸ ਸ਼ੇਰਨੀ ਵਾਂਗ ਇਹਨਾਂ ਹਿੰਦੂਤਵੀਆਂ ਦੇ ਖਿਲਾਫ ਲੜ ਰਹੀ ਹੈ। ਸੋ ਇਹ ਇਧਰੋਂ ਵੀ ਕਹਿ ਸਕਦੇ ਨੇ ਕਿ ਦੇਖ ਲਓ ਜੀ, ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਮਮਤਾ ਬੈਨਰਜੀ ਮੁਸਲਮਾਨਾਂ ਨਾਲ ਰਲੀ ਹੋਈ ਹੈ, ਅਪੀਜ਼ ਕਰਦੀ ਹੈ। ਦੂਜਾ ਉਹਨਾਂ ਕਹਿਣਾ ਆ ਲਓ ਜੀ, ਇਹ ਤਾਂ ਦੇਖੋ ਤੁਹਾਡੇ ਕਲਕੱਤੇ ਤੇ ਅਟੈਕ ਕਰਨਾ। ਮੈਂ ਉਹਨੇ ਲਾਈਟਰ ਵੇਨ ਕਹਿ ਰਿਹਾ, ਲੇਕਿਨ ਜੇ ਕਹਿਣਾ ਹੀ ਸੀ ਫਿਰ ਜਰਾ ਚੰਗੇ ਚੰਗੇ ਮੋਟੇ ਬੰਬਈ ਦੇ ਵਿੱਚ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਕਮਰਸ਼ੀਅਲ ਹੱਬ ਹੈ, ਇਹ ਠੀਕ ਹੈ। ਕਲਕੱਤਾ ਦੀ ਅਹਿਮੀਅਤ ਹਿਸਟੋਰੀਕਲੀ ਰਹੀ ਹੈ। 1757 ਤੋਂ ਬਾਅਦ ਸ਼ਾਇਦ 1780 ਤੋਂ ਰਾਜਧਾਨੀ ਸੀ ਅਮਰੀਕਾ ਦੀ। 1931 ਜਦੋਂ ਫਾਈਨਲੀ ਦਿੱਲੀ ਨਿਊ ਦਿੱਲੀ ਬਣਾਈ ਹੈ। ਸੋ ਉਸ ਐਂਗਲ ਤੋਂ ਦੀ ਅਹਿਮੀਅਤ ਹੈ। ਲੇਕਿਨ ਜਿਹੜੀ ਸਭ ਤੋਂ ਵੱਡੀ ਉਹਨਾਂ ਦੀ ਹੱਬ ਹੈ, ਕਮਰਸ਼ੀਅਲ ਹੱਬ, ਜਿੱਥੇ ਵੱਡਾ ਰੈਵਨਿਊ ਔਰ ਪੋਰਟ ਔਰ ਬੰਬੇ ਹੈ, ਬਾਕੀ ਦਿੱਲੀ ਹੈ। ਬਾਕੀ ਇਹਨਾਂ ਦੇ ਜ਼ਰਾ ਹੋਰ ਵੀ ਸ਼ਹਿਰਾਂ ਦੇ ਨਾਂ ਲੈ ਦਿਓ ਇਹਨਾਂ ਨੂੰ, ਤਾਂ ਕਿ ਇਹ ਰਹਿ ਕਿ ਭਾਈ ਇਹ ਕਿਤੇ ਮਹਾਕੁੰਭ ਲੱਗਦਾ, ਕਿਤੇ ਕੁੰਭ ਲੱਗਦਾ, ਵੀ ਇਹ ਫਿਰ ਤੁਹਾਡਾ ਨਿਊਕਲੀਅਰ ਕੁੰਭ ਲੱਗ ਜਾਣਾ। ਲੇਕਿਨ ਇਹ ਜਿਹੜਾ ਮੈਨੂੰ ਲੱਗਾ ਕਿ ਵੀ ਇਹ ਜ਼ਰੂਰੀ ਹੈ ਇਹਨਾਂ ਨੂੰ ਆਫੀਸ਼ੀਅਲ ਮੈਸੇਜ ਦੇਣਾ ਵੀ ਕਿ ਭਾਈ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ's response to any attack would be swift, calibrated and decisive। ਕਿ ਕੁਇਕ ਹੋਏਗਾ, ਅਸੀਂ ਇੰਤਜ਼ਾਰ ਨਹੀਂ ਕਰਾਂਗੇ, ਕੈਲੀਬਰੇਟਡ ਬਿਲਕੁਲ ਮਿਣਵਾ ਚੁਣਵਾ ਹੋਏਗਾ ਤੇ ਡਿਸਾਈਸਿਵ ਹੋਏਗਾ, ਫੈਸਲਾਕੁਨ ਹੋਏਗਾ। ਸੋ ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਈਰਾਨ ਕ੍ਰਾਈਸਿਸ ਦੇ ਓਵਰ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਲੈਸਨ ਜਿਹੜੇ ਈਰਾਨ ਜੰਗ ਨੇ ਦਿੱਤੇ ਨੇ, ਕਿਵੇਂ ਉਹਨਾਂ ਨੇ ਆਪਣੇ ਡੋਮੈਸਟਿਕ ਲੈਵਲ ਦੇ ਉੱਤੇ ਆਪਣਾ ਡਿਫੈਂਸ ਡਿਵੈਲਪ ਕੀਤਾ, ਕਿਵੇਂ ਉਹਨਾਂ ਨੇ ਡਰੋਨ ਔਰ ਮਿਜ਼ਾਈਲ ਨੂੰ ਹੀ ਆਧਾਰ ਬਣਾ ਕੇ ਇੰਨੀਆਂ ਵੱਡੀਆਂ ਨੇਵੀ ਔਰ 에ਅਰ ਫੋਰਸ ਉਹਨਾਂ ਦੇ ਨੂੰ ਜਿਹੜਾ ਆਲਮੋਸਟ ਬੇਕਾਰ ਸਾਬਤ ਕਰ ਦਿੱਤਾ ਹੈ। ਔਰ ਇੰਨੀਆਂ ਪਾਬੰਦੀਆਂ, ਇੰਨੀਆਂ ਸੈਂਕਸ਼ਨਸ ਹੋਣ ਦੇ ਬਾਵਜੂਦ ਅੱਗੇ ਵੀ ਵਧਣਾ ਔਰ ਖੁਦ ਜਿਹੜਾ ਉਹ ਜਿਹੜਾ ਡਿਸੀਜਨ ਮੇਕਿੰਗ ਲੈਣੀ ਜਿਵੇਂ ਸਟੇਟ ਆਫ ਹਾਰਮੂਜ਼ ਦੇ ਹਵਾਲੇ ਨਾਲ ਹੈ। ਸੋ ਇਹ ਸਾਰੇ ਹੀ ਜਿਹੜੇ ਪਾਰਟ ਨੇ, ਬਹੁਤ ਸਾਰਾ ਕੁਝ ਜਿਹੜਾ ਹੈ ਆਫਟਰ ਦਿਸ ਕ੍ਰਾਈਸਿਸ ਇਜ਼ ਓਵਰ ਇਹ ਨਿਕਲੇਗਾ। ਪਰ ਮੈਂ ਸਮਝਦਾ ਵੀ ਜਿੱਥੇ ਈਰਾਨ ਇੱਕ ਮਜ਼ਬੂਤ ਪਾਵਰ ਬਣ ਕੇ ਇਕੱਲਾ ਮਿਡਲ ਈਸਟ ਦੇ ਵਿੱਚ ਹੀ ਨਹੀਂ ਜਾਂ ਪਰਸ਼ੀਅਨ ਗਲਫ ਦੇ ਵਿੱਚ ਹੀ ਨਹੀਂ, ਗਲੋਬਲ ਆਪਣਾ ਰੋਲ ਹੋਏਗਾ। ਪਾਕਿਸਤਾਨ ਦਾ ਵੀ ਜਿਹੜਾ ਰੋਲ ਹੈ ਉਹ ਐਜ਼ ਏ ਗਲੋਬਲ ਐਂਟੀਟੀ, ਜਿਵੇਂ ਉਹਨਾਂ ਨੇ ਉਹ ਮੀਡੀਏਸ਼ਨ ਦੀ ਕੋਸ਼ਿਸ਼ ਕਰ ਰਹੇ ਨੇ, ਗੱਲਬਾਤ ਦੀ ਕਰ ਰਹੇ ਨੇ, ਔਰ ਜਿਵੇਂ ਉਹਨਾਂ ਨੇ ਇਸ ਸਾਰੇ ਤੋਂ ਆਪਣੇ ਆਪ ਨੂੰ, ਆਪਣੇ ਲੋਕਾਂ ਨੂੰ ਉਹਦੇ 'ਚ ਘੜੀਸਣ ਨਹੀਂ ਦਿੱਤਾ ਹੈ, ਉਸ ਤੋਂ ਆਜ਼ਾਦ ਰਹਿ ਕੇ ਜਿਹੜਾ ਉਹ ਆਪਣੀ ਨੀਤੀ ਨੂੰ ਅੱਗੇ ਤੋਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਂਜ਼ਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵੀਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਅਖੀਰਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਕਿਵੇਂ ਬਾਹਰਲੇ ਮੁਲਕਾਂ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਕੇ ਸਿੱਖ ਕੌਮ ਨੂੰ ਬਦਨਾਮ ਕੀਤਾ।
ਇਸ ਦੀ ਹੁਣ ਅੱਡ-ਅੱਡ ਸਾਧਨਾਂ ਰਾਹੀਂ ਪੁਸ਼ਟੀ ਹੋ ਰਹੀ ਹੈ ਔਰ ਅਮਰੀਕੀ ਖੁਫੀਆ ਏਜੰਸੀ CIA ਦੇ ਸਾਬਕਾ ਸੀਨੀਅਰ ਅਧਿਕਾਰੀ ਵਿਸਲ ਬਲੋਅਰ ਜੌਨ ਕ੍ਰਿਆਕੂ ਨੇ ਇੱਕ ਇੰਟਰਵਿਊ ਵਿੱਚ ਇੰਕਸ਼ਾਫ ਕੀਤਾ ਹੈ ਕਿ ਭਾਰਤ ਨੇ 1985 ਵਿੱਚ ਕਨਿਸ਼ਾ ਜਹਾਜ਼ ਨੂੰ ਬੰਬਾਂ ਨਾਲ ਉਡਾ ਕੇ 329 ਬੇਗੁਨਾਹ ਮੁਸਾਫਰਾਂ ਨੂੰ ਜਿਹੜਾ ਮਾਰਿਆ ਸੀ। ਉਸ ਅਨੁਸਾਰ ਭਾਰਤੀ ਏਜੰਸੀਆਂ ਨੂੰ ਸਿੱਖ ਐਕਟਿਵਿਸਟ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਜਾ ਰਿਹਾ ਔਰ ਜੌਨ ਕ੍ਰਿਆਕੂ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਦਹਿਸ਼ਤਗਰਦ ਸਟੇਟ ਜਿਹੜਾ ਉਹ ਲਾਣਿਆ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸੈਚਰਡੇ ਸਿੱਖ ਫਰੀडम ਮਾਰਚ ਸੀ ਜਿਹੜਾ 20th ਸਟਰੀਟ ਔਰ ਕਨਸਟੀਟਿਊਸ਼ਨ ਐਵਨਿਊ ਤੋਂ ਸ਼ੁਰੂ ਹੋ ਕੇ ਕੈਪੀਟਲ ਹਿੱਲ ਦੇ ਉੱਤੇ ਆ ਕੇ ਖਤਮ ਹੋਇਆ। ਅੱਛਾ। ਔਰ ਜਿਉਂ ਹੀ ਸਾਡਾ ਮਾਰਚ ਸ਼ੁਰੂ ਹੋਣ ਵਾਲਾ ਸੀ, 2-3 ਯੂਨੀਫਾਰਮਡ ਬੰਦੇ ਜਿਨ੍ਹਾਂ ਦੇ ਬੈਕ ਦੀ ਜਿਹੜੀ ਜੈਕਟ ਦੇ ਉੱਤੇ ਲਿਖਿਆ ਹੋਇਆ ਸੀ ਫਸਟ ਅਮੈਂਡਮੈਂਟ ਟੀਮ, ਔਰ ਉਹ ਆਏ ਜਿੱਥੇ ਅਸੀਂ ਖੜੇ ਸੀ, ਆਰਗੇਨਾਈਜ਼ਰ ਵੀ ਨਾਲ ਸੀ, ਤੇ ਉਹਨਾਂ ਨੂੰ ਕਿਹਾ ਜੀ ਅਸੀਂ ਫਸਟ ਅਮੈਂਡਮੈਂਟ ਟੀਮ ਵੱਲੋਂ ਹੈਗੇ, ਕੋਈ ਤੁਹਾਡੇ ਰਾਹ 'ਚ ਰੁਕਾਵਟ ਤਾਂ ਨਹੀਂ ਜਾਂ ਕੋਈ ਐਸੀ ਹਰਾਸਮੈਂਟ ਤਾਂ ਨਹੀਂ। ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਕਹਿਣਾ ਹੈ, ਜੋ ਤੁਹਾਡਾ ਮੈਸੇਜ ਹੈ, ਤੁਸੀਂ ਉਸ ਨੂੰ ਬਿਨਾਂ ਕਿਸੇ ਖੌਫ ਔਰ ਡਰ ਤੋਂ ਦੇ ਸਕੋ। ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇੱਕ ਪਾਸੇ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ, ਇਹਦੇ ਬਾਵਜੂਦ ਇਹ ਇਸ ਧਰਤੀ ਦੀ ਖੂਬਸੂਰਤੀ ਹੈ ਅਮਰੀਕਾ ਦੀ ਕਿ ਉਹਨਾਂ ਨੇ ਇਹ ਫਸਟ ਅਮੈਂਡਮੈਂਟ ਦੇ ਥੱਲੇ ਹਰ ਇੱਕ ਨੂੰ ਆਪਣੇ ਖਿਆਲ ਦੇਣ ਦਾ ਹੱਕ ਦਿੱਤਾ ਹੈ। ਦੂਸਰੀ ਖੂਬਸੂਰਤੀ ਮੈਂ ਇਹ ਦੇਖਦਾ ਵੀ ਇਸ ਈਰਾਨ ਕ੍ਰਾਈਸਿਸ ਦੇ ਚੱਲਦਿਆਂ, ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਗੱਲ ਦੀ ਸ਼ੁਰੂਆਤ ਹੋ ਗਈ ਸੀ ਕਿ ਅਮਰੀਕਾ ਦੇ ਵਿੱਚ ਇਹਦੇ ਬਾਵਜੂਦ ਕਿ ਪੈਂਟਾਗਨ ਦੀ ਨੀਤੀ ਕੀ ਹੈ, ਕਿਸੇ ਹਕੂਮਤ ਦੀ ਕਿਸੇ ਇਸ਼ੂ 'ਤੇ ਨੀਤੀ ਕੀ ਹੈ, ਕੁਛ ਨਾ ਕੁਛ ਇਸ ਕਿਸਮ ਦੇ ਲੋਕ ਜਿਹੜੇ ਖੁਫੀਆ ਏਜੰਸੀਆਂ CIA ਲਈ ਕੰਮ ਕਰਦੇ ਨੇ ਜਾਂ ਪੈਂਟਾਗਨ ਜਾਂ ਜਿਨ੍ਹਾਂ ਦੇ ਕੋਲ ਕੋਈ ਹੋਰ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜੀਆਂ ਬੇਸਿਕ ਵੈਲਿਊਜ਼ ਨੇ ਜਿਹੜੀਆਂ ਕਨਸਟੀਟਿਊਸ਼ਨ ਦੇ ਵਿੱਚ ਨੇ ਜਾਂ ਜਿਹੜੀਆਂ ਅਸੀਂ ਲੋਕਾਂ ਨੂੰ ਜਿਹੜਾ ਉਹ ਅਮਰੀਕਨ ਸਿਸਟਮ ਜਾਂ ਡੈਮੋਕ੍ਰੈਟਿਕ ਸਿਸਟਮ ਦੇ ਥੱਲੇ ਉਹਦੀ ਵਾਇਓਲੇਸ਼ਨ ਹੋ ਰਹੀ ਹੈ, ਉਹਨੂੰ ਫਿਰ ਲੁਕਾਇਆ ਜਾ ਰਿਹਾ। ਉਹ ਕਈ ਵਾਰ ਆਪਣੀ ਜ਼ਿੰਦਗੀ ਨੂੰ ਰਿਸਕ ਦੇ ਉੱਤੇ ਪਾ ਕੇ ਵੀ ਜਿਹੜਾ ਉਹ ਕੁਛ ਜਿਹੜੀ ਸੱਚਾਈਆਂ ਬਾਹਰ ਲੈ ਆਉਂਦੇ ਨੇ। ਉਹਨਾਂ ਦੇ ਲਈ ਲਫ਼ਜ਼ ਜਿਹੜਾ ਕਰੰਟ ਪੀਰੀਅਡ ਦੇ ਵਿੱਚ ਇਕੱਲਾ ਅਮਰੀਕਾ ਨਹੀਂ, ਦੁਨੀਆ ਭਰ 'ਚ ਜਿਹੜਾ ਕਿਸੇ ਮਹਿਕਮੇ ਦਾ ਅੰਦਰੋਂ ਪੋਲ ਖੋਲੇ ਉਹਨੂੰ ਵਿਸਲ ਬਲੋਅਰ ਕਹਿੰਦੇ ਨੇ, ਵੀ ਸੀਟੀ ਵਜਾ ਦਿੱਤੇ ਉਹਨਾਂ ਕਿ ਵੀ ਇੱਥੇ ਇਹ ਚੱਲ ਰਿਹਾ ਔਰ ਇੱਥੇ ਇਹ ਚੱਲ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਉਹ ਬਹੁਤ ਕੁਛ ਲੁਕਾਉਣਾ ਚਾਹੁੰਦੀਆਂ ਨੇ, ਬਹੁਤ ਕੁਛ ਉਹ ਜਿਹੜਾ ਲੋਕਾਂ ਨੂੰ ਹੁਣ ਵੀ, ਜਿਵੇਂ ਅਸੀਂ ਇਸ ਕ੍ਰਾਈਸਿਸ 'ਚ ਵੀ ਦੇਖ ਰਹੇ, ਦੋਨੋਂ ਪਾਸਿਓਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਤੁਹਾਨੂੰ ਵਿਦੇ ਪਿੰਚ ਆਫ ਸਾਲਟ ਲੈਣਾ ਪੈਂਦਾ ਕਿਉਂਕਿ ਹਕੀਕਤ ਬਹੁਤ ਦੇਰ ਬਾਅਦ ਪਤਾ ਲੱਗਦੀ ਹੈ ਕੀ ਹੈ। ਔਰ ਤੁਸੀਂ ਭਾਰਤ ਦਾ ਹਾਲ ਦੇਖ ਲਓ, ਜਿਵੇਂ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਕਿਵੇਂ ਰਾਫੇਲ ਵੀ ਡਿਗੇ, ਜੁੱਤੀਆਂ ਵੀ ਖਾਧੀਆਂ, ਤਰਲੇ ਵੀ, ਅਮਰੀਕਨ ਪ੍ਰੈਜ਼ੀਡੈਂਟ ਵੀ ਕਹਿ ਰਿਹਾ ਕਿ ਭਾਈ 80 ਵਾਰੀ ਕਿਹਾ ਘੱਟੋ ਘੱਟ ਕਿ ਭਾਈ ਜਿਹੜੀ ਹੈ ਇਸ ਜੰਗ ਨੂੰ ਰੁਕਵਾਇਆ। ਉਹ ਅਜੇ ਵੀ ਹੁਣ ਉੱਥੇ ਗਿਆ ਹੋਇਆ ਮੋਦੀ, ਅਸਾਮ ਇਲੈਕਸ਼ਨਾਂ ਨੇ ਚੋਣਾਂ, ਉੱਥੇ ਕਹਿ ਰਿਹਾ ਕਿ ਅਸੀਂ 22 ਮਿੰਟ ਦੇ ਵਿੱਚ ਪਾਕਿਸਤਾਨ ਦੇ ਗੋਡੇ ਲਵਾਤੇ ਔਰ ਪਾਕਿਸਤਾਨ ਜਿਹੜਾ ਉਹ ਸੀਜ਼ ਫਾਇਰ ਦੇ ਲਈ ਦਵਾਈਆਂ ਦੇਣ ਲੱਗ। ਤੁਸੀਂ ਝੂਠ ਹੀ ਬੋਲਣਾ, ਬੋਲੀ ਜਾਓ। ਹੁਣ ਵਿਦਨ CIA ਵੀ, ਹੁਣ ਜਿਵੇਂ ਅਮਰੀਕਾ ਦੇ ਵਿੱਚ ਟਾਰਚਰ ਮਨਾ ਹੈ, ਲੇਕਿਨ ਹੁਣ ਟਾਰਚਰ ਹੁੰਦਾ ਜਾਂ ਹੋਇਆ, ਕੀ ਹੋਇਆ, ਇਹ ਕਿਵੇਂ ਪਤਾ ਲੱਗਦਾ? ਹੁਣ ਜਿਹਦਾ ਜ਼ਿਕਰ ਇਸ ਵੀਕ 'ਚ ਮੈਂ ਦੇਖ ਰਿਹਾ ਵੀ ਜਿੰਨੇ ਵੀ ਸਿੱਖ ਪ੍ਰੋਗਰਾਮ ਨੇ ਬਹੁਤ ਸਾਰੇ YouTube ਦੇ ਉੱਤੇ ਔਰ ਅਦਰਵਾਈਜ਼, ਹਾਲਾਂਕਿ ਉੱਥੋਂ ਇੰਡੀਆ ਦੇ ਮੇਨ ਸਟ੍ਰੀਮ ਮੀਡੀਆ ਨੇ ਤਾਂ ਕੀ ਕਰਨਾ ਸੀ, ਈਵਨ ਉੱਥੋਂ ਦੀ ਕਿਸੇ ਸਿਆਸੀ ਧਿਰ ਨੇ ਵੀ ਜਿਹੜੀ ਅਦਰ ਦੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਦਲ ਖਾਲਸਾ, ਕਿਸੇ ਨੇ ਕੋਈ ਇਹਦੇ 'ਤੇ ਗੱਲ ਨਹੀਂ ਕੀਤੀ। ਔਰ ਇਹ ਬਹੁਤ ਵੱਡੀ ਗੱਲ, ਹੁਣ ਜੌਨ ਕ੍ਰਿਓਸਕਰ ਇੱਕ ਉਹ ਨਾਂ ਹੈ ਜਿਹੜਾ ਇੱਕ ਜ਼ਮਾਨੇ 'ਚ ਸੀਨੀਅਰ ਐਨਾਲਿਸਟ ਦੇ ਤੌਰ 'ਤੇ CIA 'ਚ, ਫਿਰ ਪਾਕਿਸਤਾਨ ਦੇ ਜਿਹੜੇ ਜਦੋਂ ਉਹਨਾਂ ਦੀ ਅਪਾਇੰਟਮੈਂਟ ਹੋਈ ਐਜ਼ ਏ, ਜਦੋਂ ਕਿ ਕ੍ਰਾਈਸਿਸ ਚੱਲ ਰਿਹਾ ਸੀ ਉਸਾਮਾ ਬਿਨ ਲੈਡਨ ਦੇ ਪੀਰੀਅਡ, ਜਿਹੜਾ ਅਲ ਕਾਇਦਾ ਦਾ ਤੀਸਰਾ ਮੋਸਟ ਇੰਪੋਰਟੈਂਟ ਬੰਦਾ ਸੀ, ਉਹਨੂੰ ਖੁਦ ਜੌਨ ਕ੍ਰਿਓਸਕਰ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਕੇ ਫੜਿਆ ਸੀ। ਔਰ ਬਹੁਤ ਵਧੀਆ ਅਰਬੀ ਜ਼ਬਾਨ ਬੋਲਦੇ ਨੇ ਬਹੁਤ ਸਾਰੇ ਇਸਲਾਮਿਕ ਵਰਲਡ ਦੇ ਵਿੱਚ ਔਰ ਦੂਸਰੇ ਇਨਸਾਈਡਰ। ਲੇਕਿਨ ਉਹਨਾਂ ਨੇ ਕੁਝ ਸਾਲ ਪਹਿਲਾਂ ਜਦੋਂ ਕਿ
ਉਹਨਾਂ ਨੇ ਉਹ ਵਿਸਲ ਬਲੋਅਰ ਬਣੇ ਔਰ ਇਹ ਸੀ ਕਿ ਵੀ ਉਹਨਾਂ ਨੇ ਦੇਖਿਆ ਕਿ ਵੀ ਜਿਵੇਂ ਵਾਟਰ ਬੋਰਡਿੰਗ ਹੈ ਇੱਕ ਟਾਰਚਰ ਦਾ ਤਰੀਕਾ, ਉਹ ਅਮਰੀਕਾ 'ਚ ਕੀਤੀ ਜਾ ਰਹੀ ਹੈ ਔਰ ਉਹਨੂੰ ਅਪਰੂਵਲ ਵੀ ਜਿਹੜਾ ਅਮਰੀਕਨ ਕਾਂਗਰਸ ਦੇ ਹੈੱਡ ਵੱਲੋਂ ਵੀ ਔਰ ਪੈਂਟਾਗਨ ਵੱਲੋਂ ਵੀ, ਜਦੋਂ ਕਿ ਉਹ ਅਗੇਂਸਟ ਦਾ ਲਾਅ ਹੈ, ਟਾਰਚਰ ਕੀਤਾ ਜਾ ਰਿਹਾ, ਹੋਰ ਵੀ ਕੁਝ ਐਸੇ ਮੁੱਦੇ ਉਹ ਜੌਨ ਕ੍ਰਿਓਸਕਰ ਨੇ ਚੁੱਕੇ ਤੇ ਉਹਦਾ ਨਤੀਜਾ ਇਹ ਹੋਇਆ ਕਿ ਵੀ ਉਹਨੂੰ ਅਰੈਸਟ ਕਰ ਲਿਆ ਅਮਰੀਕਾ ਨੇ ਔਰ ਉਸ ਦੇ ਉੱਤੇ ਕਿ ਵੀ ਤੂੰ ਸੀਕ੍ਰੇਟਸ ਬਾਹਰ ਕੱਢੀਆਂ ਜਾਂ ਦੂਜੀਆਂ ਪ੍ਰਿਜ਼ਨ ਹੋਈ, ਮੈਂ ਕਿਹਾ 2 ਕਿ 2.5 ਸਾਲ ਉਹਨੇ ਪ੍ਰਿਜ਼ਨ ਵੀ ਭੋਗੀ ਜਿਹਦੇ 'ਚ ਉਹਦਾ ਸਾਰਾ ਕੁਝ ਜਾਂਦਾ, ਨੌਕਰੀ ਪੈਨਸ਼ਨ ਸਭ ਕੁਝ ਜਾਂਦਾ ਲੱਗਾ। ਲੇਕਿਨ ਜਿਹੜੇ ਲੋਕ ਬਾਜ਼ਮੀਰ ਹੁੰਦੇ ਨੇ ਉਹ ਉਸ ਰਸਤੇ ਨੂੰ ਛੱਡਦੇ ਨਹੀਂ। ਹੁਣ ਮੈਂ ਦੇਖਦਾ ਵੀ ਪਿਛਲੇ 8-10 ਹਫ਼ਤਿਆਂ ਦੇ ਵਿੱਚ, ਹਾਲਾਂ ਮੈਂ ਤਾਂ ਜੌਨ ਕ੍ਰਿਓਸਕਰ ਨੂੰ 6 ਮਹੀਨੇ ਤੋਂ ਫੋਲੋ ਕਰ ਰਿਹਾ, ਉਹਦੇ ਹਰ ਇੰਟਰਵਿਊ ਮੈਨੂੰ ਜਿੱਥੇ ਵੀ ਕਿਤੇ ਮੈਨੂੰ ਇਹ ਸੀ ਕਿ ਵੀ ਪਾਕਿਸਤਾਨ ਦੇ ਹਵਾਲੇ ਨਾਲ ਉਹ ਭੇਤ ਕੱਢ ਰਿਹਾ ਹੈ, ਅਮਰੀਕਾ ਦੇ ਹਵਾਲੇ ਨਾਲ ਮਿਡਲ ਈਸਟ ਕੀ ਹੈ, ਮੈਨੂੰ ਸੀ ਕਿ ਵੀ ਇੰਡੀਆ ਦੇ ਹਵਾਲੇ ਨਾਲ ਜਿਹੜਾ ਵੀ ਕੁਛ ਨਾ ਕੁਛ ਆਏਗਾ, ਕਿਉਂਕਿ ਹਾਲਾਂ ਕੋਈ ਉਹ ਇੰਡੀਆ ਡੈਸਕ ਨਾਲ ਨਹੀਂ ਰਿਹਾ ਜਾਂ ਇੰਡੀਆ 'ਚ ਉਹਦੀ ਪੋਸਟਿੰਗ ਨਹੀਂ ਰਹੀ ਜਾਂ ਦੂਜੀ। ਹੁਣ ਜਿਹੜੀ ਪਿਛਲੇ 2 ਦਿਨਾਂ ਤੋਂ ਸਾਰੇ ਸਿੱਖ ਮੀਡੀਆ ਦੇ ਵਿੱਚ ਜਿਹੜੇ ਪੰਥ ਪ੍ਰਸਤ ਨੇ ਚਰਚਾ ਹੈ, ਉਹ ਇੱਕ ਇੰਟਰਵਿਊ ਜਿਹੜਾ ਕਿ ਜੌਨ ਕ੍ਰਿਆਕੂ ਨੇ ਕ੍ਰਿਸ ਹੈਜਿਸ ਨੂੰ ਦਿੱਤਾ। ਕ੍ਰਿਸ ਹੈਜਿਸ ਆਪਣੀ ਕੈਪੈਸਿਟੀ 'ਚ ਵੀ ਖੁਦ ਵੀ ਜਿਹੜਾ ਬੜਾ ਜ਼ਬਰਦਸਤ ਐਨਾਲਿਸਟ ਔਰ ਸਾਰਾ, ਹੁਣ ਉਹਦੇ 'ਚ ਇੰਟਰਵਿਊ ਲੰਬਾ ਚੌੜਾ ਹੈ ਔਰ ਉਹਦੇ 'ਚ ਉਹਨੂੰ ਕ੍ਰਿਸ ਹੈਜਿਸ ਪੁੱਛਦਾ ਹੈ ਕਿ ਵੀ ਈਰਾਨ ਨੂੰ ਜਿਹੜਾ ਉਹ ਟੈਰਰਿਸਟ ਸਟੇਟ ਐਲਾਨਿਆ ਹੋਇਆ ਉਹਨੇ, ਉਹ ਇਹ ਦੇਖੋ ਇਹ ਜਿਹੜੇ ਸਾਰੇ ਵਿਸਲ ਬਲੋਅਰ ਵੀ ਨੇ ਦੇ ਆਰ ਪੈਟਰੀਓਟ, ਇਹ ਨਹੀਂ ਹੈ ਵੀ ਉਹ ਅਮਰੀਕਾ ਦੇ ਪੈਟਰੀਓਟ ਔਰ ਇਹ ਲੌਂਗ ਟਰਮ ਸੋਚਦੇ ਨੇ ਜਾਂ ਦੇਖਦੇ ਨੇ ਕਿ ਵੀ ਇਹ ਜਿਹੜਾ ਅਮਰੀਕਾ ਦਾ ਆਪਣੇ ਰਾਹੋਂ ਕੁਰਾਏ ਪੈਣਾ ਕਿਸੇ ਵੀ ਨੀਤੀ ਦੇ ਉੱਤੇ। ਹੁਣ ਜਿਵੇਂ ਜੌਨ ਕ੍ਰਿਓਸਕਰ ਹੈ ਜਾਂ ਅਸੀਂ ਜਿਹੜਾ ਮਿਸਟਰ ਟਰੱਕਰ ਦੀ ਗੱਲ ਕਰਦੇ ਹਾਂ ਜਿਹੜਾ ਖੁਦ ਟਰੰਪ ਦਾ ਸਭ ਤੋਂ ਵੱਡਾ ਸਾਥੀ ਔਰ ਦੂਸਰਾ ਸੀ, ਉਹ ਜਦੋਂ ਹੁਣ ਜ਼ਾਓਨਿਸਟ ਕਹਿੰਦੇ ਨੇ ਕਿ ਵੀ ਇਹ ਜੰਗ ਸਾਡੀ ਨਹੀਂ ਹੈ, ਇਜ਼ਰਾਈਲ ਫਸਾ ਰਿਹਾ, ਭਾਵੇਂ ਉਹਦੇ ਖਿਲਾਫ ਵੀ ਟੱਕਰ ਕਾਰਲਸਨ, ਹੁਣ ਇਹ ਹੈ ਵੀ ਸ਼ਾਇਦ ਉਹਨੂੰ ਵੀ ਫੜ ਲੈਣ ਕੋਈ ਹੋਰ ਇਨਕਮ ਟੈਕਸ ਦਾ ਕਿ ਕੀ ਉਹਦੇ ਤੇ ਕੱਢ ਰਹੇ ਨੇ, ਪਰ ਜਿਵੇਂ ਟੱਕਰ ਕਾਰਲਸਨ ਨੇ ਖੁੱਲ੍ਹ ਕੇ ਜੰਗ ਦੀ ਵਿਰੋਧ ਇਜ਼ਰਾਈਲ ਦਾ ਜਿਹੜੀ ਜੰਗ ਹੈ ਉਹਨੇ ਕਿਹਾ, ਔਰ ਉਹਨੇ ਕਿਹਾ ਵੀ ਅਮਰੀਕਾ 'ਚ ਕਿਵੇਂ ਜ਼ਾਓਨਿਸਟ ਲੌਬੀ ਹੈ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ। ਇਵੇਂ ਦੇ ਅੱਜ ਕੱਲ੍ਹ 4-5 ਡਿਫਰੈਂਟ, ਕੋਲੰਬੀਆ ਦੇ ਮਿਸਟਰ ਸੈਕਸ, ਜੈਫਰੀ ਸੈਕਸ ਪ੍ਰੋਫੈਸਰ ਹੈ, ਉਹ ਜ਼ਬਰਦਸਤ, ਉਹ ਇਹ ਕਹਿੰਦਾ ਵੀ ਸਭ ਇਹ ਵਾਰ ਕ੍ਰਾਈਮ ਹੈ, ਇਹ ਸਾਰੇ ਹੈਂਗ ਕਰਨੇ ਚਾਹੀਦੇ ਨੇ ਜਿਹੜੇ ਵਾਰ ਕ੍ਰਿਮੀਨਲ ਨੇ। ਸੋ ਜਦੋਂ ਮੈਂ ਇਹ ਕਹਿ ਰਿਹਾ ਵੀ ਇਹ ਵੀ ਅਮਰੀਕਾ 'ਚ ਹੀ ਹੋ ਸਕਦਾ, ਜਦੋਂ ਫਸਟ ਅਮੈਂਡਮੈਂਟ ਦੀ ਮੈਂ ਗੱਲ ਕੀਤੀ ਕਿ ਅਮਰੀਕਾ ਦੀ ਧਰਤੀ, ਇਹੀ ਖੂਬਸੂਰਤੀ ਹੈ ਇਸ ਸਿਸਟਮ ਦੀ। ਔਰ ਸਾਡੇ ਕਈਆਂ ਨੂੰ ਲੱਗਣ ਲੱਗ ਜਾਂਦਾ ਲਓ ਜੀ ਡਾਕਟਰ ਸਾਹਿਬ ਤੁਸੀਂ ਬਹਿ ਕੇ ਅਮਰੀਕਾ ਨੂੰ ਹੀ ਕ੍ਰਿਟਿਸਾਈਜ਼ ਕਰਦੇ, ਉਹ ਮੈਂ ਕਿਹਾ ਇਹੀ ਖੂਬਸੂਰਤ, ਜੇ 250 ਸਾਲ 'ਚ 1776 'ਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਹੈ, ਵਰਾ ਜਿਹੜਾ ਹੈ 2026 ਦਾ, ਇਹ 250ਵੀਂ ਐਨੀਵਰਸਰੀ ਹੈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ। ਜੇ 250 ਸਾਲ 'ਚ ਅਮਰੀਕਾ ਸੁਪਰ ਪਾਵਰ ਬਣਿਆ, ਦੁਨੀਆ ਦੀ ਇਸ ਹੱਦ ਤੱਕ ਪਹੁੰਚਿਆ, ਤੇ ਬਿਊਟੀ ਹੈ। ਜੇ ਹੁਣ ਇਹ ਜੰਗ ਦੇ ਖਿਲਾਫ ਨੇ ਲੋਕ, ਓਪੀਨੀਅਨ ਪੋਲ 'ਚ ਬੋਲ ਰਹੇ ਨੇ, ਇੰਡੀਆ ਵਰਗੇ ਮੁਲਕ 'ਚ ਜੁੱਤੀਆਂ ਖਾ ਕੇ ਵੀ ਉਹ ਆਵਾਜ਼ ਨਹੀਂ ਕੱਢਦੇ, ਬਹੁਤ ਥੋੜੇ ਨੇ। ਇੱਥੇ ਜੇ 70% ਲੋਕ ਔਰ ਲੱਖਾਂ ਲੋਕ ਜਿਹੜੇ ਪ੍ਰੋਟੈਸਟ ਦੇ ਬਾਹਰ ਨਿਕਲ ਆਉਂਦੇ ਨੇ, ਇਹ ਹੈ ਸਿਸਟਮ ਦੀ ਖੂਬਸੂਰਤੀ। ਜਿੱਦਾਂ ਇਹ ਚੈਲੰਜ ਖਤਮ ਹੋ ਗਿਆ, ਗਲਤ ਨੂੰ ਗਲਤ, ਫਿਰ ਤਾਂ ਡਿਕਟੇਟਰਸ਼ਿਪ ਆ ਜਾਏ, ਆਟੋਕ੍ਰੇਸੀ ਆ ਜਾਏ, ਥੀਓਕ੍ਰੇਸੀ ਆ ਜਾਏ, ਕੋਈ ਹੋਰ ਜਿਹੜਾ ਉਹ ਆ ਜਾਏ, ਉਹ ਸਾਰੇ ਉਹਨੂੰ ਕਬੂਲਣਗੇ। ਹੁਣ ਇਸ ਵੇਲੇ ਇੰਨੇ ਜਿਹੜੇ ਨੇ ਉਹ ਕ੍ਰਿਟਿਕ ਨੇ ਜਿਹੜੇ ਸਾਰੇ ਦੇ, ਉਹ ਖੁੱਲ੍ਹ ਕੇ, ਇਹ ਵੀ ਫਸਟ ਅਮੈਂਡਮੈਂਟ ਦੇ ਥੱਲੇ ਹੈ ਔਰ ਇਹ ਅਸੀਂ ਸ਼ੁਕਰਗੁਜ਼ਾਰ ਹੈ ਇਸ ਮੁਲਕ ਦੇ ਕਿ ਜਿਸ ਦੇ ਵਿੱਚ ਇਹ ਹੱਕ ਹੈ। ਹੁਣ ਜੌਨ ਕ੍ਰਿਓਸਕਰ ਨੇ ਇਸ ਇੰਟਰਵਿਊ 'ਚ ਜਿਹੜਾ ਉਹਨੇ ਕ੍ਰਿਸ ਹੈਜਿਸ ਦੇ ਨਾਲ ਕੀਤਾ, ਉਹਨੂੰ ਉਹ ਪੁੱਛਦਾ ਕਿ ਵੀ ਈਰਾਨ ਟੈਰਰਿਸਟ ਸਟੇਟ ਹੈ ਔਰ ਦੂਜਾ ਉਹਨੇ ਕਿਹਾ ਕਿ ਵੀ ਇਹ ਗੱਲ ਇਕੱਲਾ ਇਹ ਨਹੀਂ ਹੈ, ਜੇ ਤੁਸੀਂ ਉਹਨੇ ਕਿਹਾ ਵੀ ਪਹਿਲਾਂ ਤਾਂ ਡਿਫਾਈਨ ਕਰੋ ਟੈਰਰਿਸਟ ਕੀ ਹੈ, ਕਿਵੇਂ ਹੁੰਦਾ। ਲੰਬਾ ਚੌੜਾ ਇੰਟਰਵਿਊ ਹੈ, ਪਰ ਜਿਹੜਾ ਰੈਲੇਵੈਂਟ ਪਾਰਟ ਹੈ ਕੁਝ ਸੈਕਿੰਡ ਦਾ ਉਹ ਅਸੀਂ ਸਕਰੀਨ ਤੇ ਵੀ ਪਲੇ ਕਰਾਂਗੇ। ਹੁਣ ਉਹਦੇ ਜੋ ਕਹਿੰਦਾ ਜੌਨ ਕ੍ਰਿਓਸਕਰ ਕਿ ਇੰਡੀਆ ਕਿਉਂ ਨਹੀਂ ਟੈਰਰਿਸਟ ਸਟੇਟ ਡਿਕਲੇਅਰ ਹੋਣੀ ਚਾਹੀਦੀ, ਵੀ ਉਹਨਾਂ ਨੇ ਉਹ ਜਹਾਜ਼ ਬਲੋ ਕੀਤਾ 에ਅਰ ਇੰਡੀਆ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ, ਟਰਾਂਸਨੈਸ਼ਨਲ ਰਿਪਰੈਸ਼ਨ ਉਹ ਕਰ ਰਹੇ ਨੇ। ਉਸ ਤੋਂ ਪਹਿਲਾਂ ਉਹਨਾਂ ਨੇ ਕਸ਼ਮੀਰੀ ਸੈਪਰੇਟਿਸਟ ਜਿਹੜੇ ਇਹਨਾਂ ਦੇ ਕ੍ਰੀਏਟ ਕੀਤੇ ਸੀ ਉਹਨਾਂ ਤੋਂ ਕਰਵਾਇਆ, ਉਹਦਾ ਅਜੇ ਵੇਰਵਾ ਨਹੀਂ ਹੈ। ਹਾਲਾਂਕਿ ਮੈਨੂੰ ਇਹ ਲੱਗਦਾ ਹੈ ਵੀ
ਮਕਬੂਲ ਪਾਟਰ ਔਰ ਦੂਜੇ ਜਿਨ੍ਹਾਂ ਰਾਹੀਂ ਇੰਡੀਆ ਦਾ ਜਿਹੜਾ ਡਿਪਲੋਮੈਟਿਕ ਸਟਾਫ ਦਾ ਬੰਦਾ ਸੀ ਯੂਕੇ ਦੇ ਵਿੱਚ, ਉਹਦਾ ਮਰਡਰ ਹੋਇਆ ਸੀ। ਬਾਅਦ 'ਚ ਉਹਨੂੰ ਮਕਬੂਲ ਪਾਟਰ ਨੂੰ ਫਾਂਸੀ ਦਿੱਤੀ ਗਈ। ਹੁਣ ਇਹ ਵੀ ਸਾਹਮਣੇ ਆਏਗਾ ਜਾਂ ਜੇ ਹਾਲਾਂ ਜਿਵੇਂ ਮੈਂ ਕਿਹਾ ਕਿ ਵੀ ਇਹ ਕੋਈ ਇੰਡੀਆ 'ਚ ਪੋਸਟਡ ਨਹੀਂ ਰਿਹਾ, ਪਰ ਜਿਸ ਲੈਵਲ ਦਾ ਇਹਦਾ ਰੁਤਬਾ ਸੀ ਵਿਦਨ CIA ਔਰ ਜਿਵੇਂ ਉਹਨੇ ਇਸਲਾਮਿਕ ਜਿਹੜਾ ਸਾਰੇ ਉਸ ਪੀਰੀਅਡ ਦੇ ਵਿੱਚ ਜਿਸ ਲੈਵਲ ਦੇ ਪਾਕਿਸਤਾਨ 'ਚ ਲੰਬਾ ਵਕਤ ਪੋਸਟਡ ਰਿਹਾ, ਇਨਸਾਈਡਰ ਹੈ। ਔਰ ਇਨਸਾਈਡਰ ਪਹਿਲਾਂ ਵੀ ਇੱਕ CIA ਦੀ ਬੀਬੀ ਜਿਹੜੀ ਅਫਗਾਨਿਸਤਾਨ ਮਸਲੇ ਦੇ ਉੱਤੇ ਉਹ ਆਪਣੇ ਇੰਟਰਵਿਊ 'ਚ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਭਾਈ ਆ ਜਿਹੜਾ ਸਿੱਖ ਖਾਲਿਸਤਾਨੀਆਂ ਨੂੰ ਔਰ ਕਸ਼ਮੀਰੀਆਂ ਨੂੰ ਇੰਡੀਅਨ ਏਜੰਸੀ ਰਾਹ ਨੇ ਜਿਹੜੇ ਅਫਗਾਨ ਉੱਥੋਂ ਵਿਹਲੇ ਹੋਏ ਨੇ ਪਹਾੜੇ ਦੇ ਟੱਟੂ, ਉਹਨਾਂ ਰਾਹੀਂ ਮਰਵਾਇਆ। ਹੁਣ ਜੌਨ ਕਿਰਿਓਸਕਰ ਨੇ ਔਰ ਇਹ ਜਿਹੜਾ 에ਅਰ ਇੰਡੀਆ ਹਾਦਸਾ ਹੈ ਜਿਹੜਾ ਕਿ ਜੂਨ ਦੇ ਮਹੀਨੇ 'ਚ 1 ਸਾਲ ਬਾਅਦ 1984 ਤੋਂ 1995 'ਚ ਕਰਵਾਇਆ ਜਾਂਦਾ ਹੈ, 329 ਬੇਗੁਨਾਹ ਮੁਸਾਫਰ ਕਰੂ ਮਾਰੇ ਜਾਂਦੇ ਨੇ। ਇੰਡੀਅਨ ਏਜੰਸੀਆਂ ਇਹਨੂੰ ਸਿੱਖਾਂ ਦੇ ਖਾਤੇ 'ਚ ਪਾ ਕੇ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਸੱਚ ਹੱਕ ਇਨਸਾਫ ਦੀ ਸੀ ਉਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ। ਟਰਾਇਲ ਤੋਂ ਪਹਿਲਾਂ ਹੀ ਸਾਰਾ ਜਿਹੜਾ ਉਹ ਟਰਾਇਲ ਤਾਂ ਚੱਲਦਾ ਹੀ ਹੈ, ਸਾਰੀ ਸਿੱਖ ਕੌਮ ਨੂੰ ਵਲੇਟਿਆ ਜਾਂਦਾ ਹੈ। ਇਹ ਠੀਕ ਹੈ ਮੋਹਰਲੇ ਚਿਹਰੇ ਜਿਹੜੇ ਨੇ ਉਹ ਪੱਗਾਂ ਵਾਲੇ ਵਰਤੇ ਗਏ, ਲੇਕਿਨ ਨਾ ਕਦੇ ਸਾਨੂੰ ਭੁਲੇਖਾ ਸੀ। ਅਸੀਂ ਇਸ ਪਲੇਟਫਾਰਮ ਤੋਂ ਪਿਛਲੇ 14 ਸਾਲਾਂ 'ਚ ਕਿੰਨੇ ਹੀ ਪ੍ਰੋਗਰਾਮਾਂ 'ਚ ਮੈਂਸ਼ਨ ਕੀਤਾ ਹੋਏਗਾ। ਅਸੀਂ ਸੌਫਟ ਟਾਰਗੇਟ ਕਿਤਾਬ ਦਾ ਹਵਾਲਾ ਦਿੰਦੇ ਹਾਂ ਜਿਹਨੂੰ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ ਦੇ ਬੜੇ ਸੂਝਵਾਨ ਜਿਹੜੇ ਉਹਨਾਂ ਦੇ ਪੱਤਰਕਾਰ ਸੀ, ਬੋਲਡ, ਜਿਨ੍ਹਾਂ ਵਿਚਾਰਿਆਂ ਦਾ ਕਰੀਅਰ ਵੀ ਫਿਰ ਤਬਾਹ ਹੋਇਆ ਕਿਉਂਕਿ ਇਹ ਅਗੇਂਸਟ ਜਾਂਦਾ ਸੀ ਕੈਨੇਡੀਅਨ ਏਜੰਸੀਆਂ ਦੇ ਫੇਲਿਅਰ ਸੀ, RCMP ਦੀ ਔਰ ਦੂਸਰੇ ਦੀ ਵੀ ਕਿਵੇਂ ਇੰਡੀਅਨ ਏਜੰਟ ਤੁਹਾਡੇ 'ਚ ਵੜ ਕੇ ਉਹਨਾਂ ਨੇ ਤੁਹਾਡੇ ਮੁਲਕ ਦੇ ਸ਼ਹਿਰੀਆਂ ਨੂੰ ਮਾਰਿਆ। ਔਰ ਐਨ ਜਦੋਂ ਉਹ ਜਹਾਜ਼ ਦੇ ਉੱਤੇ ਮੁਸਾਫਰਾਂ ਦੀ ਲਿਸਟ ਆ ਜਾਂਦੀ ਹੈ ਕਿ ਇਹਨਾਂ ਦਾ ਜਿਹੜੇ ਕਿ ਉਹਨਾਂ ਦੇ ਜਿਹੜੇ ਇੰਡੀਅਨ ਆਫੀਸ਼ੀਅਲਸ ਦੇ ਬੱਚਿਆਂ ਜਾਂ ਦੂਜਿਆਂ ਨੇ ਜਾਣਾ ਸੀ, ਐਨ ਮੌਕੇ ਤੋਂ ਪਹਿਲਾਂ ਉਹਨਾਂ ਦੀਆਂ ਟਿਕਟਾਂ ਕੈਂਸਲ ਹੋ ਗਈਆਂ, ਕੈਂਸਲ ਕਰਵਾ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਉਹ ਕੀ ਕਰਨ ਜਾ ਰਹੇ ਨੇ। ਸੋ ਇਸ ਦੇ ਉੱਤੇ ਜੌਨ ਕਿਰਿਆਕੂ ਨੇ ਫਿਰ ਖੁੱਲ੍ਹ ਕੇ ਕਿਹਾ ਵੀ ਇਹ ਇੰਡੀਅਨ ਏਜੰਸੀਆਂ ਨੇ ਕੀਤਾ ਇਹ ਬਲੋ ਅਪ ਵੀ, ਔਰ ਸਿੱਖ ਸੈਪਰੇਟਿਸਟ ਨੂੰ ਮਾਰਨ ਦੀ ਲਾਈਨ ਵਿੱਚ ਉਹਨੇ ਕਿਹਾ ਵੀ ਵਾਈ ਨਾਟ ਇੰਡੀਆ ਸ਼ੁੱਡ ਆਲਸੋ ਬੀ ਡਿਕਲੇਅਰਡ ਏ ਟੈਰਰਿਸਟ ਸਟੇਟ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਵੀ ਉਹ ਫਿਊ ਸੈਕਿੰਡਸ ਦੀ ਕਲਿੱਪ ਹੈ, ਉਹਨੂੰ ਜ਼ਰਾ ਚਲਾ ਦੇਣ। ਜੀ We could even point the finger at the government of India, for that matter, for carrying out assassinations and terrorist attacks in Canada, blowing up a 747, no less. We could even point the finger at the government of India, for that matter, for carrying out assassinations and terrorist attacks in Canada, blowing up a 747, no less. We could even point the finger at the government of India, for that matter, for carrying out assassinations and terrorist attacks in Canada, blowing up a 747, no less. We could even point the finger at the government of ਜਿਹੜੀ ਹੈ ਵੀਡੀਓ ਦੇਖ ਲਈ ਹੈ, ਸੋ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਸਮਝਦੇ ਹਾਂ ਵੀ ਇਹ ਬਹੁਤ ਵੱਡਾ ਇੰਕਸ਼ਾਫ ਹੈ ਅੱਛਾ, ਔਰ ਚੰਗਾ ਇਹ ਹੋਏ ਕਿਉਂਕਿ ਅਸੀਂ ਤਾਂ ਖਾਲਿਸਤਾਨ ਦੇ ਪਲੇਟਫਾਰਮ ਤੋਂ ਗੱਲ ਕਰਦੇ ਹਾਂ, ਸਾਡੇ ਨਾਲ ਤਾਂ ਸ਼ਾਇਦ ਉਹ ਕੋਈ ਇੰਟਰਵਿਊ ਲਈ ਤਿਆਰ ਨਾ ਹੋਣ। ਇਸ ਮੁੱਦੇ ਦੇ ਉੱਤੇ ਫਰਦਰ ਜੌਨ ਕਿਰਿਆਸਕੂ ਨੂੰ ਵੀ ਜੇ ਕਿਸੇ ਲੈਵਲ ਦੇ ਉੱਤੇ ਕੋਈ ਜਿਹੜਾ ਹੈ ਉਹਦੀ ਫਰਦਰ ਡਿਟੇਲਸ ਵੀ ਆਉਂਦੀਆਂ ਨੇ, ਪਰ ਮੈਂ ਸਮਝਦਾ ਵੀ ਇਸ ਜੌਨ ਕਿਰਿਆਸਕੂ ਦੇ ਇਸ ਇੰਕਸ਼ਾਫ ਨੂੰ ਆਧਾਰ ਬਣਾ ਕੇ ਅਗੇਨ ਕੈਨੇਡਾ ਦੇ ਵਿੱਚ ਹਾਲਾਂ ਮਾਰਕ ਕਾਰਨੀ ਦੂਜੇ ਤੀਜੇ ਔਰ ਉਹ ਜਿਹੜੇ ਮਿੱਟੀ ਦੇ ਬਾਅਦ ਉਹ 18-20 MP ਬਿਠਾਏ ਹੋਏ ਨੇ, ਉਹ ਤਾਂ ਹੇਟ ਬਿੱਲ ਤੇ ਫਲਾਣੇ ਟਮਕੇ ਦੇ ਥੱਲੇ ਫਰੀਡਮਸ ਨੂੰ ਕਰਬ ਕਰਨਾ ਚਾਹੁੰਦੇ ਨੇ ਜਿਹੜੀਆਂ ਆਜ਼ਾਦਾਨਾ ਤੌਰ ਤੇ ਨੇ। ਲੇਕਿਨ ਮੈਂ ਸਮਝਦਾ ਵੀ ਇੱਕ ਲੌਬੀ ਹੋਣੀ ਚਾਹੀਦੀ ਹੈ ਜਿਹੜਾ ਕੈਨੇਡਾ ਦੇ ਵਿੱਚ ਇਹ ਕਹੇ ਕਿ ਵੀ ਇਹ ਸਾਰੀ ਜਾਂਚ ਨੂੰ ਪਹਿਲਾਂ ਵੀ ਸਾਡੀ ਇਹ ਰਿਹਾ ਕਿ ਵੀ ਇਹਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਸ ਕਨਿਸ਼ਕਾ ਬਲਾਸਟ ਦੀ, ਔਰ ਇੰਡੀਅਨ ਸਿਸਟਮ ਜਿਹੜਾ ਉਸ ਨੂੰ ਜਿਹੜਾ ਕਟਹਿਰੇ 'ਚ ਖੜਾ ਕੀਤਾ ਜਾਣਾ ਚਾਹੀਦਾ ਔਰ ਇਹੀ ਜਿਹੜਾ ਕੀਤਾ ਜਾ ਸਕਦਾ। ਅਦਰਵਾਈਜ਼ ਸਾਡੇ ਚੈਨਲਾਂ ਤੇ 2-4 ਦਿਨ ਗੱਲਬਾਤ ਹੋ ਕੇ ਕਿ ਦੇਖੋ ਜੀ CIA ਦੇ ਸਾਬਕਾ ਆਫਿਸਰ ਨੇ ਵੀ ਇਹ ਇੰਕਸ਼ਾਫ ਕੀਤਾ, ਇਹ ਗੱਲ ਕਿਤੇ ਬਹੁਤੇ ਜਾਏਗੀ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਵੱਡੀ ਗੱਲ ਹੈ, ਸਾਨੂੰ ਪਹਿਲੇ ਦਿਨ ਤੋਂ ਪਤਾ ਹੈ। ਸੌਫਟ ਟਾਰਗੇਟ ਵਰਗਿਆਂ ਨੇ ਕੀਤਾ, ਉਹਨਾਂ ਦੀ ਵੀ ਕੋਈ ਉਹਨਾਂ ਨੂੰ ਉਸ ਲੈਵਲ ਦੇ ਉੱਤੇ ਜਿਹੜਾ ਅੱਗੇ ਨਹੀਂ ਤੋਰਿਆ ਗਿਆ, ਪਰ ਇਹ ਭਾਵੇਂ ਇਸ ਘਟਨਾ ਨੂੰ ਜਿਹੜਾ ਅਸੀਂ ਆਲਮੋਸਟ ਦੇਖ ਰਹੇ ਹਾਂ ਕਿ ਭਾਈ 1985 ਤੋਂ ਬਾਅਦ ਕਿੰਨੇ ਵਰੇ ਹੋ ਗਏ ਨੇ, ਲੇਕਿਨ ਇਹ
ਇਹ ਜਿਹੜਾ ਕਲੰਕ ਸਿੱਖਾਂ ਦੇ ਸਿਰ ਤੇ ਇਹਨਾਂ ਨੇ ਮੱਥੇ ਤੇ ਲਾਇਆ ਹੋਇਆ, ਇਹ ਧੁੱਪਣਾ ਚਾਹੀਦਾ ਹਰ ਹਾਲਤ 'ਚ। ਔਰ ਜੌਨ ਕਰਿਆਕੂ ਦੇ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਉਹਨੇ ਇੱਕ ਬਹੁਤ ਵੱਡਾ ਇਨਕਸ਼ਾਫ ਕੀਤਾ ਕਿ ਭਾਈ ਇਹ ਜਿਹੜਾ 에ਅਰ ਇੰਡੀਆ ਦਾ ਕਾਰ ਹੈ ਇਹ ਇੰਡੀਅਨ ਏਜੰਸੀਆਂ ਦੀ ਕਰਤੂਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਪਹਿਲੇ ਵਿਊਅਰ ਨੇ ਸੋਨਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਟੋਨੀ ਢੀਂਡਸਾ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸ ਤਰ੍ਹਾਂ ਕੁਲਵਿੰਦਰ ਸੰਘਾ ਜੀ ਵੀ, ਕੁਲਵੀਰ ਸੰਘਾ ਜੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਯੂਨਸ ਸਾਨੂੰ ਜਿਹੜੇ ਹੈ अस्सलाम वालेकुम कहते हैं। वालेकुम सलाम जी, सत श्री अकाल जी। और फिर इस तरह सतनाम सिंह जी ਜਿਹੜੇ ਨੇ ਉਹ ਕਹਿੰਦੇ ਡਾਕਟਰ ਸਾਹਿਬ ਭੈਣ ਜੀ ਨੇ ਰੁਕੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸੁਣ ਕੇ ਕਹਿੰਦੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਥੈਂਕ ਯੂ ਬਹੁਤ ਸੋ ਮਚ। ਮਿਹਰਬਾਨੀ ਪੈਸਾ। ਹਾਂਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਰਦਾ ਸਿੰਘ ਜੀ ਵੀ, ਔਰ ਐਮ ਮੀਆਂ ਜੀ ਵੀ, ਔਰ ਕਹਿੰਦੇ ਫਰੀ ਖਾਲਸਾਨ ਕਸ਼ਮੀਰ ਐਂਡ ਮਜੀਦ ਸੈਣੀ ਜੀ ਵੀ, ਔਰ ਮੁਹੰਮਦ ਯਾਕੂਬ ਜੀ ਜਿਹੜੇ ਨੇ वो कहते हैं कि डॉक्टर साहब खालसा साजना का क्या मतलब है, और मैनहट्टन में खालसा डे परेड कब होगी, और वाशिंगटन डीसी में कितने खालसा जड़े शरीक हुए। देखो साजना सजन तो कहते हैं कि रिवील करना। सो ऑबवियसली ਜਿਹੜਾ ਸਿੱਖ ਦੀ ਕੰਪਲੀਸ਼ਨ ਖਾਲਸਾ ਰੂਪ 'ਚ ਪੰਜ ਕਕਾਰੀ, ਜਿਸ 'ਚ ਤੁਸੀਂ ਸਿੱਖਾਂ ਨੂੰ ਅੱਜ ਦੇਖਦੇ ਹੋ ਦਸਤਾਰ ਔਰ ਪੂਰੇ ਪੰਜ ਕਕਾਰਾਂ ਦੇ ਨਾਲ, ਇਸ ਨੂੰ ਹੀ ਸਾਜਨਾ ਕਹਿੰਦੇ ਨੇ। ਕਾਫੀ ਵੱਡੀ ਪਾਰਟਿਸਪੇਸ਼ਨ ਸੀ ਵਾਸ਼ਿੰਗਟਨ ਡੀਸੀ 'ਚ, ਇਨ ਥਾਊਜ਼ੈਂਡਸ ਅਸੀਂ ਕਹਿ ਸਕਦੇ ਹਾਂ। ਜਿਹੜੀ ਜਿਹੜੀ ਨਿਊਯਾਰਕ ਮੈਨਹਟਨ ਪੈਰੇਡ ਹੈ ਉਹ ਜਿਹੜਾ ਲਾਸਟ ਸੈਚਰਡੇ ਹੈ ਅਪ੍ਰੈਲ ਦਾ, ਜਿਹੜਾ ਸ਼ਾਇਦ 25 ਨੂੰ ਹੋਏਗਾ, ਸ਼ਾਇਦ 25 ਅਪ੍ਰੈਲ 25 ਜਾਂ 26 ਨੂੰ, ਜਿਹੜਾ ਹੁਣ ਡੇਟ ਸਾਹਮਣੇ ਨਹੀਂ ਹੈ, ਉਹ ਹੋਏਗਾ। ਸੋ ਉਹਦੇ 'ਚ ਤੁਸੀਂ ਜ਼ਰੂਰ ਪਾਰਟਿਸਪੇਸ਼ਨ। फिर कहते सुना है कि इंडिया की पार्लियामेंट में पूरी फिर किसी ने कहते हमला कर दिया दिल्ली में। ਪਤਾ ਨਹੀਂ, ਹੁਣ ਕੋਈ ਪਿਛਲੇ 1.5 ਘੰਟਾ ਪਹਿਲਾਂ ਤੋਂ ਕੋਈ ਖਬਰ ਹੋਏ ਤਾਂ ਪਤਾ ਨਹੀਂ ਹੈ। ਓਕੇ, ਫਿਰ ਕਹਿੰਦੇ ਨੇ ਕਿ ਨਹੀਂ, ਉਹਦੇ 'ਚ ਇੱਕ ਅਦਰਵਾਈਜ਼ ਖਬਰ ਸੀ ਉਹਨਾਂ ਦੀ, ਦਿੱਲੀ ਅਸੈਂਬਲੀ 'ਚ ਕੋਈ ਸਰਬਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਉਸਨੇ ਕਾਰ ਦੇ ਨਾਲ ਐਂਟਰ ਕਰ ਗਿਆ। ਉਹ ਕੋਈ ਟ੍ਰੈਸ ਪਾਸਿੰਗ ਜਾਂ ਉਹੀ ਕਿਤੇ ਹਾਈ ਹੋਣਾ, ਕੋਈ ਅਦਰਵਾਈਜ਼ ਹਮਲਾ ਨਹੀਂ ਹੈ। ਵੀ ਦਿੱਲੀ ਵਿਧਾਨ ਸਭਾ ਹੈ ਜਿਹੜੀ ਅਸੈਂਬਲੀ, ਨਾਟ ਪਾर्लियामेंट। और फिर कहते हैं कि पंज खालसा जो जालूस में जड़े आगे आगे वॉक करते हैं, उन पांच प्यारे को क्यों कहा जाता है। ਆ ਦੇਖੋ, ਜਿਹੜਾ 1699 ਦੇ ਵਿੱਚ ਜਦੋਂ ਅਸੀਂ ਖਾਲਸਾ ਸਾਜਨਾ ਦਾ ਜ਼ਿਕਰ ਕਰਦੇ ਹਾਂ, ਉਹਦੇ 'ਚ 80,000 ਲੋਕਾਂ ਦਾ ਇਕੱਠ ਸੀ, ਜਿਹਦੇ ਵਿੱਚ ਕਿ ਜਿਹੜੇ ਉਸ ਵੇਲੇ ਦੀ ਸਿੱਖੀ ਪਾਕਿਸਤਾਨ, ਅਫਗਾਨਿਸਤਾਨ ਤੋਂ ਲੈ ਕੇ ਜਿਹੜੇ ਅੱਜ ਰੀਜਨ ਇਹਨਾਂ ਮੁਲਕਾਂ 'ਚ ਨੇ ਉਹਨਾਂ 'ਚ ਆਏ। ਔਰ ਜਿਹੜੇ ਪੰਜ ਪਿਆਰੇ ਸੀ ਦੇ ਉਹ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਨੇ ਉਹ ਆਏ, ਜਿਵੇਂ ਭਾਈ ਦਇਆ ਸਿੰਘ ਲਾਹੌਰ ਤੋਂ ਸਨ, ਭਾਈ ਧਰਮ ਸਿੰਘ ਹਸਤਨਾਪੁਰ ਉਸ ਵੇਲੇ ਜਿਹੜਾ ਦਿੱਲੀ ਦੇ ਨੇੜੇ ਰਹੀ ਹੈ ਕਿਸੇ ਜ਼ਮਾਨੇ 'ਚ, ਪਾਂਡਵਾਂ ਦੇ ਜ਼ਮਾਨੇ 'ਚ ਮਹਾਭਾਰਤ 'ਚ ਰਾਜਧਾਨੀ, ਉੱਥੋਂ ਦੇ ਹੁਣ ਵੀ ਹਸਤਨਾਪੁਰ ਹੈਗਾ ਥਾਂ। ਔਰ ਭਾਈ ਹਿੰਮਤ ਸਿੰਘ ਜਗਨਨਾਥਪੁਰੀ ਜਿਹੜੀ ਉੜੀਸਾ ਦੇ ਵਿੱਚ ਹੈ, ਭਾਈ ਮੋਹਕਮ ਸਿੰਘ ਜਿਹੜੇ ਨੇ ਉਹ ਰਣਛੋੜ ਦਵਾਰਕਾ ਗੁਜਰਾਤ ਦੇ ਵਿੱਚ, ਔਰ ਭਾਈ ਸਾਹਿਬ ਸਿੰਘ ਬਿਦਰ ਜਿਹੜੀ ਕਰਨਾਟਕਾ ਸਟੇਟ 'ਚ ਹੈ। ਸੋ ਇਹਨਾਂ ਨੂੰ ਜਿਹੜਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ, ਅੰਮ੍ਰਿਤ ਖੰਡੇ ਦੇ ਨਾਲ, ਡਬਲ ਐਜ ਸੌਰਡ ਦੇ ਨਾਲ ਜਿਹੜਾ ਉਹ ਤਿਆਰ ਕੀਤਾ। ਉਹਦੇ 'ਚ ਜਿਹੜੀ ਇਹ ਬਾਣੀ ਪੜ੍ਹੀ ਜਾਂਦੀ ਹੈ, ਜਿਹੜੇ ਹਿਮਸ ਨੇ ਗੁਰੂ ਸਾਹਿਬ ਦੇ ਪੰਜ ਬਾਣੀਆਂ ਰਾਹੀਂ, ਔਰ ਉਸ ਦੇ ਨਾਲ ਜਿਹੜਾ ਉਹਨਾਂ ਦੇ ਨਾਂ ਨਾਲ ਜਿਹੜਾ ਉਹਨਾਂ ਨੂੰ ਸਿੰਘ ਦੇ ਤੌਰ ਦੇ ਉੱਤੇ ਨਵਾਜਿਆ। ਹੁਣ ਤਾਂ ਚਲੋ ਜਿਹੜਾ ਹਰ ਸਿੱਖ ਘਰ 'ਚ ਬੱਚਾ ਬੱਚੀ ਪੈਦਾ ਹੁੰਦਾ, ਸਿੰਘ ਔਰ ਕੌਰ ਉਹਦੇ ਨਾਂ ਨਾਲ ਲਾਏ ਜਾਂਦੇ ਨੇ, ਪਰ ਉਸ ਤੋਂ ਪਹਿਲਾਂ ਜਿਹੜਾ ਸਿੰਘ ਜਾਂ ਕੌਰ ਨਾਂ ਨਹੀਂ ਸੀ। ਇਹ ਜਿਹੜੇ ਨੇ ਇਸ ਤਰੀਕੇ ਦੇ ਨਾਲ, ਔਰ ਇਹ ਇਨਫੈਕਟ ਪੰਜ ਪਿਆਰਿਆਂ ਦੇ ਰੂਪ 'ਚ ਅਸੀਂ ਜ਼ਾਹਰਾ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣੀ ਰਿਫਲੈਕਸ਼ਨ ਦੇਖਦੇ ਹਾਂ। ਔਰ ਇਹਨਾਂ ਦੀ, ਔਰ ਇਹ ਹਾਫਿਜ਼ ਵੀ ਨੇ ਜੋ, ਔਰ ਤੁਸੀਂ ਇਹ ਦੇਖਿਆ ਹੋਏਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ 'ਚ ਸਵਾਰੀ ਜਾਂ ਪਾਲਕੀ 'ਚ ਵਿਰਾਜਮਾਨ ਹੁੰਦੇ ਨੇ, ਉਹਨਾਂ ਤੋਂ ਅੱਗੇ ਚੱਲ ਰਹੇ ਹੁੰਦੇ ਨੇ। ਔਰ ਵਿਦ ਦਾ ਸੌਰਡ, ਕਿਉਂਕਿ ਸੌਰਡ ਪੰਜ ਕਕਾਰਾਂ ਦਾ ਹਿੱਸਾ ਹੈ, 5 ਆਰਟੀਕਲਸ ਆਫ ਫੇਥ ਹੈ, ਔਰ ਉਹ ਰਿਪਰੈਜ਼ੈਂਟ ਕਰਦਾ ਨੇ ਕਿ ਵੀ ਡਿਫੈਂਡਰ ਨੇ ਸੱਚ, ਹੱਕ, ਇਨਸਾਫ ਤੇ ਸਮੁੱਚੀ ਕੌਮ ਦੀ ਨੁਮਾਇੰਦਗੀ। ਇਹੀ ਕਾਰਨ ਹੈ ਕਿ ਸਿੱਖਾਂ 'ਚ ਬਹੁਤ ਸਾਰੇ ਜਿਹੜੇ ਫੈਸਲੇ ਜਮਾਤੀ ਤੌਰ ਤੇ ਹੁੰਦੇ ਨੇ, ਜਿਵੇਂ
ਅਫਗਾਨ ਕਬੀਲਿਆਂ 'ਚ ਜਿਰਗੇ 'ਚ ਹੁੰਦੇ ਨੇ, ਉਹ ਇਹੀ ਹੁੰਦਾ ਵੀ ਗਿਵਨ ਗੈਦਰਿੰਗ 'ਚੋਂ ਤੁਸੀਂ 5 ਚੁਣਦੇ ਹੋ ਔਰ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ, ਹਜ਼ੂਰੀ ਦੇ ਵਿੱਚ ਗੁਰਮਤਾ ਕਰਦੇ ਨੇ। ਸੋ ਇਹ ਬਾਕੀ ਅਸੀਂ ਟਾਈਮ ਟੂ ਟਾਈਮ ਸਾਰਾ ਮਹੀਨਾ ਅਪ੍ਰੈਲ ਦਾ ਖਾਲਸਾ ਸਾਜਨਾ ਦਿਵਸ ਦੀ ਯਾਦ 'ਚ ਹੀ ਹੋਣਾ ਹੈ। ਹੋਰ ਵੀ ਤੁਹਾਡੇ ਕੋਈ ਸਵਾਲ ਹੋਣਗੇ ਉਹਨਾਂ ਨੂੰ ਅਸੀਂ ਹੈਂਡਲ ਕਰਾਂਗੇ। ਬਹੁਤ ਸ਼ੁਕਰੀਆ ਸਵਾਲ ਪੁੱਛਣ ਦੇ ਲਈ। ਜੀ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਮੁਹੰਮਦ ਜੂਨਸ ਜਿਹੜੇ ਕਹਿੰਦੇ ਨੇ ਡਾਕਟਰ ਸਾਹਿਬ ਐਂਡ ਭੈਣ ਜੀ जब तक चढ़ते पंजाब के लोग बात के इतिहास नहीं करेंगे तो तहरीक में जान नहीं आएगी। और फिर साढ़े को जाकूब जी भी जड़े उन्होंने जूनस नूं एक दूसरे नाल चैट कर रहे हैं और फिर कहते हैं जूनस जी कि डॉक्टर साहब चढ़ते पंजाब के मौजूदा हुकूमत की वजह से लोगों का कत्ल में मुलव्वस पाएगा और जुल्म की इस काली रात में हम थे दिल से पता नहीं मजबूत करेंगे। आई डोंट नो। ओके फिर कहते हैं कि डॉक्टर साहब ईरान को शिकस्त देना अमेरिका एंड शैतान इजराइल का के बस में नहीं है क्योंकि ईरान ने इस जंग केवल जड़ी है सालों से ਤਿਆਰ ਕੀ ਔਰ ਅਮਰੀਕਾ ਜਿਹੜੇ ਉਹਨੂੰ ਮੇਰੇ ਖਿਆਲ ਕੜੀਸਿਆ ਦੇ ਵਿੱਚ ਨਹੀਂ ਦੇਖੋ ਅਲਟੀਮੇਟਲੀ ਤਾਂ ਹਰ ਜੰਗ ਦਾ ਐਂਡ ਨੈਗੋਸ਼ੀਏਸ਼ਨ ਦੇ ਨਾਲ ਹੀ ਹੁੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਨੇ ਡਿਫਾਈਂਸ ਦਿੱਤੀ ਹੈ ਪਰ ਅਮਰੀਕਾ ਦੇ ਸਾਹਮਣੇ ਜਿਹੜਾ ਉਹ ਲੌਂਗ ਟਰਮ ਤੁਸੀਂ ਇੰਨੀ ਤਬਾਹੀ ਹੋ ਰਹੀ ਹੈ ਅੱਗੋਂ ਵੀ ਹੋਰ ਤਬਾਹੀ ਹੋਏਗੀ। ਸੋ ਪਾਕਿਸਤਾਨ ਠੀਕ ਰੋਲ ਪਲੇ ਕਰ ਰਿਹਾ। ਈਰਾਨ ਨੂੰ ਉਹਦੇ ਬਣਦੇ ਹੱਕ ਮਿਲਣੇ ਚਾਹੀਦੇ ਨੇ, ਉਹਦੀ ਰੈਕਗਨੀਸ਼ਨ ਹੋਣੀ ਚਾਹੀਦੀ ਹੈ ਔਰ ਜੰਗਾਂ ਅਲਟੀਮੇਟਲੀ ਜਿਹੜੀਆਂ ਨੇ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ, ਉਹਦੇ ਚੋਂ ਫਰਦਰ ਕੰਪਲਿਕੇਸ਼ਨਸ ਨਿਕਲਦੀਆਂ ਨੇ। और फिर कहते हैं कि कल ईरान ने रिसेंटली 12 जेट के तबाही की जड़ी पिक्चर है मीडिया में डाली है और देखकर पता चलता है कि अमेरिका के बहुत जड़ी तबाही हुई है। देखो इस ਵੇਲੇ ਕੋਈ ਪਤਾ ਨਹੀਂ ਹੈ ਵੀ ਕੌਣ ਕੀ ਇਨਫੋਰਮੇਸ਼ਨ ਦੇ ਰਿਹਾ ਹੈ। ਦੋਨੋਂ ਪਾਸੇ ਮਿਸ ਇਨਫੋਰਮੇਸ਼ਨ ਵੀ ਹੈ ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਨਸ ਵੀ ਜਿਹੜੇ ਨੇ ਉਹ ਇਸ 'ਚੋਂ ਨਿਕਲਣਾ ਚਾਹੁੰਦੇ ਨੇ ਬਟ ਇਹ ਹੋਰ ਕੰਪਲੈਕਸ ਜੰਗ ਹੁੰਦੀ ਜਾਂਦੀ, ਤਬਾਹੀ ਦੋਨੋਂ ਪਾਸਿਓਂ ਹੀ ਹੋ ਰਹੀ ਹੈ। ਹਾਂਜੀ ਔਰ ਇਸੇ ਤਰ੍ਹਾਂ ਸਾਡੇ ਕੋਲ ਨਿਰਮਲ ਬੈਂਸ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜੂਨਸ ਜੀ ਕਹਿੰਦੇ ਨੇ ਕਿ डॉक्टर साहब एंड भैन जी प्रेसिडेंट ट्रंप ने जो ट्वीट किया है ये कोई कैसे डिप्लोमेट की जुबान है और गालियां कैसे प्रेसिडेंट को नहीं ਉਹਨੂੰ ਤਾਂ ਈਵਨ ਅਮਰੀਕਾ ਦੇ ਵਿੱਚ ਵੀ ਕਾਫੀ ਇਸ ਨੂੰ ਲੈ ਕੇ ਕ੍ਰਿਟਿਸਿਜ਼ਮ ਹੈ। ਅਸੀਂ ਤਾਂ ਜ਼ਿਕਰ ਕੀਤਾ ਹੈ ਸ਼ੁਰੂ ਦੇ ਵਿੱਚ जी। और कहते डॉक्टर साहब ईरान के लोग मौजूदा जंग में शहादत को करबला के साथ देखते हैं और ऐसी कौम को हराना जुल्म कहने मतलब कोई ਇਹਨਾਂ ਦੇ ਬਸ ਦੀ ਕਹਿੰਦੇ ਗੱਲ ਨਹੀਂ ਹੈਗੀ ਕਹਿਣ ਦਾ ਮਤਲਬ ਹੈ। ਦੂਸਰੇ ਪਾਸੇ ਵੀ ਤਾਂ ਮੁਸਲਮਾਨ ਨੇ ਜਿਹੜੇ ਹੁਣ 7 ਜਾਂ 8 ਰਿਆਸਤਾਂ ਅਮਰੀਕਾ ਦੀ ਪਨਾਹ ਦੇ ਵਿੱਚ ਉਹਨਾਂ ਨੂੰ ਅੱਡੇ ਦਿੱਤੇ ਹੋਏ ਨੇ। ਜੇ ਉਹਨਾਂ ਦੀ ਤਬਾਹੀ ਹੋਏਗੀ ਤੇ ਉਹ ਵੀ ਤਬਾਹੀ ਹੈ, ਆਪਣਿਆਂ ਦੀ ਤਬਾਹੀ ਹੈ ਹੋਵੇ। ਸੋ ਜੰਗ ਰੁਕਣੀ ਚਾਹੀਦੀ ਹੈ। ਕਹਿੰਦੇ ਨੇ ਕਿ ਡਾਕਟਰ ਸਾਹਿਬ ਭੈਣ ਜੀ हकीकत ये है कि पाकिस्तान ने सोवियत यूनियन को और अमेरिका को फेस किया हुआ है और अफगानिस्तान में पाकिस्तान इन दोनों सुपर पावर का नेचर को जिता है और बहुत जल्दी कामयाबी होगी होपफुली। हाँ जी फिर कहते पाकिस्तान ने दोनों सुपर पावर को हाँ जी फिर दोबारा ना लिखा और फिर कहते हैं कि डॉक्टर साहब ने पाकिस्तान ने ऐसे हालात देखते हुए पाकिस्तान ने ही तालिबान और अमेरिका को टेबल पर बिठाया और फैसला करवाया। तो अमेरिका पाकिस्तान ਹੁਣ ਚਾਈਨਾ ਨੇ ਪਾਕਿਸਤਾਨ ਔਰ ਅਫਗਾਨ ਤਾਲਿਬਾਨ ਨੂੰ ਟੇਬਲ ਤੇ ਬਿਠਾਇਆ। ਚਾਈਨਾ 'ਚ ਨੈਗੋਸ਼ੀਏਸ਼ਨ ਚੱਲ ਰਹੀ ਹੈ। ਬਿਲਕੁਲ हाँ जी। और फिर ਆਪਾਂ ਦੂਸਰੇ ਚੈਨਲ ਚੱਲਦੇ ਹਾਂ ਆਪਣੇ ਟੀਵੀ ਜੀ ਫॉर USA ਤੇ ਉਸ ਤੇ ਸਾਡੇ ਜਿਹੜੇ ਵਿਊਅਰਸ ਨੇ ਕਾਫੀ ਸਾਰੇ ਨੇ ਉਹਨਾਂ ਦੇ ਮੈਸੇਜ ਨੇ ਦੇਖਦੇ ਹਾਂ ਕੀ ਕਹਿੰਦੇ ਨੇ। ਹਾਂਜੀ ओके साढ़े कोल हाँ जी धर्म सिंह जी भी और काला सिंह जी भी, हरमन पन्नू जी भी और सुखजीवन बच्चू जी, गुरमत सिंह बाजवा जी भी और इंद्रजीत सिंह संधू जी भी और फिर राणा फिर जगपाल जी भी और सोनू फौजी भी और फिर इस तरह साढ़े कोल ने मिश्रा सिंह जी भी, गुरविंदर मान जी भी और फिर बरलीन पिंदर जी भी और इस तरह गुरप्रकाश सिंह जी भी, राजनप्रीत सिंह जी भी, इंद्रजीत कौर जी भी, कुलदीप कौर जी भी
ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਦਲਜੀਤ ਸਿੰਘ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਿਹਾ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਆ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।